ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ, ਆਦਾਬ, ਬਸ ਮੈਂ ਹਾਂ ਤੁਹਾਡੀ ਹੋਸਟ ਨੀਲਮ ਕੌਰ। ਮੈਂ TVH ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਮਨਜੀਤ ਸਿੰਘ ਜੀ ਸਾਡੇ ਨਾਲ ਇਸ ਟਾਈਮ ਸਕਾਈਪ ਰਾਹੀਂ ਮੌਜੂਦ ਨੇ। ਆਓ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਜਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ TV 84 ਦੇ ਬਹੁਤ ਪਿਆਰੇ ਪਿਆਰੇ ਦਰਸ਼ਕਾਂ ਨੂੰ ਔਰ ਹਰ ਸੁਣਨ ਦੇਖਣ ਵਾਲੇ ਵੀਰ ਭੈਣ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ, ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ, ਅੱਜ 30 ਜੂਨ 2020 16 ਹੜ ਨਾਨਕਸ਼ਾਹੀ ਸੰਮਤ 552 ਦਾ ਦਿਨ ਹੈ। ਤੇ ਡਾਕਟਰ ਸਾਹਿਬ, ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੀ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ TV 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਨ ਕੇਬਲ, ਬੈਲਫਾਲ ਕੇਬਲ ਇਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ TV 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦੇ ਕਿ ਤੁਸੀਂ TV 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ, ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਆਪਾਂ ਤੁਹਾਨੂੰ ਆਪਣੇ ਜੋ ਪ੍ਰੋਗਰਾਮ ਦੇ ਵਿੱਚ ਵਿਚਾਰੇ ਜਾਣ ਵਾਲੇ ਮੇਨ ਇਸ਼ੂ ਨੇ ਉਸ ਬਾਰੇ ਆਪਾਂ ਤੁਹਾਨੂੰ ਟੱਚ ਬੇਸ ਕਰ ਦਈਏ। ਸੋ ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਮੋਦੀ ਦੇ ਭਾਸ਼ਣ ਦੀ, ਜਿਹੜਾ ਕਿ ਉਹਨਾਂ ਨੇ 16 ਮਿੰਟ ਦਾ ਉਹਨਾਂ ਦਾ ਭਾਸ਼ਣ ਸੀ ਉਹ ਦਿੱਤਾ ਕਿ ਕਿਸ ਤਰ੍ਹਾਂ ਭਾਰਤੀ ਪ੍ਰਧਾਨ ਮੰਤਰੀ ਨੇ ਬੀਤੇ ਕੱਲ ਦੇਸ਼ ਵਾਸੀਆਂ ਨੂੰ ਸੰਬੋਧਨ ਕੀਤਾ ਔਰ ਆਪਣੇ 16 ਮਿੰਟ ਦੇ ਭਾਸ਼ਣ ਵਿੱਚ ਮੋਦੀ ਨੇ ਚੀਨ ਦਾ ਕੋਈ ਜ਼ਿਕਰ ਤੱਕ ਨਹੀਂ ਕੀਤਾ। ਔਰ ਲੋਕਾਂ ਵਿੱਚ ਇਹ ਚਰਚਾ ਹੈ ਕਿ ਮੋਦੀ ਸਰਕਾਰ ਜੋ ਹੈ ਉਹ ਚੀਨ ਤੋਂ ਇੰਨੀ ਜ਼ਿਆਦਾ ਖੌਫਜ਼ਦਾ ਕਿਉਂ ਹੈ। ਇਸ ਬਾਰੇ ਆਪਾਂ ਵੇਰਵੇ ਨਾਲ ਡਾਕਟਰ ਸਾਹਿਬ ਕੋਲੋਂ ਉਹਨਾਂ ਦੇ ਵਿਚਾਰ ਜਾਣਾਂਗੇ। ਸੋ ਦੂਸਰੇ ਸੈਗਮੈਂਟ ਦੇ ਵਿੱਚ ਸਿੱਖ ਕੌਮ ਲਈ ਬੜੇ ਹੀ ਮਾਣ ਵਾਲੀ ਗੱਲ ਹੈ ਕਿ ਨਿਊ ਜਰਸੀ ਸਟੇਟ ਦੀ ਸੈਨੇਟ ਵੱਲੋਂ ਸਰਬਸੰਮਤੀ ਨਾਲ ਇੱਕ ਮਤਾ ਪਾਸ ਕਰਕੇ ਸਿੱਖ ਕੌਮ ਦੀ ਵੱਖਰੀ ਪਛਾਣ, ਵੱਖਰੀ ਤਹਿਜ਼ੀਬ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਜਾਗਤ ਜੋਤ ਗੁਰੂ ਵਜੋਂ ਮਾਨਤਾ ਦਿੱਤੀ ਹੈ। ਇਹ ਬਹੁਤ ਹੀ ਵੱਡੀ ਇਤਿਹਾਸਕ ਪ੍ਰਾਪਤੀ ਹੈ। ਜੋ ਇਹ ਮਤੇ ਦੀ ਜੋ ਅਹਿਮੀਅਤ ਹੈ ਇਸ ਬਾਰੇ ਆਪਾਂ ਡਾਕਟਰ ਸਾਹਿਬ ਨੂੰ ਉਹਨਾਂ ਦੇ ਵਿਚਾਰ ਜਾਣਾਂਗੇ। ਸੋ ਤੀਸਰੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਕਿਹਾ ਹੈ ਕਿ ਕਰਾਚੀ ਦੀ ਜੋ ਸਟਾਕ ਐਕਸਚੇਂਜ ਤੇ ਹੋਏ ਹਮਲੇ ਪਿੱਛੇ ਭਾਰਤ ਦਾ ਹੱਥ ਹੈ। ਇਸ ਦੇ ਨਾਲ ਹੀ ਜਿਹੜਾ ਕਸ਼ਮੀਰ ਵਿੱਚ ਨਵਾਂ ਡੋਮਿਸਾਈਲ ਕਾਨੂੰਨ ਹੈ ਜੋ ਬਣਾਇਆ ਗਿਆ ਹੈ ਉਸ ਦੇ ਖਿਲਾਫ ਵੀ ਪਾਕਿਸਤਾਨ ਨੇ ਯੂਨਾਈਟਿਡ ਨੇਸ਼ਨਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਇਸ ਬਾਰੇ ਆਪਾਂ ਗੱਲਬਾਤ ਕਰਾਂਗੇ। ਐਂਡ ਚੌਥੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਕਿ ਮੀਡੀਆ ਰਿਪੋਰਟਾਂ ਅਨੁਸਾਰ ਭਾਰਤ ਦਾ ਜੋ ਗੁਆਂਢੀ ਦੇਸ਼ ਸ਼੍ਰੀਲੰਕਾ ਹੈ ਚੀਨ ਦੇ ਪਾਲੇ ਵਿੱਚ ਜਾ ਰਿਹਾ ਹੈ। ਇਸ ਬਾਰੇ ਗੱਲਬਾਤ ਹੋਏਗੀ। ਐਂਡ ਪ੍ਰੋਗਰਾਮ ਦੇ ਐਂਡ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਰੂਹ ਦੀ ਖੁਰਾਕ ਗੁਰਬਾਣੀ ਵਿਚਾਰਾਂ ਦੀਆਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਔਰ ਡਾਕਟਰ ਸਾਹਿਬ ਨਾਲ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਆਪਣੇ ਵਿਚਾਰ ਨੇ ਉਹ ਸਾਡੇ ਦਰਸ਼ਕਾਂ ਨਾਲ ਸਾਂਝੇ ਕਰ ਦਿਓ। ਜਿਹੜੇ ਅੱਜ ਦਾ ਜੋ ਪਹਿਲਾ ਸੈਗਮੈਂਟ ਦੇ ਉਸ ਜਿਹੜਾ ਇਸ਼ੂ ਆਪਾਂ ਵਿਚਾਰਨਾ ਹੈ ਉਸ ਬਾਰੇ ਆਪਾਂ ਤੁਹਾਡੇ ਵਿਚਾਰ ਜਾਣਨੇ ਚਾਹਾਂਗੇ। ਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਸਭ ਤੋਂ ਪਹਿਲਾਂ ਤਾਂ ਅਸੀਂ ਆਪਣੇ ਉਹਨਾਂ ਸਾਰੇ ਦਰਸ਼ਕਾਂ ਦਾ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ ਜਿਨ੍ਹਾਂ ਨੇ ਕੱਲ ਦਾ ਸਾਡਾ ਜਿਹੜਾ ਖਾਸ ਸੈਗਮੈਂਟ ਸੀ, ਕਿਉਂਕਿ ਕੱਲ 29 ਜੂਨ ਦਾ ਦਿਨ ਮਹਾਰਾਜਾ ਰਣਜੀਤ ਸਿੰਘ ਦੀ 181ਵੀਂ ਬਰਸੀ ਸੀ ਔਰ ਉਸ ਦੇ ਉੱਤੇ ਜਿਵੇਂ ਅਸੀਂ ਮਹਾਰਾਜਾ ਰਣਜੀਤ ਸਿੰਘ ਦੀ ਇਕੱਲੀ ਪਰਸਨੈਲਿਟੀ ਨਹੀਂ, ਉਸ ਧਰਤੀ ਦਾ ਖਿੱਤਾ, 5 ਦਰਿਆਵਾਂ ਦੀ ਧਰਤੀ ਔਰ ਪੰਜਾਬੀ ਤਹਿਜ਼ੀਬ, ਉਸ ਦੇ ਹਵਾਲੇ ਨਾਲ ਵੀ ਬੜੇ ਵੇਰਵੇ ਨਾਲ ਗੱਲ ਕੀਤੀ ਸੀ ਜਿਸ ਨੂੰ ਸਾਡੇ ਦਰਸ਼ਕਾਂ ਵੱਲੋਂ ਬਹੁਤ ਸਰਾਹਿਆ ਗਿਆ ਹੈ। ਬਹੁਤ ਸਾਰਿਆਂ ਦੇ ਇੰਡੀਵਿਜੂਅਲ ਮੈਸੇਜ ਵੀ ਨੇ ਔਰ ਅਸੀਂ ਵਕਤਨ ਬਾ ਵਕਤਨ ਇਹ ਜਿਹੜੀਆਂ ਤਹਿਜ਼ੀਬੀ ਸਾਂਝਾਂ ਨੇ, ਇੱਕ ਤਾਂ ਮਜ਼ਹਬ ਦੀ ਸਾਂਝ ਹੈ ਜਿਹੜੀ ਤੌਹੀਦ ਨਾਲ ਜੁੜੀ ਹੋਈ ਹੈ, ਜ਼ਾਹਰ ਹੈ ਸਿਆਸੀ ਸਾਂਝ ਸਾਡੀ ਖਾਲਿਸਤਾਨ ਔਰ ਪਾਕਿਸਤਾਨ ਦੋ ਗਵਾਂਢੀ ਮੁਲਕ ਮੁਸਤਕਬਲ ਦਾ ਖਾਲਿਸਤਾਨ ਔਰ ਅੱਜ ਦਾ ਪਾਕਿਸਤਾਨ ਸਾਡੀਆਂ ਸਾਂਝਾਂ ਦੀ ਗੱਲ ਹੈ। ਪਰ ਜਿਹੜੀ ਤਹਿਜ਼ੀਬ ਹੈ ਇਹ ਇਸ ਦੀਆਂ ਸਾਂਝਾਂ ਹੋਰ ਵੀ ਡੂੰਘੀਆਂ ਹੁੰਦੀਆਂ ਨੇ ਔਰ ਉਸ ਖਿੱਤੇ ਦੀ ਪੰਜਾਬੀ ਤਹਿਜ਼ੀਬ ਜਿਹੜੀ ਕਿ ਇੰਡਸ ਵੈਲੀ ਸਿਵਲਾਈਜੇਸ਼ਨ ਜਿਹੜੀ ਦੁਨੀਆ ਦੀਆਂ ਸਭ ਤੋਂ ਪੁਰਾਣੀਆਂ ਤਹਿਜ਼ੀਬਾਂ ਦੇ ਵਿੱਚੋਂ ਇੱਕ ਹੈ,
ਉਸ ਦੇ ਨਾਲ ਉਹਦੀ ਸ਼ੁਰੂਆਤ ਹੁੰਦੀ ਹੈ। ਸਾਡਾ 5 ਦਰਿਆਵਾਂ ਦੇ ਵਾਸੀਆਂ ਦਾ ਸੁਭਾਅ, ਸਾਡੀ ਰਹਿਤਲ ਬਹਿਤਲ ਔਰ ਬਹੁਤ ਕੁਝ ਜਿਹੜਾ ਹੈ ਉਹ ਆਪਸ ਦੇ ਵਿੱਚ ਸਾਡਾ ਸਾਂਝਾ ਹੈ। ਔਰ ਅਸੀਂ ਸਾਡੇ ਦਰਸ਼ਕਾਂ ਵੱਲੋਂ ਇਹ ਕਿਹਾ ਗਿਆ ਵੀ ਇਸ ਬਾਰੇ ਤੁਸੀਂ ਹੋਰ ਵੀ ਗੱਲ ਕਰਿਆ ਕਰੋ। ਸੋ ਅਸੀਂ ਇਸ ਗੱਲ ਨੂੰ ਵੀ ਮੱਦੇ ਨਜ਼ਰ ਰੱਖਾਂਗੇ। ਪਰ ਅੱਜ ਕਿਉਂਕਿ ਸਾਡਾ ਓਪਨਿੰਗ ਸੈਗਮੈਂਟ ਮੋਦੀ ਦੀ ਜਿਹੜੀ ਕੱਲ ਦੀ ਨੇਸ਼ਨ ਨੂੰ ਐਡਰੈਸ ਕਰਨ ਵਾਲੀ ਸਪੀਚ ਹੈ, ਲਗਭਗ 17 ਮਿੰਟ ਦੀ ਉਹਨਾਂ ਦੀ ਉਹ ਸਪੀਚ, ਔਰ ਉਸ ਨੂੰ ਲੈ ਕੇ ਕਿਉਂਕਿ ਇੰਨਾ ਸਾਰਾ ਦੇਸ਼ ਐਕਸਾਈਟਡ ਸੀ ਕਿ ਬਹੁਤ ਸਾਰੇ ਜਿਹੜੇ ਨੇ ਉਹ ਆਪਣੇ ਟੀਵੀ ਸਟੇਸ਼ਨਾਂ ਦੇ ਕੋਲ ਬੈਠੇ ਔਰ ਸਾਰਾ ਨੇਸ਼ਨ ਜਿਹੜਾ ਇੱਕ ਸਟਨ ਹੋ ਕੇ ਬੈਠਾ ਸੀ ਕਿ ਮੋਦੀ ਜੀ ਨੇ ਪਤਾ ਨਹੀਂ ਕਿਹੜਾ ਝੋਲੇ ਚੋਂ ਸੱਪ ਕੱਢਣਾ। ਔਰ ਫਿਰ ਇਹ ਵੀ ਸੀ ਕਿ ਆਮ ਤੌਰ ਤੇ ਮੋਦੀ ਜਦੋਂ ਨੇਸ਼ਨ ਨੂੰ ਐਡਰੈਸ ਕਰਦਾ ਹੈ ਤੇ ਸ਼ਾਮ 8 ਵਜੇ ਦਾ ਟਾਈਮ ਹੁੰਦਾ ਹੈ, ਪਰ ਕੱਲ 4 ਵਜੇ ਦਾ ਟਾਈਮ ਸੀ। ਲੋਕਾਂ ਨੇ ਕਿਹਾ ਵੀ ਇਹ ਪਹਿਲਾਂ 8 ਦਾ ਵੀ ਜੋਤਸ਼ੀਆਂ ਨੇ ਕੱਢਿਆ ਹੋਏਗਾ। ਉਹਨਾਂ ਕਿਹਾ ਵੀ ਇਹ ਜਿਹੜਾ 4 ਵਜੇ ਦਾ ਟਾਈਮ ਰੱਖਿਆ ਮੋਦੀ ਨੇ ਆਉਂਦਿਆਂ ਹੀ ਜਿਹੜਾ ਉਹ ਚੀਨ ਦੇ ਖਿਲਾਫ ਜਿਹੜਾ ਉਹ ਜੰਗ ਦਾ ਐਲਾਨ ਕਰ ਦੇਣਾ, ਕਿਉਂਕਿ 2 ਦਿਨ ਪਹਿਲਾਂ ਹੀ ਜਿਹੜੀ ਹੈ ਆਲਮੋਸਟ ਕੱਲ ਅਸੀਂ ਇਸ ਦਾ ਜ਼ਿਕਰ ਕੀਤਾ ਸੀ ਕਿ ਕਿਵੇਂ 50 ਤੋਂ ਜ਼ਿਆਦਾ ਜਿਹੜੀਆਂ ਐਪਸ ਨੇ, ਬਹੁਤੀਆਂ ਉਹਨਾਂ ਚੋਂ ਚਾਈਨੀਜ਼ ਨੇ, ਉਹਨਾਂ ਦੇ ਉੱਤੇ ਪਾਬੰਦੀ ਲਾ ਦਿੱਤੀ ਗਈ ਹੈ। ਔਰ ਇਸ ਸਾਰੇ ਦੇ ਨਾਲ ਜਿਹੜਾ ਮਾਹੌਲ ਸਿਰਜਿਆ ਗਿਆ, ਔਰ ਇਹ ਵੀ ਨੇ ਹਾਲਾਂ ਕੱਲ ਜਿਹੜੀ ਲੈਫਟੀਨੈਂਟ ਕਰਨਲ ਭਾਰਤੀ ਸਾਈਡ ਤੋਂ ਹਰਿੰਦਰ ਸਿੰਘ ਔਰ ਚਾਈਨੀਜ਼ ਸਾਈਡ ਦੇ ਮੇਜਰ ਜਨਰਲ ਦੀ ਵੀ ਮੁਲਾਕਾਤ ਸੀ ਜਿਹੜੀ ਬੇਸਿੱਟਾ ਰਹੀ, ਕਿਉਂਕਿ ਜ਼ਾਹਰ ਹੈ ਕਿ ਚੀਨ ਨੇ ਤਾਂ ਹੁਣ ਅਗਲਾ ਕਦਮ ਦੇਖਣਾ। ਔਰ ਅਸੀਂ ਦੇਖ ਰਹੇ ਹਾਂ ਕਿ ਇਹ ਤਾਂ ਲਾਈਨ ਆਫ ਐਕਚੁਅਲ ਕੰਟਰੋਲ ਦੇ ਉੱਤੇ ਗਲਵਾਨ ਵੈਲੀ ਜਾਂ ਕੱਲ ਦੀ ਮੀਟਿੰਗ ਚਸ਼ੂਲ ਦੇ ਵਿੱਚ ਸੀ ਉਹਦੇ ਚ ਹੈ, ਲੇਕਿਨ ਜਿਹੜੀ ਮੈਕਮੋਨ ਲਾਈਨ ਜਿਹੜੀ ਹੈ ਆਲਰੇਡੀ ਡਿਸਾਈਡਡ ਵੀ ਹੈ ਇੱਕ ਤਰ੍ਹਾਂ ਦੇ ਨਾਲ। ਉਸ ਦੇ ਵਿੱਚ ਵੀ ਖਾਸ ਤੌਰ ਤੇ ਜਿਸ ਦੇ ਵਿੱਚ ਸਾਊਥ ਤਿੱਬਤ ਜਿਹਨੂੰ ਕਿਹਾ ਜਾਂਦਾ ਚੀਨੀਆਂ ਵੱਲੋਂ, ਇਹ ਅਰੁਣਾਚਲ ਪ੍ਰਦੇਸ਼ ਕਹਿੰਦੇ ਨੇ, ਉਸ ਦੇ ਵਿੱਚ ਵੀ ਜਿਹੜਾ ਹੈ ਚੀਨ ਦਾ ਬਿਲਡਅਪ ਕਾਫੀ ਤੇਜ਼ੀ ਨਾਲ ਹੋ ਰਿਹਾ। ਕਿਉਂਕਿ ਜਿਵੇਂ ਭਾਰਤ ਆਪਣਾ, ਜਿਹਨੂੰ ਅਸੀਂ ਉਹ ਇੱਕ ਸ਼ੇਖੀਆਂ ਮਾਰਨਾ ਇੱਕ ਟਰਮ ਯੂਜ਼ ਹੁੰਦੀ ਸੀ, ਜਾਂ ਫੁਕਰੀਆਂ ਮਾਰਨਾ ਵੀ ਕਹਿੰਦੇ ਸੀ, ਕਿ ਹੁਣ ਭਾਰਤ ਨੇ ਬਿਲਕੁਲ ਗਲਵਾਨ ਵੈਲੀ ਵਾਲੇ ਪਾਸਿਓਂ ਜਿਹੜਾ ਉਹ 3 ਮੀਲ ਦੇ ਫਾਸਲੇ ਦੇ ਉੱਤੇ ਜਿੱਥੇ ਟੈਂਕ ਔਰ ਵੱਡੇ ਜਹਾਜ਼ ਔਰ ਦੂਸਰੇ ਤਾਇਨਾਤ ਕੀਤੇ ਨੇ, ਇਹ ਬੜੇ ਫਖਰ ਦੇ ਨਾਲ ਉਹਨਾਂ ਦੇ ਮੀਡੀਆ ਵੱਲੋਂ ਕਿਹਾ ਗਿਆ ਕਿ ਜੀ ਜਿਹੜੀਆਂ ਇਜ਼ਰਾਈਲ ਦੀਆਂ ਬਣੀਆਂ ਸਪਾਈਡਰ ਡਿਫੈਂਸ ਸਿਸਟਮ ਮਿਸਲਸ ਨੇ ਉਹ ਵੀ ਉੱਥੇ ਅਸੀਂ ਲਾ ਦਿੱਤੀਆਂ। ਆਕਾਸ਼ ਮਿਸਾਈਲ ਸਿਸਟਮ ਜਿਹੜਾ ਭਾਰਤ ਨੇ ਬਣਾਇਆ ਰੂਸ ਦੀ ਮਦਦ ਨਾਲ ਉਹ ਵੀ ਲਾ ਦਿੱਤਾ ਹੈ। ਔਰ ਭਾਰਤ ਭਰ ਦੇ ਜਿਹੜੇ ਸਾਡੇ ਕੀ ਸਟਰਕਚਰ ਨੇ ਜਾਂ ਇੰਸਟਾਲਮੈਂਟ ਜਿਹੜੀਆਂ ਉਹਨਾਂ ਦੀਆਂ ਇੰਸਟਾਲੇਸ਼ਨਸ ਨੇ, ਉਹਨਾਂ 'ਚ ਵੀ ਅਸੀਂ ਜਿਹੜੀ ਇਜ਼ਰਾਈਲ ਦੀ ਬਣੀ ਹੋਈ ਸਪਾਈਡਰ ਮਿਸਾਈਲ ਜਿਹੜੀ ਹੈ ਤਾਇਨਾਤ ਕਰ ਦਿੱਤੀ ਹੈ। ਹੁਣ ਆਪਣੇ ਵੱਲੋਂ ਤੇ ਉਹ ਜਿਹੜਾ ਇਹਨਾਂ ਦੇ ਘਿਸਿਆ ਪਿਟਿਆ ਚਾਣਕਿਆ ਦਾ ਫਾਰਮੂਲਾ ਲਾਗੂ ਕਰ ਰਹੇ ਸੀ ਕਿ ਭਾਈ ਜੇ ਤੁਸੀਂ ਗੱਲਬਾਤ ਕਰਨੀ ਹੈ ਤੇ ਵਿਦ ਸਟਰੈਂਥ ਕਰੋ, ਪਰ ਚੀਨ ਜਿਹਨੇ ਕਈ ਘਾਟਾਂ ਦਾ ਪਾਣੀ ਪੀਤਾ ਹੋਇਆ, ਉਹਨਾਂ ਨੇ ਇਹਨਾਂ ਦੇ ਉਸ ਲੈਫਟੀਨੈਂਟ ਜਨਰਲ ਨੂੰ ਵੀ ਉਵੇਂ ਹੀ ਮੋੜਿਆ। ਔਰ ਜਦੋਂ ਤੁਸੀਂ ਝੂਠ ਦਾ ਔਰ ਕਾਵਰਡਿਸ ਦਾ ਲੈਵਲ ਦੇਖਦੇ ਹੋ, ਜ਼ਾਹਰ ਹੈ ਕਿ ਵੀ ਅਸੀਂ ਜਦੋਂ ਕੱਲ ਇਹ ਇਹਨਾਂ ਦੇ ਜਿਹੜੀਆਂ 50 ਤੋਂ ਜ਼ਿਆਦਾ ਜਿਹੜੀਆਂ ਨੇ ਐਪਸ ਉਹਨਾਂ ਦੇ ਬੈਨ ਕਰਨ ਦੀ ਗੱਲ ਕੀਤੀ, ਤੇ ਹੁਣ ਜਿਹੜੀ ਗੱਲ ਸਾਹਮਣੇ ਆਈ ਹੈ ਔਰ ਭਾਰਤੀ ਮੀਡੀਆ 'ਚ ਜ਼ਾਹਰ ਹੈ ਡਿਸਕਸ ਹੋ ਰਹੀ ਹੈ ਕਿ 2 ਦਿਨ ਪਹਿਲਾਂ ਜਿਹੜਾ ਹੁਣ ਟਿਕਟੌਕ ਬੈਨ ਹੁੰਦਾ, 2 ਦਿਨ ਪਹਿਲਾਂ ਟਿਕਟੌਕ ਨੇ 30 ਕਰੋੜ ਰੁਪਈਆ ਜਿਹੜਾ ਪ੍ਰਾਈਮ ਮਿਨਿਸਟਰ ਕੇਅਰ ਫੰਡ ਦੇ ਨਾਂ ਥੱਲੇ ਰਿਲੀਫ ਫੰਡ ਜਿਹੜਾ ਉਹਦੇ ਆਪਣੇ ਨਾਂ ਹੈ ਮੋਦੀ ਦੇ, ਉਹ ਕੋਈ ਆਫੀਸ਼ੀਅਲ ਅਕਾਊਂਟ ਨਹੀਂ ਹੈ ਜਿਹੜਾ ਪ੍ਰਾਈਮ ਮਿਨਿਸਟਰ ਰਿਲੀਫ ਫੰਡ ਹੁੰਦਾ ਹੈ, ਉਹਦੇ 'ਚ ਇਹਨੇ ਟਿਕਟੌਕ ਵਾਲਿਆਂ ਨੇ 30 ਕਰੋੜ ਰੁਪਈਆ ਡੋਨੇਟ ਕੀਤਾ 2 ਦਿਨ ਪਹਿਲੇ। ਦੂਸਰੀ ਜਿਹੜੀ ਇਹਨਾਂ ਦੀ ਜ਼ੋਮੀ ਕੰਪਨੀ ਹੈ ਉਹਨਾਂ ਨੇ 10 ਕਰੋੜ ਦਿੱਤਾ ਹੈ, ਔਰ ਬੁਆਵੇ ਨੇ ਜਿਹੜਾ ਉਹ 7 ਕਰੋੜ ਦਿੱਤਾ ਹੈ। ਹੁਣ ਜੇ ਤੁਸੀਂ ਇਸ ਸਾਰੇ ਨੂੰ ਦੇਖੋ ਕਿ ਭਾਈ ਇਹੀ ਆਲਮੋਸਟ 50 ਕਰੋੜ ਦੇ ਨੇੜੇ ਤੇੜੇ ਜਾ ਕੇ ਪਹੁੰਚ ਜਾਂਦਾ ਹੈ। ਸੋ ਜਿਹੜੀਆਂ ਕੰਪਨੀਆਂ 2 ਦਿਨ ਪਹਿਲਾਂ ਦੇ ਰਹੀਆਂ ਨੇ, ਸੋ ਜ਼ਾਹਰ ਹੈ ਕਿ ਵੀ ਇਹ ਮੋਦੀ ਨੇ ਵੀ, ਔਰ ਜਦੋਂ ਇਹਨਾਂ ਨੂੰ ਟਿਕਟੌਕ ਵਾਲਿਆਂ ਨੂੰ ਵੀ ਪੁੱਛਿਆ ਗਿਆ ਕਿ ਜੀ ਕੀ ਹੈ ਚਾਈਨਾ ਦੇ ਵਿੱਚ, ਉਹਨਾਂ ਨੇ ਕਿਹਾ ਇਹ ਜਿਹੜਾ ਟੈਂਪਰੇਰੀ ਹੈ। ਸੋ ਜ਼ਾਹਰ ਹੈ ਜਿਵੇਂ ਅਸੀਂ ਕੱਲ ਜ਼ਿਕਰ ਕੀਤਾ ਸੀ ਕਿ ਜਿਸ ਤੇਜ਼ੀ ਨਾਲ RSS ਨੇ ਚੀਨ ਦੇ ਦੌਰੇ ਕੀਤੇ ਨੇ, ਮੋਦੀ ਚੀਫ ਮਿਨਿਸਟਰ ਹੁੰਦੇ ਆ 5 ਵਾਰ ਗਿਆ ਚਾਈਨਾ,
ਪ੍ਰਾਈਮ ਮਿਨਿਸਟਰ ਬਣਨ ਤੋਂ ਬਾਅਦ 18 ਮੁਲਾਕਾਤਾਂ ਸ਼ੀ ਜਿਨਪਿੰਗ ਨਾਲ ਹੋਈਆਂ, ਸੁਬਰਾਮਨੀਅਮ ਸਵਾਮੀ ਤੁਰਿਆ ਹੁੰਦਾ ਹੈ, ਔਰ ਇਹ ਸਾਰੀ ਜਦੋਂ ਕਿ ਪਿਛਲੇ ਪੀਰੀਅਡ ਦੇ ਵਿੱਚ ਵੀ ਆਪਸੀ ਖਿੱਚੋਤਾਣ ਵੀ ਰਹੀ ਹੈ। ਮਾਨਸਰੋਵਰ ਵਾਲਾ ਰਸਤਾ ਨਹੀਂ ਰੋਕਿਆ ਗਿਆ ਕਿਉਂਕਿ ਸੁਬਰਾਮਨੀਅਮ ਸਵਾਮੀ RSS ਦਾ ਆਈਡੀਆਲੌਗ ਕਹਿੰਦਾ ਕਿ ਜੀ ਮੈਂ ਖੁਲਾਇਆ। ਫਿਰ ਉਹਨੇ ਇਹ ਵੀ ਦਾਅਵਾ ਕੀਤਾ ਕਿ ਚੀਨ ਨੂੰ ਸਾਡੇ ਹਿੰਦੂਤਵਾਦ ਦੇ ਏਜੰਡੇ ਨਾਲ ਕੋਈ ਪ੍ਰੋਬਲਮ ਨਹੀਂ ਹੈ। ਉਹ ਕਹਿੰਦਾ ਉਹ ਤਾਂ ਸਾਨੂੰ ਕਹਿੰਦੇ ਹੀ ਹਿੰਦੂ ਨੇਸ਼ਨ ਨੇ, ਔਰ ਜਿਹੜੇ ਨੇ ਇੱਥੇ ਵਾਲੇ ਤਾਂ ਅਜੇ ਤੱਕ ਮੰਨਣ ਨੂੰ ਤਿਆਰ ਨਹੀਂ, ਪਰ ਚਾਈਨਾ ਸਾਨੂੰ ਰੈਕਗਨਾਈਜ਼ ਕਰਦਾ। ਸੋ ਮੈਂ ਇਹ ਕੱਲ ਵੀ ਜ਼ਿਕਰ ਕੀਤਾ ਸੀ ਕਿ ਕਿਵੇਂ ਚੀਨ ਨੇ ਇਹਨਾਂ ਨੂੰ ਟਿਕਾਇਆ ਹੋਇਆ, ਲੇਕਿਨ ਇਹਦੇ ਬਾਵਜੂਦ ਜਦੋਂ ਤੁਸੀਂ ਕਹਿੰਦੇ ਹੋ ਕਿ ਵੀ ਹੋਪਿੰਗ ਅਗੇਂਸਟ ਹੋਪ ਇਜ਼ ਦਾ ਹਿਊਮਨ ਨੇਚਰ, ਕਿ ਆਸ ਤੋਂ ਬਾਅਦ ਵੀ ਆਸ ਕਰਨਾ, ਨਿਰਾਸ਼ ਹੋਣ ਤੋਂ ਬਾਅਦ ਵੀ ਆਸ ਕਰਨਾ। ਸੋ ਜ਼ਾਹਿਰ ਹੈ ਕਿ ਮੋਦੀ ਤੋਂ ਇਹ ਆਸ ਸੀ ਬਹੁਤਿਆਂ ਨੂੰ ਕਿ ਸ਼ਾਇਦ ਜਿਹੜਾ ਹੁਣ ਉਹਨੇ 8 ਵਜੇ ਦੀ ਬਜਾਏ 4 ਵਜੇ ਦਾ ਟਾਈਮ ਕੀਤਾ ਹੈ ਔਰ ਉਹ ਸਪੈਸ਼ਲ ਉਹਨੇ ਨੇਸ਼ਨ ਨੂੰ ਐਡਰੈਸ ਰੱਖਿਆ, ਜ਼ਰੂਰ ਜਿਹੜਾ ਕੋਈ ਖੜਪਾ ਸੱਪ ਕੱਢੇਗਾ ਆਪਣੇ ਝੋਲੇ ਚੋਂ। ਪਰ ਇਹ ਵੀ ਨਹੀਂ ਕਹਿਣ ਨੂੰ ਜੀ ਕਰਦਾ ਕਿ ਜੀ ਖੋਦਿਆ ਪਹਾੜ ਤੇ ਨਿਕਲਿਆ ਚੂਹਾ ਤੇ ਉਹ ਵੀ ਮਰਿਆ ਹੋਇਆ, ਉਹ ਚੂਹਾ ਵੀ ਨਹੀਂ ਨਿਕਲਿਆ। ਉਹਨੂੰ ਦੇਖ ਕੇ ਤਾਂ ਮੈਂ ਇੱਕ ਬਰੀਫ ਕਮੈਂਟ ਕੀਤਾ ਕਿਸੇ ਵੀਰ ਨੇ, ਉਹਨੇ ਕਿਹਾ ਕਿ ਜੀ ਗੱਲ ਇਹ ਹੈ ਕਿ ਆਪਣੇ ਬੱਚਿਆਂ ਨੂੰ ਚਿੜੀਆ ਘਰ ਜ਼ਰੂਰ ਲੈ ਕੇ ਜਾਇਆ ਕਰੋ, ਜ਼ਰੂਰ ਜਦੋਂ ਛੋਟੇ ਹੁੰਦੇ ਨੇ, ਤਾਂ ਕਿ ਜਦੋਂ ਵੱਡੇ ਹੋ ਜਾਣ ਉਹਨਾਂ ਨੂੰ ਗਧੇ ਤੇ ਸ਼ੇਰ 'ਚ ਫਰਕ ਪਤਾ ਹੋਏ। ਕਹਿੰਦੇ ਵੀ ਹੁਣ ਤੁਸੀਂ ਉਹਨਾਂ ਨੂੰ ਨਾ ਗਧਾ ਦਿਖਾਇਆ ਹੁੰਦਾ ਨਾ ਸ਼ੇਰ ਦਿਖਾਇਆ ਹੁੰਦਾ, ਉਹ ਗਧੇ ਨੂੰ ਹੀ ਸ਼ੇਰ ਸਮਝੀ ਜਾਂਦੇ ਨੇ। ਔਰ ਕਹਿੰਦੇ ਵੀ ਆਹੀ ਸਾਡੇ ਨਾਲ ਹੋਇਆ, ਜੇ ਇਹਨੂੰ ਗਧੇ ਨੂੰ ਅਸੀਂ ਦੇਖਿਆ ਹੁੰਦਾ ਕਿ ਵੀ ਇਹ ਤਾਂ ਗਧਾ ਹੈ ਔਰ ਇਹਨੂੰ ਅਸੀਂ ਸ਼ੇਰ ਨਾ ਸਮਝਦੇ, ਵੀ ਬਹੁਤਾ ਮੁਲਕ ਇਹਨੂੰ 56 ਇੰਚ ਦੀ ਛਾਤੀ ਵਾਲਾ ਜਿਹੜਾ ਉਹ ਸ਼ੇਰ ਸਮਝ ਕੇ ਜਿਹੜਾ ਉਹਨਾਂ ਨੇ ਇਹਨੂੰ ਬੈਕ ਕੀਤਾ। ਗੱਲ ਇਹੀ ਨਹੀਂ ਹੈ। ਈਵਨ ਇਹ ਗੱਲ ਉਹਨਾਂ ਦੇ ਮੈਂਬਰ ਪਾਰਲੀਮੈਂਟ ਓਵੈਸੀ ਨੇ ਵੀ ਕਹੀ ਕਿ ਵੀ 16 ਮਿੰਟ 'ਚ ਚੀਨ ਬਾਰੇ ਤਾਂ ਕੀ ਕਹਿਣਾ ਸੀ। ਹਾਂ, ਇੱਕ ਲਫ਼ਜ਼ ਉਹਨੇ ਚਨਾ ਜ਼ਰੂਰ ਕਿਹਾ, ਉਹਨੇ ਕਿਹਾ ਵੀ ਚਨਾ ਵੀ ਇੰਨਾ ਹੌਲੀ ਜਿਹੀ ਕਹਿ ਰਿਹਾ ਸੀ ਕਿਤੇ ਚੀਨੀ ਇਹ ਨਾ ਸਮਝਾਣ ਕਿ ਚੀਨੀ ਕਿਹਾ, ਔਰ ਚਨਾ ਵੀ ਇਸ ਕੰਟੈਕਸਟ ਉਹਨੇ ਕਿਹਾ। ਉਹਨੇ ਮੋਦੀ ਦਾ ਇਹ ਸਾਰਾ ਭਾਸ਼ਣ ਇਸ ਦੇ ਉੱਤੇ ਸੀ ਕਿ ਜੀ ਅਸੀਂ ਅੱਜ ਤੋਂ ਬਾਅਦ ਵੀ ਲੈ ਕੇ ਅਗਲੇ 4 ਮਹੀਨੇ ਜਿਹੜਾ ਉਹ 80 ਕਰੋੜ ਭਾਰਤ ਦੇ ਗਰੀਬਾਂ ਨੂੰ, ਔਰ ਉਹਨਾਂ ਦੀ ਜਿਹੜੀ ਇਹ ਸਕੀਮ ਵੀ ਹੈ, ਇਸ ਤੋਂ ਅੰਦਾਜ਼ਾ ਹੋ ਜਾਏਗਾ ਕਿ ਵੀ ਭਾਰਤ ਕਿੰਨੀ ਵੱਡੀ ਮਾਰਕੀਟ ਹੈ ਜਿਹਦਾ ਝੂਠੇ ਵੇਚਦੇ ਰਹੇ ਨੇ। ਇਸ ਦਾ ਉਹਨਾਂ ਦਾ ਇਹ ਸਕੀਮ ਦਾ ਨਾਮ ਹੈ ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ। ਹੁਣ ਇਹ ਗਰੀਬਾਂ ਦਾ ਕਲਿਆਣ ਵੀ ਕਰਨਾ ਹੈ, ਗਰੀਬਾਂ ਨੂੰ ਅੰਨ ਵੀ ਦੇਣਾ ਹੈ, ਤੇ ਕਿੰਨਿਆਂ ਨੂੰ ਦੇ ਰਹੇ ਨੇ? 80 ਕਰੋੜ। ਹੁਣ 80 ਕਰੋੜ ਜੇ ਭਾਰਤ ਦੇ ਵਿੱਚ ਉਹ ਨੇ ਜਿਨ੍ਹਾਂ ਨੂੰ ਖਾਣ ਦੇ ਲਈ ਕੀ ਦੇ ਰਹੇ ਨੇ ਮਹੀਨੇ ਦਾ 5 ਕਿਲੋ ਜਾਂ ਕਣਕ ਤੇ ਜਾਂ ਚਾਵਲ, ਤੇ ਫਿਰ ਹੌਲੀ ਜਿਹੀ ਉਹਨੇ ਕਿਹਾ ਚਨਾ 5 ਕਿਲੋ ਚਨਾ। ਉਹਨੇ ਕਿਹਾ ਵੀ ਉਹਨੂੰ ਲੱਗਾ ਕਿਤੇ ਚੀਨੀ ਨਾ ਨਿਕਲ ਜਾਏ ਮੂੰਹ ਚ। ਹੁਣ ਪਹਿਲੀ ਗੱਲ ਤਾਂ ਇਹ ਦੇਖਣ ਵਾਲੀ ਹੈ ਕਿ ਵੀ ਇਹ 80 ਕਰੋੜ ਗਰੀਬਾਂ ਵਾਲਾ ਮੁਲਕ ਕਿਹੜੇ ਪਾਸਿਓਂ ਦੁਨੀਆ ਦੀ ਜਿਹੜੀ ਹੈ ਇੱਕ ਵੱਡੀ ਮਾਰਕੀਟ ਬਣ ਗਿਆ। ਹੁਣ ਤੱਕ ਤਾਂ ਇਹ ਵੈਸਟਰਨ ਵਰਲਡ ਨੂੰ ਇਹਨਾਂ ਨੂੰ ਇਹੀ ਕਹਿੰਦੇ ਰਹੇ ਨੇ ਕਿ ਜੀ ਦੇਖੋ ਸਾਡੀ 800 ਮਿਲੀਅਨ ਦੀ ਜਿਹੜੀ ਹੈ ਕੰਜ਼ਿਊਮਰ ਮਾਰਕੀਟ ਹੈ। ਹੁਣ 80 ਕਰੋੜ ਤਾਂ ਉਹ ਰੱਖੋ ਜਿਨ੍ਹਾਂ ਨੇ ਇੱਕ ਮਹੀਨੇ 'ਚ 5 ਕਿਲੋ ਕਣਕ ਜਾਂ 5 ਕਿਲੋ ਚਾਵਲ, ਇਹ ਨਹੀਂ ਹੈ ਵੀ ਕਣਕ ਦੇ ਜਾਣਾ, ਉਹਨਾਂ ਦੋਨਾਂ ਚੋਂ ਇੱਕ, ਜਾਂ ਕਣਕ 5 ਕਿਲੋ, ਹੁਣ 8 ਬੰਦਿਆਂ ਦਾ ਟੱਬਰ ਤੇ 5 ਕਿਲੋ ਚਨਾ। ਹੁਣ ਇਹ ਜਿਹੜਾ ਹੈ ਇਹਦੇ ਨਾਲ ਉਹਨਾਂ ਨੇ ਗੁਜ਼ਾਰਾ ਕਰਨਾ। ਹੁਣ ਉਹਨਾਂ ਨੇ ਅਮਰੀਕਾ ਦੇ ਕਿਹੜੇ ਬ੍ਰਾਂਡ ਖਰੀਦਣੇ ਨੇ ਜਾਂ ਯੂਰਪ ਦੇ ਵਿੱਚ ਕਿਹੜੇ ਉਹਨਾਂ ਦੇ ਨੇ ਜਿਹੜਾ ਉਹਨਾਂ ਤੋਂ ਲੈਣਾ, ਜਿਹੜੇ ਵਿਚਾਰੇ ਮਹੀਨੇ ਦੇ 5 ਕਿਲੋ ਚਨੇ ਔਰ 5 ਕਿਲੋ ਕਣਕ ਜਾਂ ਚੌਲਾਂ ਦੇ ਨਾਲ ਗੁਜ਼ਾਰਾ ਕਰਨਗੇ। ਸੋ ਇਸ ਗੱਲ ਨੇ ਇਹਨਾਂ ਦਾ, ਔਰ ਦੇਖਣ ਵਾਲੀ ਗੱਲ ਇਹ ਹੈ ਕਿ ਵੀ ਜਿਹੜੀ ਬੜੀ ਵੱਡੀ ਹੈ ਆਪਣੀ ਇਕਨੋਮੀ ਕਹਿੰਦੇ ਨੇ। ਹੁਣ ਅਮਰੀਕਾ 'ਚ ਭਾਵੇਂ ਅਸੀਂ ਜੋ ਮਰਜ਼ੀ ਕਹੀਏ, ਅਸੀਂ ਟਰੰਪ ਦੇ ਕ੍ਰਿਟਿਕ ਵੀ ਹੈ, ਟਰੰਪ ਐਡਮਿਨਿਸਟ੍ਰੇਸ਼ਨ ਦੇ, ਉਹਨਾਂ ਦੀਆਂ ਨੀਤੀਆਂ ਦੇ, ਪਰ ਤੁਸੀਂ ਅਮਰੀਕਾ ਦੇ ਵਿੱਚ ਕੱਲ ਹੀ ਮੇਰੀ ਲਾਸ ਵੇਗਸ ਇੱਕ ਸਾਡੇ ਵੀਰ ਨੇ ਉਹਨਾਂ ਨਾਲ ਗੱਲ ਹੋ ਰਹੀ ਸੀ। ਮੈਂ ਕਿਹਾ ਤੁਹਾਡਾ ਕਾਰੋਬਾਰੀ ਸਿਸਟਮ ਤਾਂ ਕਾਫੀ ਸਫਰ ਕੀਤਾ ਹੋਣਾ, ਲੇਕਿਨ ਮੈਨੂੰ ਹਿਊਸਟਨ ਤੋਂ ਵੀ ਕਿਸੇ ਨੇ ਕਿਹਾ, ਕਹਿੰਦੇ ਜੀ ਜਿਹੜੇ ਪੀਜ਼ੇ ਵਾਲੇ ਨੇ ਔਰ ਸਟੋਰਾਂ ਵਾਲਿਆਂ ਦੇ ਤਾਂ ਜਿਹੜੇ ਸਾਰੇ ਘਾਟੇ ਪਿਛਲੇ ਵੀ ਪੂਰੇ ਹੋ ਗਏ। ਮੈਂ ਕਿਹਾ ਜੀ ਇਹ ਕਹਿੰਦਾ ਜੀ ਮਤਲਬ ਹਰ ਇੱਕ ਦੇ ਖਾਤੇ ਦੇ ਵਿੱਚ ਡਾਲਰਾਂ ਦੇ ਡਾਲਰ ਪਈ ਜਾਂਦੇ ਨੇ ਫੈਡਰਲ ਸਿਸਟਮ ਦੇ ਥੱਲੇ, ਔਰ ਜਿਨ੍ਹਾਂ ਨੇ ਕਦੇ ਵੀ ਨਹੀਂ ਕਮਾਏ ਸੀ ਉਹਨਾਂ ਨੂੰ ਉਹ ਵੀ ਮौज ਕਰਨ ਲੱਗੇ ਹੋਏ ਨੇ।
ਸੋ ਮੈਂ ਸਮਝਦਾ ਵੀ ਇਹ ਇੱਕ ਆਪਣੇ ਆਪ ਦੇ ਵਿੱਚ ਜਦੋਂ ਅਸੀਂ ਡੈਮੋਕ੍ਰੇਸੀਜ਼ ਦਾ ਜ਼ਿਕਰ ਕਰਦੇ ਆ ਜਾਂ ਇਹ ਤਾਂ ਕੰਪੇਅਰ ਕਰਦੇ ਰਹੇ ਜੀ ਤੁਸੀਂ ਜਿਹੜੀ ਆ ਉਹ ਗ੍ਰੇਟੈਸਟ ਡੈਮੋਕ੍ਰੇਸੀ ਉਹ ਸੀ ਲਾਰਜੈਸਟ ਡੈਮੋਕ੍ਰੇਸੀ ਹੈ ਸਾਡੇ ਜਿਹਨੇ ਸਾਡੇ ਕੋਲ ਇੰਨੀ ਵੱਡੀ ਵਰਕ ਫੋਰਸ ਇੰਨੀ ਵੱਡੀ ਸਾਡੀ ਕੰਜ਼ਿਊਮਰ ਮਾਰਕੀਟ ਸੋ ਕੰਜ਼ਿਊਮਰ ਮਾਰਕੀਟ ਦਾ ਵੀ ਜਲੂਸ ਇਹਨਾਂ ਦਾ ਨਿਕਲ ਗਿਆ ਵੀ 80 ਕਰੋੜ ਤਾਂ ਜਿਹੜੇ ਨੇ ਉਹ 5 ਕਿਲੋ ਕਣਕ ਔਰ 5 ਕਿਲੋ ਜਿਹੜੇ ਨੇ ਚਣਿਆਂ ਦੇ ਮੁਤਾਜ ਨੇ। ਦੂਸਰਾ ਪਾਰਟ ਅਸੀਂ ਦੇਖਦੇ ਹਾਂ ਕਿ ਇਸ ਸਾਰੇ ਦੇ ਉੱਤੇ ਵੀ 90,000 ਕਰੋੜ ਰੁਪਈਆ ਉਹ ਕਹਿ ਰਹੇ ਨੇ ਕਿ ਜੀ ਅਸੀਂ ਖਰਚ ਕਰ ਰਹੇ ਪਰ ਇਹਦੇ ਥੱਲੇ ਕੀ ਹੈ ਕਿ ਜਿਨ੍ਹਾਂ ਨੂੰ ਪਹਿਲਾਂ ਥੋੜੀ ਬਹੁਤ ਰਾਹਤ ਦਿੱਤੀ ਸੀ ਉਹ ਤਾਂ ਕਹਿਣ ਨੂੰ ਉਹਨੇ ਜਿਵੇਂ ਥੁੱਕੀ ਵੜੇ ਪਕਾਉਂਦਾ ਹੈ ਇਹਦੇ ਤਾਂ ਕੋਈ ਸ਼ੱਕ ਨਹੀਂ ਹੈ ਕਿ ਮੋਦੀ ਉਹਦੀ ਵੈਸੇ ਸ਼ਕਲ ਦੇਖਿਆ ਮੈਨੂੰ ਇਹ ਲੱਗਦਾ ਵੀ ਉਹ ਜਿਵੇਂ ਅਸੀਂ ਪਹਿਲੇ ਦਿਨ ਵੀ ਕਿਹਾ ਸੀ ਕਿ ਭਾਈ ਜਿਵੇਂ ਕਿਸੇ ਥੱਲੋਂ ਬੇਸਮੈਂਟ ਚੋਂ ਪੁੱਟ ਕੇ ਕੱਢਿਆ ਹੁੰਦਾ ਹੈ ਨਾ ਉਹਦਾ ਤੁਸੀਂ ਸ਼ਕਲ ਦੇਖੋ ਕਿ ਵੀ ਉੜ ਗਿਆ ਸਭ ਕੁਝ ਕਿਉਂਕਿ ਇੱਕ ਸਟੇਜ ਹੁੰਦੀ ਹੈ ਜਿਹੜਾ ਫਰਾਡ ਹੁੰਦਾ ਹੈ ਰਾਮਦੇਵ ਜਿਹੜਾ ਇਹਨਾਂ ਦਾ ਖੜਾ ਕੀਤਾ RSS ਦਾ ਐਮਬੈਸਡਰ ਸੀ ਜਿਵੇਂ ਉਹਨੇ ਜਿਹੜੀ ਹੈ ਉਹ ਸਾਡੇ ਲਹਿੰਦੇ ਪੰਜਾਬੀਆਂ ਦੀ ਗੱਲ ਕਰੀਏ ਵੀ ਚਵਲ ਮਾਰ ਰਹੀ ਹੈ ਕਿ ਜੀ ਮੈਂ ਦਵਾਈ ਕੱਢਤੀ ਦੂਜੀ ਉਹੀ ਸੂਬੇ ਬੈਨ ਕਰ ਰਹੇ ਨੇ ਜਿਨ੍ਹਾਂ ਨੇ ਜ਼ਮੀਨਾਂ ਦਿੱਤੀਆਂ ਸੀ ਕਿ ਸਵਾਮੀ ਜੀ ਯੋਗਾ ਫਲਾਣਾ ਟਮਕਾ ਇਹਨਾਂ ਨੂੰ ਆ ਕੇ ਵੇਚਦੇ ਨੇ ਕਿ ਜੀ ਯੋਗਾ ਸਭ ਬਿਮਾਰੀਆਂ ਦਾ ਇਲਾਜ ਹੈ ਉਹ ਯੋਗਾ ਦੇ ਥੱਲੇ ਵੀ ਪੈਸੇ ਬਣਾ ਰਹੇ ਨੇ ਹੁਣ ਉਹ ਫਰਾਡ ਜਿਹਾ ਜਿਹੜਾ ਕੁਝ ਸਵਾ ਜਿਹੜੀ ਹੈ ਪੁੜੀਆਂ 'ਚ ਬੰਨ ਕੇ ਉਹਨੂੰ ਵੀ ਕਹੀ ਜਾਂਦੇ ਨੇ ਜੀ ਦਵਾ ਸੋ ਉਹਦਾ ਵੀ ਕੰਮ ਐਕਸਪੋਜ਼ ਹੋਇਆ ਤੁਸੀਂ ਉਹਦੀ ਸ਼ਕਲ ਵੀ ਦੇਖੋ ਜਿਵੇਂ ਉਹ ਚੋਰ ਫੜਿਆ ਜਾਂਦਾ ਜਿਹੜਾ ਚੋਰ ਨਹੀਂ ਜੇਬ ਕਤਰਾ ਖਾਸ ਤੌਰ ਤੇ ਵੀ ਤੁਹਾਡੀ ਜੇਬ ਕਤਰਨ ਲਈ ਉਹ ਪਿੱਛੇ ਕਰੇ ਹੱਥ ਪਾਇਆ ਤਾਂ ਤੁਸੀਂ ਉਹਦਾ ਹੱਥ ਫੜ ਲਓ ਤੇ ਜਿਹੜੀ ਉਹਦੀ ਸ਼ਕਲ ਹੁੰਦੀ ਆ ਉਹ ਰਾਮਦੇਵ ਦੀ ਬਣੀ ਹੋਈ ਹੈ ਔਰ ਮੋਦੀ ਤਾਂ ਐ ਲੱਗਦਾ ਜਿਵੇਂ ਕਬਰ ਚੋਂ ਕੱਢਿਆ ਹੁੰਦਾ ਹੁਣ ਜ਼ਾਹਿਰ ਹੈ ਕਿ ਵੀ ਤੁਸੀਂ ਝੂਠ ਵੇਚ ਰਹੇ ਹੋ ਲੇਕਿਨ ਜਿਹਨੂੰ ਕਹਿੰਦੇ ਨੇ ਚੋਰ ਚੋਰੀ ਸੇ ਜਾਏ ਹੀਰਾ ਫੇਰੀ ਸੇ ਨਾ ਜਾਏ ਮੋਦੀ ਨੂੰ ਇਹ ਵੀ ਲੱਗਦਾ ਹੈ ਕਿ ਬਿਹਾਰ ਦੀਆਂ ਚੋਣਾਂ ਆ ਰਹੀਆਂ ਨੇ ਹੁਣ ਸਾਡਾ ਜਿਹੜਾ ਵੱਡਾ ਇੱਕ ਵੋਟ ਬੈਂਕ ਹੈ ਉਹ ਵੀ ਸਵਾਲ ਚੁੱਕਣ ਲੱਗ ਗਿਆ ਕਿ ਭਾਈ ਤੁਹਾਡਾ ਹਾਲ ਕੀ ਹੈ ਔਰ ਈਵਨ ਆ ਜਿਹੜਾ ਜਬੂਰਾ ਨਿਕਾ ਜਿਹਾ ਰਾਹੁਲ ਗਾਂਧੀ ਜਿਹਦੇ ਮੂੰਹ ਚੋਂ ਨਹੀਂ ਸੀ ਗੱਲ ਨਿਕਲਦੀ ਹੁੰਦੀ वो भी पूछ रहा है कि जी मोदी जी बताएं आप चीन से इतने डरते क्यों हैं आप चीन का नाम आपकी जबान पे क्यों नहीं आ रहा है और गल गलत नहीं है इस सारे पीरियड च जदों दा 3 बार मोदी एक बार उन्हें एड्रेस किया फिर मन की बात की हुण उहदे मूंह चों चीन लफज नहीं निकलिया ये बिल्कुल फैक्ट है और ये जिहड़े ने सवाल पूछे जा रहे हैं और हुण अगेन जिवें ਇਹਨਾਂ ਦੀ ਹਿੰਦੂਤਵਾਦੀ ਆਈਡੀਓਲੋਜੀ ਜਿਹੜੀ ਫਰਾਡ ਔਰ ਨਫ਼ਰਤ ਤੇ ਖੜੀ ਹੈ ਉਹ ਈਵਨ ਇਸ 16 ਮਿੰਟ ਦੇ ਐਡਰੈਸ ਦੇ ਵਿੱਚ ਵੀ ਮੋਦੀ ਨੇ ਉਹਨੂੰ ਆਪਣੇ ਵੱਲੋਂ ਕਾਮਯਾਬੀ ਨਾਲ ਵੇਚਣ ਦੀ ਕੋਸ਼ਿਸ਼ ਕੀਤੀ ਕਿੰਨਾ ਵਿਕਿਆ ਕਿ ਨਹੀਂ ਬਿਹਾਰ 'ਚ ਚੋਣਾਂ ਆ ਰਹੀਆਂ ਨੇ ਔਰ ਬਿਹਾਰੀਆਂ ਦਾ ਇੱਕ ਜਿਹੜਾ ਲੋਕਲ ਫੈਸਟੀਵਲ ਹੈ ਜਿਹਨੂੰ ਛਠ ਪੂਜਾ ਕਹਿੰਦੇ ਨੇ ਔਰ ਇਹ ਛਠ ਮਈਆ ਪੁਰਬ ਉਹਨੇ ਮੋਦੀ ਨੇ ਕਿਹਾ ਕਿ ਜੀ ਦੇਖੋ ਅਸੀਂ ਇਸ ਲਈ ਇਹ ਜਿਹੜੀ ਗਰੀਬ ਕਲਿਆਣ ਯੋਜਨਾ ਵਧਾ ਰਹੇ ਹਾਂ ਕਿ ਵੀ ਹੁਣ ਸਾਵਣ ਆ ਗਿਆ ਔਰ ਇਹ ਤਿਉਹਾਰਾਂ ਦਾ ਮੌਸਮ ਵੀ ਹੈ ਔਰ ਤੁਸੀਂ ਇਹਨਾਂ ਦਾ ਫਿਰਕੂਪਣਾ ਦੇਖੋ ਕਿ ਵੀ ਇਹਨਾਂ ਜਿੰਨੇ ਤਿਉਹਾਰ ਮੋਦੀ ਨੇ ਗਿਣਾਏ ਉਹਨਾਂ ਚੋਂ 2-3 ਤਾਂ ਮੈਂ ਵੀ ਪਹਿਲੀ ਵਾਰ ਸੁਣੇ ਹਾਲਾਂਕਿ ਇਹਨਾਂ ਦੇ ਹਿੰਦੂਤਵਾਦੀ ਔਰ ਇਸ ਬ੍ਰਾਹਮਣਵਾਦ ਦੇ ਉੱਤੇ ਮੈਂ ਕਾਫੀ ਮਿਹਨਤ ਕਰਦਾ ਇਹਨਾਂ ਨੂੰ ਜਾਣਨ ਦੇ ਲਈ ਵੀ ਕੀ ਨੇ ਔਰ ਉਹਨਾਂ ਦੇ ਵਿੱਚੋਂ ਇਹਨਾਂ 6 ਮਹੀਨਿਆਂ 'ਚ ਮਾਨੋ ਨਾ ਭਾਰਤ ਦੇ ਵਿੱਚ 200 ਮਿਲੀਅਨ ਮੁਸਲਮਾਨ ਵਸਦੇ ਨੇ ਉਹਨਾਂ ਦੇ ਕਿਸੇ ਦਿਨ ਦਾ ਜ਼ਿਕਰ ਨਹੀਂ ਹੈ ਹਾਲਾਂਕਿ ਆਉਣ ਵਾਲੇ ਦਿਨਾਂ 'ਚ ਬਕਰੀਦ ਆ ਰਹੀ ਹੈ 200 ਮਿਲੀਅਨ ਤੋਂ ਜ਼ਿਆਦਾ ਦਲਿਤ ਔਰ ਆਦਿਵਾਸੀ ਮੂਲ ਨਿਵਾਸੀ ਵਸਦੇ ਨੇ ਉਹਨਾਂ ਦੇ ਕਿਸੇ ਦਿਨ ਦਾ ਜ਼ਿਕਰ ਨਹੀਂ ਹੈ ਸਿੱਖ ਧਰਮ 30 ਮਿਲੀਅਨ ਦਾ ਉਹਨਾਂ ਦੇ ਕਿਸੇ ਦਿਨ ਦਾ ਜ਼ਿਕਰ ਨਹੀਂ ਹੈ 30 ਮਿਲੀਅਨ ਤੋਂ ਜ਼ਿਆਦਾ ਈਸਾਈਆਂ ਦੇ ਕਿਸੇ ਦਿਨ ਦਾ ਜ਼ਿਕਰ ਨਹੀਂ ਹੈ ਔਰ ਇਹ ਬਿਲਕੁਲ ਹਿੰਦੂਤਵਾਦੀ ਇਹ ਜਿਹੜੀ ਕਾਊ ਬੈਲਟ ਦੇ ਨੇ ਉਹਨਾਂ ਦਾ ਜ਼ਿਕਰ ਔਰ ਮੈਂ ਬਿਲਕੁਲ ਜਿਹੜਾ ਉਸਨੇ ਜਿਸ ਅੰਦਾਜ਼ ਦੇ ਵਿੱਚ ਉਹਨੇ ਕਿਹਾ ਜੀ ਵੀ ਇਹ 5 ਜੁਲਾਈ को गुरु पूर्णिमा है इथों ਉਹਨੇ ਪਹਿਲਾਂ ਇਹ ਕਹਿ ਕਿ ਜੀ ਤਿਉਹਾਰਾਂ ਦਾ ਮੌਸਮ ਔਰ ਤੁਸੀਂ ਦੇਖੋ ਕਿ ਵੀ ਕਿਵੇਂ ਹਿੰਦੂਤਵਾ ਦੇ ਰੰਗ ਵਿੱਚ ਰੰਗਾ ਹੋਇਆ ਇਹ ਸਾਰਾ ਜਿਹੜਾ ਗੁੰਡਾ ਟੋਲਾ ਮਾਫੀਆ ਜਿਹੜਾ ਹਿੰਦੂਤਵਾ ਦਾ ਉਹ ਕਿਵੇਂ ਉਸ ਤਬਕੇ ਨੂੰ ਔਰ ਸਭ ਤੋਂ ਜ਼ਿਆਦਾ ਸਫਰ ਇਹਨਾਂ ਯੂਪੀ ਬਿਹਾਰ ਵਾਲਿਆਂ ਨੇ 2-3 ਕਰੋੜ ਜਿਹੜੇ ਲੋੜ ਵੇਲੇ ਹਿੰਦੂਤਵੀ ਬਣਾ ਲੈਂਦੇ ਨੇ ਉਹਨਾਂ ਨੂੰ ਬਾਅਦ ਚ ਪ੍ਰਵਾਸੀ ਬਣਾ ਦਿੰਦੇ ਨੇ ਔਰ ਹਾਲ ਇਹ ਹੋਇਆ ਉਹ ਵਿਚਾਰੇ ਪਹਿਲਾਂ ਤਾਂ ਉਹਨਾਂ ਦੀ ਗੱਲ ਹੋਈ ਵੀ ਕਿਵੇਂ ਰੁਲਦੇ ਖੁਲਦੇ ਪੈਦਲ ਤੁਰ ਕੇ
ਇਹ ਵੀ ਆਇਆ ਕਿ ਜੀ ਕਿਵੇਂ ਇੱਕ ਬੱਚੀ ਜਿਹੜੀ ਹੈ ਉਹ ਕਿੰਨੇ 100 ਮੀਲ ਸਾਈਕਲ ਚਲਾ ਕੇ ਆਪਣੇ ਬਜ਼ੁਰਗ ਬਾਪ ਨੂੰ ਲੈ ਕੇ ਆਉਂਦੀ ਹੈ, ਉਹਦਾ ਕਿਸੇ ਨੇ ਜ਼ਿਕਰ ਨਹੀਂ ਕੀਤਾ ਅਦਰ ਦੈਨ ਕਿ ਜੀ ਉਹ ਟਰੰਪ ਦੀ ਬੇਟੀ ਨੇ ਕਿਹਾ ਵਾਹ ਕਿਆ ਸਾਈਕਲ ਚਲਾਇਆ, ਜਾਂ ਉੱਤੇ ਸਾਈਕਲ ਚਲਾਉਣ ਵਾਲੀ ਕਿਸੇ ਕੰਪਨੀ ਨੇ ਕਿਹਾ ਜੀ ਅਸੀਂ ਆਪਣੇ ਐਗਜ਼ੀਬਿਸ਼ਨ ਮੈਚ ਦੇ ਵਿੱਚ ਤੁਹਾਨੂੰ ਲੈ ਆਨੇ, ਉਹਨੇ ਕਿਹਾ ਨਹੀਂ ਮੈਂ ਆਪਣੇ ਬਾਪ ਦੀ ਸੇਵਾ ਕਰਨੀ ਹੈ। ਸੋ ਉਸ ਸਾਰੇ ਦੇ ਬਾਵਜੂਦ ਉਦੋਂ ਇਹ ਕਿਹਾ ਗਿਆ ਜੀ ਇਹ ਜਦੋਂ ਜਾ ਰਹੇ ਨੇ ਵਾਪਸ ਅਸੀਂ ਬਹੁਤ ਕਲਿਆਣ ਯੋਜਨਾਵਾਂ ਸ਼ੁਰੂ ਕੀਤੀਆਂ, ਇਹਨਾਂ ਦੇ ਲਈ ਅਸੀਂ ਜੌਬ ਕ੍ਰੀਏਟ ਕਰਾਂਗੇ। ਹੁਣ ਹਾਲ ਇਹ ਹੋ ਰਿਹਾ ਹੈ ਕਿਉਂਕਿ ਜੇ ਤੁਸੀਂ ਵਿਦਨ ਦਾ ਕੰਟਰੀ ਖਬਰਾਂ ਦੇ ਉੱਤੇ ਨਜ਼ਰ ਰੱਖਦੇ ਹੋ ਕਿ ਉਹ ਵਿਚਾਰੇ ਵਾਪਸ ਮੁੜ ਰਹੇ ਨੇ ਕਿਉਂਕਿ ਕਿਸੇ ਕੋਲ ਜਿੰਨਾ ਕਿ ਘਰ 'ਚ ਕੋਈ ਅੰਗ ਹੁੰਦਾ ਮਾੜਾ ਮੋਟਾ ਕਿਸੇ ਦਾ ਭਾਵੇਂ ਇੱਕ ਅੱਧਾ ਖੇਤ ਵੀ ਹੋਏ ਉਹ ਵੀ ਉਹਨਾਂ ਨੇ ਇਹਨਾਂ 2 ਮਹੀਨਿਆਂ 'ਚ ਖਾ ਪੀ ਲਿਆ। ਹੁਣ ਕਹਿੰਦੇ ਵੀ ਕੀ ਕਰੀਏ, ਕੋਈ ਕੰਮ ਨਹੀਂ ਹੈ, ਕੋਈ ਕਾਰ ਨਹੀਂ ਹੈ। ਲੇਕਿਨ ਇਹਦੇ ਬਾਵਜੂਦ ਜਿਵੇਂ ਜਿਸ ਅੰਦਾਜ਼ ਦੇ ਵਿੱਚ ਆਪਣੀ ਨਫ਼ਰਤ ਵਾਲਾ ਹਿੰਦੂਤਵਾ ਔਰ ਉਹਨਾਂ ਵੋਟਾਂ ਦੇ ਲਈ ਵੇਚ ਰਹੇ ਨੇ ਸਾਰੇ ਨੂੰ, ਹੁਣ ਮੋਦੀ ਜਦੋਂ ਤਿਉਹਾਰ ਗਿਣਾਉਂਦਾ ਉਹਦੇ 'ਚੋਂ ਗੁਰੂ ਪੂਰਨਿਮਾ ਦੀ ਗੱਲ ਕਰਦਾ, ਫਿਰ ਕਹਿੰਦਾ ਸਾਵਨ का महीना भी आ रहा है कि भी ਜ਼ਾਹਰ ਹੈ ਕਿ ਮੀਂਹ ਹੋਣੇ ਨੇ ਔਰ ਦੂਸਰਾ ਉਹਨੂੰ ਵੀ ਤਿਉਹਾਰਾਂ ਦੇ ਵਿੱਚ ਫਿਰ ਇਸ ਦੇ ਨਾਲ ਉਹਨੇ ਗਿਣਾਇਆ 15 ਅਗਸਤ ਆਜ਼ਾਦੀ ਦਾ ਦਿਨ ਵੀ, ਹੁਣ ਉਹ ਵੀ ਉਹਨੇ ਫਿਰ रक्षा बंधन रखड़ी ਇਹਨੂੰ ਵੀ ਉਹ ਗਿਣਾ ਕਿਉਂਕਿ ਇਹ ਵੀ ਬ੍ਰਾਹਮਣ ਨੇ ਜਿਹੜਾ ਉਸ ਦਾ ਕਿਸਮ ਦਾ ਬਣਾਇਆ ਹੋਇਆ ਕਿ ਭਾਈ ਔਰਤ ਨੂੰ ਅਬਲਾ ਬਣਾਇਆ ਕਿ ਬਈ ਉਹ ਆਪਣੀ ਰੱਖਿਆ ਨਹੀਂ ਕਰ ਸਕਦੀ, ਉਹ ਕਿਸੇ ਨੂੰ ਧਾਗਾ ਬੰਨ ਕੇ ਗਈ ਤੂੰ ਮੇਰਾ ਰਕਸ਼ਕ ਹੈ, ਤੇ ਉਹਨੂੰ ਉਹਦਾ ਨਾਂ ਵੀ ਸਾਡਿਆਂ ਨੇ ਤਾਂ ਰੱਖੜੀ ਕਹਿ ਕੇ ਵੀ ਸਿੱਖ ਵਿੱਚ ਵੜ ਗਏ ਉਹਦੇ, ਉਹ ਅਜੇ ਵੀ ਉਹਨੂੰ ਰਕਸ਼ਾ ਬੰਧਨ ਹੀ ਕਹਿੰਦੇ ਨੇ ਕਿ ਭਾਈ ਮੈਂ ਇਹ ਬੰਧਨ ਕਰ ਰਹੀ ਹਾਂ ਆਪਣੀ ਰੱਖਿਆ ਦੇ ਲਈ ਕਿ ਤੂੰ ਮੇਰੀ ਰੱਖਿਆ ਕਰਨੀ ਹੈ। ਫਿਰ ਕਹਿੰਦਾ ਵੀ ਜਨਮਸ਼ਟਮੀ ਵੀ ਆ ਰਹੀ ਹੈ, ਜ਼ਾਹਰ ਹੈ ਕ੍ਰਿਸ਼ਨ ਜੀ ਦੇ ਜਨਮ ਨਾਲ ਸੰਬੰਧਿਤ ਹੈ। ਗਣੇਸ਼ ਚਤੁਰਥੀ ਇਹ ਤਿਉਹਾਰ ਗਿਣਾ ਰਿਹਾ ਮੋਦੀ, 1 ਬਿਲੀਅਨ 300 ਮਿਲੀਅਨ ਲੋਕਾਂ ਨੂੰ ਐਡਰੈਸ ਕਰ ਰਿਹਾ ਹੈ ਜਿਹਦੇ ਜਿਹੜੇ ਬ੍ਰਾਹਮਣਵਾਦ ਜਾਂ ਉੱਚ ਜਾਤਾਂ ਵਾਲੇ ਨੇ ਉਹ 7-8% ਤੋਂ ਜ਼ਿਆਦਾ ਨਹੀਂ ਨੇ, ਲੇਕਿਨ ਇਹ ਉਹਨਾਂ ਦੇ ਦਿਨ ਜਿਹੜਾ ਗਿਣਾ ਕੇ ਗਣੇਸ਼ ਚਤੁਰਥੀ ਵੀ ਆ ਰਹੀ ਹੈ। ਫਿਰ ਕੋਈ ਊਨਮ ਹੈ, ਇਹ ਪਤਾ ਨਹੀਂ ਊਨਮ ਕੀ ਹੈ, ਫਿਰ ਘਾਟੀ ਬਿਹੂ ਕੋਈ ਹੋਰ ਉਹਨਾਂ ਦਾ ਤਿਉਹਾਰ, ਇਹ ਵੀ ਪਤਾ ਨਹੀਂ ਕੋਈ ਇਹਨਾਂ ਦਾ ਹਿੰਦੂਤਵਾ ਦਾ ਹੋਣਾ ਹੈ। ਫਿਰ ਨਵਰਾਤਰੇ ਕਿ 9 ਰਾਤਾਂ ਤੁਸੀਂ ਉਹ ਪੂਰਾ ਕਰਨ ਵਾਲਾ ਜਿਹੜਾ ਪਾਠ ਹੁੰਦਾ ਇਹਨਾਂ ਦਾ, ਦੁਰਗਾ ਪੂਜਾ, ਦੁਸਹਿਰਾ, ਦੀਪਾਵਲੀ, ਔਰ ਫਿਰ ਕਹਿੰਦਾ ਅਖੀਰ ਚ ਬਿਹਾਰੀਆਂ ਦਾ ਜਿਹੜਾ 6 ਮਈਆ ਕੀ ਪੂਜਾ। ਹੁਣ ਤੁਸੀਂ ਦੇਖੋ ਕਿ ਵੀ ਲੋਕ ਜਾਣਨਾ ਚਾਹੁੰਦੇ ਨੇ ਕਿ ਭਾਈ ਵੀ ਤੁਸੀਂ ਜਿਹੜੇ ਨੇ ਉਹ ਘਰਾਂ ਦੇ ਚਿਰਾਗ ਬੁਝਾ ਦਿੱਤੇ, ਉੱਥੇ ਜਾ ਕੇ ਜਿਹੜਾ ਉਹ ਮਾਰੇ ਗਏ, ਤੁਹਾਡੇ ਕੋਲ ਕੀ ਪ੍ਰੋਗਰਾਮ ਹੈ? ਔਰ ਇਹ ਪੁੱਛਿਆ ਜਿਹੜੇ ਉੱਥੇ ਥੋੜੇ ਬਹੁਤ ਫੇਅਰ ਨੇ, ਉਹਨਾਂ ਨੇ ਕਿਹਾ ਵੀ ਲੋਕ ਦੇਖ ਰਹੇ ਨੇ ਕਿ ਭਾਈ ਜਿਹੜਾ ਇਕਨੋਮਿਕ ਇੰਜਨ ਜਿਹੜਾ ਬਿਲਕੁਲ ਮਾਈਨਸ ਤੇ ਚਲਾ ਗਿਆ ਹੈ, ਜਿਹਦੇ ਬਾਰੇ ਉਹ ਵਰਲਡ ਬੈਂਕ ਹੋਏ ਜਾਂ ਦੁਨੀਆ ਦੀ ਜਿਵੇਂ ਮੂਡੀ ਵਾਲੇ ਨੇ ਜਿਹੜੇ ਦੱਸਦੇ ਨੇ ਕਿ ਉਹ ਤਾਂ ਦੱਸ ਰਹੇ ਨੇ ਵੀ ਬਿਲਕੁਲ ਕਲੈਪਸ ਹੋ ਗਈ ਹੈ ਇਕਨੋਮੀ। ਬਹੁਤ ਸਾਰੇ ਮੁਲਕ ਇੰਗਲੈਂਡ ਹੋਏ, ਯੂਰਪ ਹੋਏ, ਰੀਅਸੈਸ ਕਰ ਰਹੇ ਨੇ ਕਿ ਬਾਈ ਦਾ ਟਾਈਮ ਅਸੀਂ ਦੇਖਣਾ ਹੈ ਇਕਨੋਮੀ ਨੂੰ ਕਿਵੇਂ ਬੈਕ ਔਨ ਦਾ ਰੇਲਿੰਗ ਪੁੱਟ ਕਰਨਾ। ਉਹਦੇ ਲਈ ਕੋਈ ਲਫ਼ਜ਼ ਨਹੀਂ, ਉਹ 12-14 ਹਿੰਦੂਤਵੀਆਂ ਦੇ ਬ੍ਰਾਹਮਣਾਂ ਨੂੰ ਦੀ ਪੂਜਾ ਵਾਲੇ ਤਿਉਹਾਰ ਗਿਣਾਤੇ ਨੇ ਔਰ ਬਸ। ਔਰ ਦੂਸਰਾ ਲੋਕ ਜਾਣਨਾ ਚਾਹੁੰਦੇ ਨੇ ਕਿ ਵੀ ਚੀਨ ਦੇ ਮਾਮਲੇ 'ਚ ਕੀ ਹੋ ਰਿਹਾ, ਕੀ ਹੋਇਆ। ਪਹਿਲੀ ਵਾਰ ਤਾਂ ਉਹਨੇ ਕਰਤਾ ਹੈ ਕਿ ਜੀ ਨਾ ਕੋਈ ਆਇਆ, ਨਾ ਕੋਈ ਘੁਸਾ, ਨਾ ਕੋਈ ਹਮਾਰੀ ਚੌਂਕੀ ਲਈ। ਫਿਰ ਆਮ ਲੋਕਾਂ ਨੇ ਪੁੱਛਿਆ ਕਿ ਵੀ ਫਿਰ ਮਰਵਾ ਕਿਉਂ ਦਿੱਤੇ ਵੀ ਭਾਈ, ਜੇ ਉਹਨਾਂ ਦਾ ਹੈ ਹੀ ਨਹੀਂ ਸੀ। ਔਰ ਚੀਨ ਦੇ ਮੀਡੀਆ ਨੇ ਵੀ ਇਹਨੂੰ ਟੂ ਦਾ ਹਿਲਟ ਪਲੇ ਕੀਤਾ ਗਿਆ। ਦੇਖ ਲਓ ਉਹਨਾਂ ਦਾ ਪ੍ਰਾਈਮ ਮਿਨਿਸਟਰ ਵੀ ਕਹਿ ਰਿਹਾ ਇਹੀ ਕਸੂਰਵਾਰ ਨੇ। ਹੁਣ ਇਸ ਸਾਰੇ 'ਚ ਅਸੀਂ ਇਹ ਦੇਖ ਰਹੇ ਹਾਂ ਕਿ ਵੀ ਇਹ ਸਾਰੇ 16 ਮਿੰਟ 'ਚੋਂ ਆਹ ਚੀਜ਼ਾਂ ਮੋਦੀ ਜਿਹੜਾ ਕੱਢਦਾ, ਔਰ ਇੱਕ ਪਾਰਟ ਜਿਹੜਾ ਜ਼ਾਹਰ ਹੈ ਕਿ ਜਦੋਂ ਹੁਣ ਤੁਸੀਂ ਡਿਕਲੇਅਰਡਲੀ ਕਹਿ ਰਹੇ ਹੋ ਜੀ ਇਜ਼ਰਾਈਲ ਦੀ ਅਸੀਂ ਸਪਾਈਡਰ ਮਿਸਾਈਲ ਸਰਫੇਸ ਟੂ 에ਅਰ ਡਿਫੈਂਸ ਸਿਸਟਮ ਕਾਇਮ ਕੀਤਾ ਹੈ। ਚੀਨ ਔਰ ਇਜ਼ਰਾਈਲ ਦੇ ਰਿਸ਼ਤੇ ਕੀ ਨੇ? ਜ਼ਾਹਰ ਹੈ ਕਿ ਉਹਨਾਂ ਦੀ ਪੋਰਟ ਵੀ ਔਰ ਉਹ ਸਾਰੇ ਜਿਹੜੀ ਉਹਨਾਂ ਦੀ ਇਕਨੋਮਿਕਲ ਕੋਰੀਡੋਰ ਦਾ ਹਿੱਸਾ ਵੀ ਹੈ। ਚਾਈਨਾ ਇਨਵੈਸਟਮੈਂਟ ਵੀ ਕਰਦਾ ਹੈ। ਹੁਣ ਕੀ ਇਜ਼ਰਾਈਲ ਜਿਹੜਾ ਹੈ ਉਸ ਨੂੰ ਚਾਈਨਾ ਅਲਾਉ ਕਰੇਗਾ ਕਿ ਭਾਈ ਤੇਰੇ ਹਥਿਆਰ ਮੇਰੇ ਅਗੇਂਸਟ ਵਰਤੇ ਜਾਣ? ਸੋ ਮਤਲਬ ਜਿਹੜੇ ਮਾੜਾ ਮੋਟਾ ਕਿਤੇ ਥੋੜਾ ਢਾਰਸ ਦੇਣ ਵਾਲੀ ਗੱਲ ਵੀ ਆ ਉਹਨੂੰ ਇਹ ਚੀਪਨੈਸ ਦੇ ਨਾਲ ਸਾਹਮਣੇ ਆ ਕੇ ਜਿਹੜਾ ਉਹ ਐਕਸਪੋਜ਼ ਕਰਵਾ ਰਹੇ ਨੇ। ਔਰ ਇਸ ਸਾਰੇ ਦੇ ਨਾਲ ਅਸੀਂ ਇਹ ਵੀ ਦੇਖ ਰਹੇ ਹਾਂ ਕਿ ਇਸ ਸਾਰੇ 'ਚ ਡਿਫੈਂਸ ਕਿਵੇਂ ਦੇ ਰਹੇ ਨੇ ਮੋਦੀ ਦਾ। ਨੱਡਾ ਬੀਜੇਪੀ ਦਾ ਪ੍ਰੈਜ਼ੀਡੈਂਟ ਹੈ,
ਤੇ ਉਹਦੇ ਚ ਉਹ ਕਹਿ ਰਿਹਾ ਹੈ कि अभी मोदी से सवाल पूछने का किसको हक है, मोदी इंसान नहीं वो देवतों के भी देवता है। ਇਹ ਉਹਦਾ ਔਨ ਰੈਕੋਰਡ ਬਿਆਨ ਹੈ। ਹੁਣ ਇਹਦੇ ਤੇ ਵੀ ਜਿਹੜੇ ਸਿਆਣੇ ਨੇ ਉਹਨਾਂ ਨੇ ਕਿਹਾ ਵੀ ਮੰਨ ਲਈ ਨੱਡਾ ਸਾਹਿਬ ਤੁਹਾਡੀ ਗੱਲ, ਉਹ ਦੇਵਤਿਆਂ ਦਾ ਵੀ ਦੇਵਤਾ ਹੈ, ਘੱਟੋ ਘੱਟ ਇਹੀ ਆ ਕੇ ਕਹਿ ਦੇ ਸਿਸਟਮ ਤੇ ਕਿ मैं देवताओं का देवता शराप देता हूं कि चीन भस्म हो जाए। ਕਹਿੰਦੇ ਵੀ ਚੀਨ ਨੂੰ ਭਸਮ ਹੀ ਕਰ ਦਿੱਤਾ। ਹੁਣ ਜਿਹੜੇ ਤੁਹਾਡੇ ਦੇਵਤੇ ਨੇ ਹੋਰ ਤਾਂ ਕੋਈ ਕੰਮ ਕਰਦੇ ਨਹੀਂ ਸੀ, ਜਾਂ ਕਿਸੇ ਨੂੰ ਭਸਮ ਕਰਦੇ ਸੀ ਜਾਂ ਕਿਸੇ ਕੋਈ ਹੋਰ ਇਦਾਂ ਦਾ ਕਮਾਲਾ ਕੰਮ ਕਰਦਾ ਸੀ, ਹੋਰ ਤਾਂ ਉਹਨਾਂ ਕੋਲ ਹੈ ਨਹੀਂ ਸੀ ਕਿਉਂਕਿ ਦੇਵਤੇ ਸੀ, ਉਹਨਾਂ ਨੂੰ ਕੋਈ ਸਵਾਲ ਤਾਂ ਪੁੱਛ ਨਹੀਂ ਸੀ ਸਕਦਾ। ਤੇ ਉਹ ਕਹਿੰਦੇ ਨੇ ਵੀ ਇਹ ਇੱਧਰ ਲੱਗਾ ਹੋਇਆ ਤੇ ਚੀਨ ਵਾਲੇ ਜਿਹੜੇ ਨੇ ਉਹ ਲੱਗੇ ਨੇ ਵੀ ਉਹ ਕਹਿੰਦੇ ਮੇਰਾ ਨਾਮ ਚਿਨ ਚਿਨ ਚੂ ਹੈਲੋ ਇੰਡੀਆ ਹਾਊ ਡੂ ਯੂ ਡੂ। ਉਹ ਇਹ ਸਾਰਾ ਕਰ ਕਰਾ ਕੇ ਵੀ ਉਹ ਤਾਂ ਉਸ ਔਰ ਉਹਦੇ ਚ ਕੋਈ ਸ਼ੱਕ ਨਹੀਂ ਹੈ ਕਿ ਇਹਨਾਂ ਦੀਆਂ ਇਹ ਸਪਾਈਡਰ ਮਿਸਾਈਲ, ਆਕਾਸ਼ ਡਿਫੈਂਸ ਸਿਸਟਮ, ਇਸ ਸਾਰੇ ਦੇ ਬਾਵਜੂਦ ਜਿਹੜਾ ਚਾਈਨਾ ਨੇ ਇਹ ਜ਼ਰੂਰ ਜਿਹੜੀਆਂ ਉਹਨਾਂ ਦੀਆਂ ਐਪ ਬੈਨਸ ਕੀਤੀਆਂ। ਉਹਦੇ ਤੇ ਮੈਂ ਥੋੜਾ ਜਿਹਾ ਜਿਹੜਾ ਚਾਈਨੀਜ਼ ਮੀਡੀਆ ਦਾ ਰਿਐਕਸ਼ਨ ਹੈ ਉਸ ਨੂੰ ਮੈਂ ਜ਼ਰੂਰ ਥੋੜਾ ਟੱਚ ਬੇਸ ਕਰਦੇ ਆ, ਕਿਉਂਕਿ ਉਹਨਾਂ ਨੇ ਇਸ ਸਾਰੇ ਨੂੰ ਕਿਹਾ ਜਦੋਂ ਕਿ ਈਵਨ ਇਹਦੇ ਉੱਤੇ ਇਹ ਤਨਜ਼ ਕੀਤੀ ਜਾ ਰਹੀ ਹੈ ਕਿ ਬੀਜੇਪੀ ਕਹਿਣ ਨੂੰ ਤਾਂ ਕਹਿੰਦੀ ਹੈ ਮੇਕ ਇਨ ਇੰਡੀਆ ਬਟ ਬਾਈਜ਼ ਫਰੋਮ ਚਾਈਨਾ। ਵੀ ਹੁਣ ਤੁਸੀਂ ਖਰੀਦਦਾਰੀ ਉਹਨਾਂ ਦੀ ਬਰਾਬਰ ਰੱਖੀ ਹੋਈ ਹੈ। ਉਹਨਾਂ ਦਾ ਆਪਣਾ ਮਿਨਿਸਟਰ ਗਡਕਰੀ ਕਹਿ ਰਿਹਾ ਹੈ ਕਿ ਜੀ ਆਹ ਬੰਦਰਗਾਹਾਂ ਦੇ ਜਿਹੜਾ ਸਮਾਨ ਪਿਆ ਇਹਦਾ ਉਹਨਾਂ ਨੂੰ ਨੁਕਸਾਨ ਨਹੀਂ ਹੈ, ਸਾਨੂੰ ਨੁਕਸਾਨ ਹੈ। ਸਾਡਾ ਜਿਹੜਾ ਸਾਰਾ ਕੰਮ ਹੈ ਉਹ ਖਲੋਣ ਦੇ ਉੱਤੇ ਆ ਗਿਆ। ਔਰ ਇਸ ਸਾਰੇ ਚੋਂ ਜਿਹੜਾ ਕਾਂਗਰਸ ਦਾ ਜਿਵੇਂ ਮੈਂ ਕਿਹਾ ਹੀ ਹੈ ਕਿ ਵੀ ਉਹਨਾਂ ਨੇ ਇਸ ਨੂੰ ਲਿਆ, ਬਾਕੀ ਆਪੋਜੀਸ਼ਨ ਵੀ ਇਸ ਦੇ ਉੱਤੇ ਜਿਹੜੀ ਹੈ ਉਹ ਜਿਹੜੀ ਆ ਇਤਰਾਜ਼ ਕਰ ਰਹੀ ਹੈ। ਔਰ ਜਿਹੜੀ ਚੀਨੀ ਐਪ ਬੈਨ ਕੀਤੀ ਹੈ ਉਹਦੇ ਤੇ ਚੀਨੀ ਮੀਡੀਆ ਦੇ ਰਿਐਕਸ਼ਨ ਨੂੰ, ਇਹਨਾਂ ਦੀ BBC ਦੀ ਇੱਕ ਸਟੋਰੀ ਹੈ ਔਰ ਇਹ ਉਹਨਾਂ ਨੇ ਕਿਹਾ ਵੀ ਭਾਰਤ ਦੇ ਵਿੱਚ ਬਹੁਤ ਸਾਰਾ ਕੁਛ ਠੀਕ ਹੈ, ਟਿਕਟੌਕ ਜਾਂ ਦੂਜੇ ਤੀਜੇ ਲੋਕ ਨਿਰਾਸ਼ ਵੀ ਨੇ, ਪਰ ਉਹਨਾਂ ਦੀਆਂ ਆਪਣੀਆਂ ਥਰਡ ਰੇਟ ਕੰਪਨੀਆਂ ਨੂੰ ਉਹ ਪ੍ਰਮੋਟ ਕਰ ਰਹੇ ਨੇ। ਔਰ ਭਾਰਤੀ ਮੀਡੀਆ ਦੇ ਵੀ ਕੁਝ ਹਿੱਸਾ ਇਹ ਕਹਿ ਰਿਹਾ ਕਿ ਵੀ ਇਹ ਅਨਪ੍ਰੈਕਟੀਕਲ ਹੈ, ਇਹਦਾ ਕੋਈ ਫਾਇਦਾ ਨਹੀਂ ਹੈ, ਜਿਹੜੀ ਕਿਉਂਕਿ ਭਾਰਤ ਦੇ ਵਿੱਚ ਕੋਈ ਆਪਣਾ ਇਨਫਰਾਸਟ੍ਰਕਚਰ ਹੀ ਨਹੀਂ ਹੈ ਜਿਹੜੀਆਂ ਚੀਜ਼ਾਂ ਬਣਾਉਣ ਦਾ। ਔਰ ਲੇਕਿਨ ਉਹਨਾਂ ਦਾ ਜਿਹੜੇ ਮੀਡੀਆ ਦਾ ਇੱਕ ਹਿੱਸਾ ਹੈ ਉਹ ਕਹਿੰਦਾ ਜੀ ਪਹਿਲੇ मोदी जी ने सर्जिकल स्ट्राइक किया पाकिस्तान पर और अब वो डिजिटल सर्जिकल स्ट्राइक कर दिया चाइना पर। झूठ ही बेचना है। और 4 बजे के प्रोग्राम तो पहला जेडे उन्होंने पैनल बिठाया हुए सी लिया के रिपब्लिक टीवी, आज तक और जी टीवी कि जी हुणे ही जिवें उन्होंने NDTV ने कहा भी वो तो इवें प्रोपेगेंडा कर रहे थे कि मोदी जी मशीन गन लेके आएंगे और जैसे ही वो अपना भाषण शुरू करेंगे चीन की तरफ मशीन गन का मुंह करके बटन दबा देंगे, गोलियां चला के और जंग का ऐलान हो जाएगा। वो कहते भी वो सारे जेडे उन्होंने एक्सपर्ट ने बेचारे अचकरा उचकरा पा के आए सी कि हुण मोदी ने जो ऐलान करना है ते असीं फिर उहदे उत्ते अगों फाइनल की करना है। लेकिन ये सारे च कुछ भी नहीं निकलिया। लेकिन चीन ने हालांकि कोई उन्होंने ग्लोबल टाइम्स का उन्होंने जिहड़ा उन्हां दा ऑफिशियल मीडिया है उन्हां दी न्यूज़ एजेंसी है शिनहुआ न्यूज़ एजेंसी, पीपल डेली, चाइना सेंट्रल टेलीविजन, उन्होंने कहा भी उन्होंने इवन इहदा नोटिस भी नहीं लिया। उन्होंने बिल्कुल इहदे ते कोई रिएक्शन नहीं दिता है। हाँ इन्ना कहा कि जिहड़ी गवर्नमेंट अखबार है ग्लोबल टाइम्स जिन्हें जिहड़ी टेंशन चल रही है ऑन द बॉर्डर उस दे लई भारत नूं ठहराया जिम्मेवार और जिहड़ी एप्स दे उत्ते पाबंदी लाई है उन्होंने कहा कि भी ये जिहड़ी इंडिया दे विच अल्ट्रा नैशनलिज्म की लहर चल रही है उसका इफेक्ट है। और उन्होंने कहा कि भी ये जिहड़ा कदम है इसलिए उन्होंने कहा भी नाले चोर ते नाले छतर कि भी तुहाडे फौजियां ने अपनी हद क्रॉस करके आके साडे ते अटैक कीता, फिर तुसी इलीगल तुहाडे फौजियां ने काम कीता, इस तो ये दबाव जिहड़ा टेंशन आपस च वधी है और ये भारत दे विच अल्ट्रा नैशनलिज्म हावी है और ये जान बुझ के उकसा रहे ने। पर उन्होंने कहा कि भाई इस सारे नूं जिहड़ा अल्टीमेटली तुहानू ही इसका खमियाजा भुगतना पेगा, तुहाडीआं नौकरियां भी जा रही ने और ये सारे जिहड़े ने इस चों तुहाडा नुकसान है, सानू कोई बहुता फर्क नहीं पैना। हालांकि जिहड़े चाइनीज माइक्रो ब्लॉगिंग वैबसाइट दे उत्ते उन्हां दे
ਯੂਜ਼ਰ ਨੇ ਜਿਨ੍ਹਾਂ ਨੂੰ ਭਾਰਤ 'ਚ ਇੰਡੀਆ ਬੈਨ 59 ਚਾਈਨੀਜ਼ ਐਪਸ ਦੇ ਹੈਸ਼ਟੈਗ ਦੇ ਥੱਲੇ ਉਹਨਾਂ ਨੇ ਇਸ ਦੀ ਕਾਫੀ ਜਿਹੜੀ ਆ ਉਹ ਨਿੰਦਿਆ ਕੀਤੀ ਹੈ, ਕ੍ਰਿਟਿਸਾਈਜ਼ ਕੀਤਾ ਹੈ। ਔਰ ਉਹਨਾਂ ਨੇ ਇਹ ਵੀ ਕਿਹਾ ਕਿ ਭਾਈ ਇਹ ਹੁਣ ਚਾਈਨੀਜ਼ ਦੇ ਜਿਹੜੇ ਯੂਜ਼ਰ ਨੇ ਆਪਣੀ ਐਪ ਤੇ ਕਿ ਭਾਰਤ ਨਾਲ ਸੰਬੰਧਿਤ ਵੀ ਜਿਹੜੀ ਕੋਈ ਵੀ ਚੀਜ਼ ਹੈ ਉਹਦਾ ਟੋਟਲੀ ਜਿਹੜਾ ਉਹ ਬਾਈਕਾਟ ਕਰੋ ਔਰ ਸਾਨੂੰ ਜਿਹੜਾ ਇਹਨਾਂ ਦੀ ਲੋੜ ਹੀ ਨਹੀਂ ਹੈ। ਇਹ ਅਸੀਂ ਪਹਿਲਾਂ ਹੀ ਮੇਡ ਇਨ ਚਾਈਨਾ ਪ੍ਰੋਡਕਟ ਜਿਹੜੇ ਆ ਇਸਤੇਮਾਲ ਕਰਦੇ। ਔਰ ਉਹਨਾਂ ਕਿਹਾ ਵੀ ਜਿਹੜਾ ਭਾਰਤ ਵਰਚੁਅਲ ਪ੍ਰੌਕਸੀ ਨੈਟਵਰਕ ਇਸਤੇਮਾਲ ਕਰਦੇ ਨੇ ਇਹਨਾਂ ਨੂੰ ਵੀ ਜਿਹੜਾ ਇਸ ਦੇ ਉੱਤੇ ਅਸੀਂ ਅੱਖ ਰੱਖਾਂਗੇ। ਔਰ ਇਸ ਸਾਰੇ ਦੇ ਨਾਲ ਇਹ ਵੀ ਆਇਆ ਕਿ ਇੱਕ ਯੂਜ਼ਰ ਨੇ ਇਹ ਵੀ ਕਿਹਾ ਕਿ ਵੀ ਤੁਸੀਂ ਬਿਲਕੁਲ ਤੁਸੀਂ ਕਰੋ, ਚੀਨ ਦੇ ਜਿਹੜਾ ਬੀਬੋ ਨੂੰ ਵੀ ਬੈਨ ਕਰ ਦਿਓ, ਜਲਦੀ ਕਰੋ, ਆਪਣਾ ਅਕਾਊਂਟ ਬੰਦ ਕਰੋ। ਸੋ ਹੁਣ ਜ਼ਾਹਰ ਹੈ ਕਿ ਵੀ ਇਸ ਸਾਰੇ ਤੋਂ ਇਹ ਗੱਲ ਜ਼ਾਹਰ ਹੈ ਕਿ ਵੀ ਉੱਥੇ ਵੀ ਇਹ ਐਪ ਬੈਨ ਦੇ ਨਾਂ ਥੱਲੇ 2 ਦਿਨ ਪਹਿਲੇ ਤੁਸੀਂ 50 ਕਰੋੜ ਦੀ ਡੋਨੇਸ਼ਨ ਲੈ ਰਹੇ ਹੋ ਨਾ ਸਾਰਿਆਂ ਤੋਂ ਔਰ ਨਾਲ ਦੀ ਨਾਲ ਹੀ ਡਰਾਮਾ ਵੀ ਕਰ ਰਹੇ ਹੋ। ਤੇ ਮੈਂ ਇਹ ਸਮਝਦਾ ਵੀ ਇਸ ਸਾਰੇ ਨੂੰ ਜਿਹਨੂੰ ਅੰਗਰੇਜ਼ੀ ਚ ਕਹਿੰਦੇ ਨੇ ਕਿ ਸਟਾਰਮ ਇਨ ਦਾ ਟੀ ਕੱਪ, ਜਦੋਂ ਚਾਹ ਉਬਲਦੀ ਹੈ ਕੋਈ ਕਹੇ ਜੀ ਤੂਫਾਨ ਆ ਗਿਆ, ਤੂਫਾਨ ਆ ਗਿਆ, ਕਹਿੰਦਾ ਕਿੱਥੇ ਆ ਗਿਆ, ਚਾਹ ਦੇ ਕੱਪ ਚ ਆ ਗਿਆ, ਉਬਲਦੀ ਚਾਹ ਤਾਂ ਹੁਣ ਤੂਫਾਨ ਹੀ ਹੈ ਨਾ। ਸੋ ਇਹ ਸਟਾਰਮ ਇਨ ਦਾ ਟੀ ਕੱਪ ਹੈ। ਔਰ ਮੈਂ ਇਹ ਕਲੋਜ਼ ਕਰਨ ਤੋਂ ਪਹਿਲਾਂ ਕਿ ਭਾਈ ਇਹਨਾਂ ਦਾ ਤਾਂ ਕੰਮ ਹੋ ਗਿਆ, ਇਹ ਤਾਂ ਬਿਲਕੁਲ ਐਕਸਪੋਜ਼ ਹੀ ਨੇ। ਜਿਹੜਾ ਕਰੋਨਾ ਰਿਲੇਟਡ ਪਾਰਟ ਹੈ ਉਹਦੇ ਚ ਵੀ ਇਹ ਬੜੀ ਬੁਰੀ ਤਰ੍ਹਾਂ ਫੇਲ ਹੋਏ ਨੇ, ਕੇਸਿਸ ਤੇਜ਼ੀ ਨਾਲ ਵੱਧ ਰਹੇ ਨੇ। ਔਰ ਕੁੱਲ ਮਿਲਾ ਕੇ ਵੀ ਗਲੋਬਲੀ ਜਿਹੜੀ ਪਿਕਚਰ ਹੈ ਉਹ ਕਾਫੀ ਗਲੂਮੀ ਹੈ। ਇਸ ਵੇਲੇ ਟੋਟਲ ਕੇਸ 10,83,463 ਟੋਟਲ ਕੇਸ ਨੇ ਔਰ 5,10,048 ਟੋਟਲ ਡੈਥਸ ਨੇ। ਅਮਰੀਕਾ ਦੇ ਵਿੱਚ 2,06,96,797 ਟੋਟਲ ਕੇਸ ਨੇ ਔਰ 1,29,039 ਡੈਥਸ ਨੇ। ਔਰ ਕੱਲ ਇਹਨਾਂ ਦੇ ਵੀ ਜਿਹੜਾ ਰਿਪਬਲਿਕਨ ਕੈਂਪੇਨ ਨੇ ਉਹਨਾਂ ਨੇ ਕਿਹਾ ਕਿ ਵੀ ਜਿਹੜਾ ਟਰੰਪ ਦਾ ਸਭ ਤੋਂ ਜ਼ਿਆਦਾ ਸਟਰੋਂਗ ਬੇਸ ਸੀ ਪੋਲੀਟੀਕਲ ਸਾਊਥ ਦੀਆਂ 10 ਸਟੇਟਾਂ ਉਹਨਾਂ ਨੂੰ ਕਰੋਨਾ ਚੰਬੜ ਗਿਆ। ਹੁਣ ਆਉਣ ਵਾਲੀਆਂ ਇਲੈਕਸ਼ਨਾਂ ਤੇ ਇਹਦਾ ਕੀ ਅਸਰ ਪਏਗਾ? ਹੁਣ ਤਾਂ ਇੱਥੇ ਬੈਠੇ ਤਾਂ ਟਰੰਪ ਸਾਹਿਬ ਇਹ ਕਹਿੰਦੇ ਸੀ ਦੇਖੋ ਮੈਨੂੰ ਤਾਂ ਕੁਝ ਨਹੀਂ ਹੈ, ਮੈਂ ਇੰਨੇ ਸਾਲਾਂ ਦਾ ਬੰਦਾ ਔਰ ਤੁਹਾਡੇ ਸਾਹਮਣੇ ਖੜਾ। ਸੋ ਇਹ ਇੱਥੇ ਇਲੈਕਸ਼ਨ ਇਸ਼ੂ ਸਾਊਥ ਦੇ ਵਿੱਚ ਵੀ ਇਹਨੂੰ ਪ੍ਰਭਾਵਿਤ ਕਰ ਰਿਹਾ। ਔਰ ਭਾਰਤ ਜਿਹੜਾ ਚੌਥੇ ਨੰਬਰ ਤੇ ਆ ਹੁਣ ਦੁਨੀਆ 'ਚ ਕਰੋਨਾ ਕੇਸਾਂ ਦੇ ਹਵਾਲੇ ਨਾਲ 5,82,482 ਟੋਟਲ ਕੇਸ ਨੇ ਔਰ 17,322 ਮੌਤਾਂ ਨੇ ਜਿਹੜੀਆਂ ਆਫੀਸ਼ੀਅਲ। ਮੈਂ ਜਿਵੇਂ ਕਿਹਾ ਕਿ ਉੱਥੋਂ ਦਾ ਡੇਟਾ ਜਿਹੜਾ ਉਹ ਇਹਨੂੰ 4 ਗੁਣਾ ਕਰ ਲਓ ਕੇਸਾਂ ਨੂੰ ਵੀ ਔਰ ਡੈਥਸ ਨੂੰ ਵੀ, ਜਿਨ੍ਹਾਂ ਨੂੰ ਔਰ ਇਹ ਸਾਹਮਣੇ ਆ ਰਿਹਾ ਕਿ ਇੱਕ ਤੇਲੰਗਾਨਾ ਦਾ ਕਬਰਸਤਾਨ ਦਾ ਆਇਆ ਕਿ ਇੱਕ ਟੋਆ ਪੱਟਿਆ ਹੋਇਆ, ਉਹਦੇ 4 ਲਾਸ਼ਾਂ ਉਹਦੇ ਸੁੱਟ ਰਹੇ ਨੇ। ਕੋਈ ਘਰਦੇ ਨੂੰ ਕਿਸੇ ਨੂੰ ਪਤਾ ਵੀ ਨਹੀਂ ਹੈ ਵੀ ਉਹਨਾਂ ਦਾ ਬੰਦਾ ਕਿੱਥੇ ਸੀ ਕੀ। ਔਰ ਇੱਕ ਵੀਡੀਓ ਜਿਹੜੀ ਤਾਮਿਲਨਾਡੂ ਦੇ ਹਵਾਲੇ ਨਾਲ ਘੁੰਮ ਰਹੀ ਹੈ, ਉਹ ਇੱਕ ਜਵਾਨ ਬੰਦਾ ਜਿਹਦਾ ਉਹ ਵੈਂਟੀਲੇਟਰ ਲਾ ਰਹੇ ਨੇ ਔਰ ਅਖੀਰਲੀ ਮਰਨ ਤੋਂ ਪਹਿਲਾਂ ਉਹ ਆਪਣੇ ਪਿਓ ਨੂੰ ਕਹਿ ਰਿਹਾ ਹੈ ਕਿ ਡੈਡੀ ਮੈਂ ਹੁਣ ਮਰਨ ਲੱਗਾ, ਮੇਰਾ ਇਹਨਾਂ ਨੇ ਜਿਹੜੀ ਹੈ ਵੈਂਟੀਲੇਟਰ ਲਾ ਲਿਆ। ਔਰ ਉਹ ਹਸਪਤਾਲ ਕਹਿ ਰਹੇ ਉਹ ਤਾਂ ਹਾਰਟ ਅਟੈਕ ਨਾਲ ਮਰਿਆ। ਉਹ ਕਹਿੰਦੇ ਹਾਰਟ ਅਟੈਕ 5 ਸੈਕਿੰਡ ਪਹਿਲਾਂ ਜਿਹੜਾ ਉਹ ਕਹਿ ਰਿਹਾ ਆਪਣੀ ਉਸ ਤਾਮਿਲ ਜ਼ਬਾਨ ਦੇ ਵਿੱਚ ਆਪਣੇ ਪਿਓ ਨੂੰ। ਔਰ ਇਹਨਾਂ ਦੇ ਕੇਸ ਜਿਹੜੇ ਨੇ ਬਹੁਤ ਜ਼ਿਆਦਾ ਆਉਣ ਵਾਲੇ ਪੀਰੀਅਡ 'ਚ ਜਾ ਰਹੇ ਨੇ। ਔਰ ਪਾਕਿਸਤਾਨ ਵੀ ਜਿਹੜਾ ਕੋਈ ਪਿੱਛੇ ਨਹੀਂ ਹੈ। ਇਹ ਠੀਕ ਹੈ ਕਿ ਪਾਕਿਸਤਾਨ ਦਾ ਡੈਥ ਰੇਟ ਰਿਲੇਟਿਵਲੀ ਘੱਟ ਹੈ, ਆਫੀਸ਼ੀਅਲੀ 4,304 ਡੈਥਸ ਨੇ ਔਰ ਉਹਨਾਂ ਦੇ ਵੀ ਜਿਹੜੇ ਕੇਸ ਨੇ ਉਹ 2,09,337 ਇਸ ਨੂੰ ਕ੍ਰਾਸ ਕਰ ਚੁੱਕੇ ਨੇ। ਸੋ ਅਸੀਂ ਅਰਦਾਸ ਕਰਦੇ ਹਾਂ ਜਿੱਥੇ ਹੁਣ ਕਈ ਥਾਵਾਂ ਤੇ ਤਾਂ ਇਵੇਂ ਲੱਗਣ ਲੱਗ ਗਿਆ ਕਿ ਭਾਈ ਜਿਵੇਂ ਇਹ ਹੋਣਾ ਹੀ ਹੋਣਾ ਇਵੇਂ, ਇਸ ਲਈ ਖਬਰਾਂ ਦੇ ਵਿੱਚ ਵੀ ਪਿੱਛੇ ਜਾ ਰਿਹਾ ਹੈ, ਦੂਸਰੀਆਂ ਚੀਜ਼ਾਂ ਲੋਕ ਅੱਗੇ ਲਿਆ ਰਹੇ ਨੇ। ਪਰ ਮੈਂ ਸਮਝਦਾ ਵੀ ਇਸ ਦੇ ਲਈ ਪ੍ਰੋਪਰ ਇhtiyat ਔਰ ਜਿਹਨੂੰ ਪ੍ਰੀਵੈਂਸ਼ਨ ਇਜ਼ ਬੈਟਰ ਦੈਨ ਕਿਉਰ। ਔਰ ਜਦੋਂ ਇੱਕ ਵਾਰੀ ਹੁੰਦਾ ਹੈ ਫਿਰ ਮੈਂ ਦੇਖਦਾ ਕਿ ਚੰਗੇ ਲੋਕ ਮਹੀਨਾ 1.5 ਮਹੀਨਾ ਉਸ ਤੋਂ ਬੜੀ ਬੁਰੀ ਤਰ੍ਹਾਂ ਸਫਰ ਕਰਦੇ ਨੇ। ਔਰ ਉਹਨਾਂ ਚੋਂ ਕੁਛ ਦੇ ਐਕਸਪੀਰੀਅੰਸ ਜਿਹੜੇ ਆਪਣੀ ਬਲੌਗ ਲਿਖਦੇ ਨੇ ਜਾਂ ਬਾਅਦ ਚ ਉਹਨਾਂ ਮੀਡੀਆ ਨਾਲ ਉਹਨਾਂ ਨੇ ਕਿਹਾ ਜੀ ਇਸ ਕਿਸਮ ਦੀ ਹਾਲਤ ਬਿਆਨ ਹੀ ਨਹੀਂ ਕੀਤੀ ਜਾ ਸਕਦੀ ਕਿ ਜਦੋਂ ਇਸ ਦਾ ਤੁਸੀਂ ਸ਼ਿਕਾਰ ਹੁੰਦੇ ਹੋ ਤੇ ਤੁਹਾਡੇ ਨਾਲ ਕੀ ਵਾਪਰ ਰਿਹਾ ਹੁੰਦਾ। ਸੋ ਅਸੀਂ ਜਿਹੜਾ ਸਾਰੇ ਇਸ ਦਾ ਧਿਆਨ ਰੱਖੀਏ, ਇਹੀ ਜਿਹੜੀ ਸਾਡੀ ਅਰਦਾਸ ਹੋਈ ਹੈ ਰੱਬ ਦੇ ਚਰਨਾਂ। ਪਰ ਇਹ ਸਾਨੂੰ ਜਿਹੜੀ ਰੱਬ ਨੇ ਅਕਲ ਦਿੱਤੀ ਹੈ ਉਸ ਤੋਂ ਵੀ ਜ਼ਰੂਰ ਕੰਮ ਲਈਏ।
ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਪਹਿਲਾਂ ਐਮ ਇਸ਼ੂ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ, ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਔਰ ਸਿੱਖਾਂ ਦੇ ਲਈ ਇਹ ਬੜੀ ਹੀ ਮਾਣ ਵਾਲੀ ਗੱਲ ਹੈ, ਖੁਸ਼ੀ ਵਾਲੀ ਗੱਲ ਹੈ ਕਿ ਨਿਊ ਜਰਸੀ ਸਟੇਟ ਦੀ ਜੋ ਸੈਨੇਟ ਵੱਲੋਂ ਸਰਬਸੰਮਤੀ ਨਾਲ ਇੱਕ ਮਤਾ ਪਾਸ ਕਰਕੇ ਸਿੱਖ ਕੌਮ ਦੀ ਵੱਖਰੀ ਪਛਾਣ, ਵੱਖਰੀ ਤਹਿਜ਼ੀਬ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਜਾਗਤ ਜੋਤ ਗੁਰੂ ਵਜੋਂ ਮਾਨਤਾ ਦਿੱਤੀ ਗਈ ਹੈ। ਸੋ ਇਹ ਬਹੁਤ ਹੀ ਵੱਡੀ ਇਤਿਹਾਸਕ ਪ੍ਰਾਪਤੀ ਹੈ। ਇਸ ਅਹਿਮੀਅਤ ਬਾਰੇ, ਇਸ ਮਤੇ ਦੀ ਅਹਿਮੀਅਤ ਬਾਰੇ ਅਸੀਂ ਆਪਾਂ ਡਾਕਟਰ ਸਾਹਿਬ ਕੋਲੋਂ ਉਹਨਾਂ ਦੇ ਵਿਚਾਰ ਸੁਣਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਕੱਲ 29 ਜੂਨ ਦੇ ਦਿਨ ਜਦੋਂ ਅਸੀਂ ਮਹਾਰਾਜਾ ਰਣਜੀਤ ਸਿੰਘ ਦੇ ਉੱਤੇ ਗੱਲ ਕੀਤੀ ਤੇ ਇੱਕ ਗੱਲ ਮੈਂ ਕਹੀ ਸੀ ਕਿ ਬੇਸ਼ੱਕ ਅਸੀਂ ਕੋਈ ਰਾਜਿਆਂ ਮਹਾਰਾਜਿਆਂ ਦੇ ਸਿਸਟਮ ਦੇ ਹਮਾਇਤੀ ਨਹੀਂ ਹੈ, ਪਰ ਮਹਾਰਾਜਾ ਰਣਜੀਤ ਸਿੰਘ ਜਾਂ ਆਪਣੀ ਗੁਆਚੀ ਸੋਵਰਨਿਟੀ, ਗੁਆਚੀ ਪਾਤਸ਼ਾਹਤ ਜਾਂ ਬੇਘਰ ਹੋਣ ਦੀ ਗੱਲ 181 ਸਾਲ ਤੋਂ ਅਸੀਂ ਇਸ ਲਈ ਯਾਦ ਕਰ ਰਹੇ ਹਾਂ ਕਿਉਂਕਿ ਉਸ ਤੋਂ ਬਾਅਦ ਲਗਭਗ 98 ਸਾਲ 1849 ਤੋਂ ਲੈ ਕੇ 1947 ਤੱਕ ਅੰਗਰੇਜ਼ਾਂ ਦੀ ਗੁਲਾਮੀ, ਔਰ ਫਿਰ ਪਿਛਲੇ 72 ਸਾਲ ਤੋਂ ਜਿਹੜੀ ਕਾਂਗਰਸ ਜਿਹਨੇ ਸੈਕੂਲਰਿਜ਼ਮ ਦਾ ਲਬਾਦਾ ਪਾ ਕੇ ਸਾਡੀ ਲੀਡਰਸ਼ਿਪ ਨੂੰ ਠੱਗਿਆ, ਉਹਨਾਂ ਦੇ ਰਾਹੀਂ ਹਿੰਦੂ ਤਵੀਆਂ ਦੀ ਗੁਲਾਮੀ ਔਰ ਉਹਨਾਂ ਦੇ ਜ਼ੁਲਮਾਂ ਨੂੰ ਸਹਾਰ ਰਹੇ ਹਾਂ। ਇਸ ਲਈ ਅਸੀਂ ਉਸ ਸੋਵਰਨ ਪੀਰੀਅਡ ਨੂੰ ਯਾਦ ਕਰਦੇ ਹਾਂ। ਪਰ ਬਹੁਤ ਵਾਰ ਮੈਂ ਸਮਝਦਾ ਹਾਂ ਵੀ ਇਹ ਜਿਹੜੀ ਅਕਾਲ ਪੁਰਖ ਦੀ ਖੇਡ ਹੈ, ਰੱਬ ਦਾ ਨਿਜ਼ਾਮ ਹੈ, ਉਸ ਦੇ ਵਿੱਚ ਬਹੁਤ ਸਾਰੇ ਤੌਰ ਤਰੀਕਿਆਂ ਦੇ ਨਾਲ ਰੱਬ ਜਿੱਥੇ ਹੌਸਲਾ ਵੀ ਦਿੰਦਾ ਹੈ, ਜਿਹੜੇ ਲੋਕ ਸੱਚ ਹੱਕ ਇਨਸਾਫ ਲਈ ਖਲੋ ਰਹੇ ਹੁੰਦੇ ਨੇ, ਘੱਟ ਗਿਣਤੀਆਂ ਜਾਂ ਅਕਲੀਤਾਂ ਭਾਵੇਂ ਉਹ ਇਨਸਾਨੀ ਇਤਿਹਾਸ ਦੇ ਵਿੱਚ ਹਮੇਸ਼ਾ ਹੀ ਸਫ਼ਰ ਕਰਦੀਆਂ ਨੇ। ਔਰ ਜ਼ਾਹਰ ਹੈ ਕਿ ਅੱਜ ਜਦੋਂ ਸਿਆਣੇ ਲੋਕ ਜਾਂ ਸਿਆਣੇ ਨਿਜ਼ਾਮ ਨੂੰ ਜਿਹੜੇ ਡਿਫਾਈਨ ਕਰਦੇ ਨੇ, ਪਰਿਭਾਸ਼ਿਤ ਕਰਦੇ ਨੇ, ਉਹ ਇਹ ਕਹਿੰਦੇ ਨੇ ਕਿ ਚੰਗੀ ਡੈਮੋਕ੍ਰੇਸੀ ਜਾਂ ਚੰਗਾ ਸਿਸਟਮ ਉਹ ਹੁੰਦਾ ਹੈ, ਤਿੰਨ ਚੀਜ਼ਾਂ ਦੇ ਉੱਤੇ ਉਹਨਾਂ ਦਾ ਫੋਕਸ ਹੁੰਦਾ ਹੈ। ਪਹਿਲਾ ਕਿ ਉਸ ਸਿਸਟਮ ਦੇ ਵਿੱਚ ਜਾਂ ਉਸ ਮੁਲਕ ਦੇ ਵਿੱਚ ਜਾਂ ਉਸ ਨਿਜ਼ਾਮ ਦੇ ਵਿੱਚ ਘੱਟ ਗਿਣਤੀਆਂ ਦੇ ਨਾਲ ਜਾਂ ਅਕਲੀਅਤਾਂ ਦੇ ਨਾਲ ਕੀ ਸਲੂਕ ਕੀਤਾ ਜਾਂਦਾ, ਇਹ ਉਹਨੂੰ ਪਰਖਣ ਦਾ ਇੱਕ ਥਰਮਾਮੀਟਰ ਹੈ। ਦੂਸਰਾ, ਉਸ ਸੁਸਾਇਟੀ ਜਾਂ ਉਸ ਸਮਾਜ ਦੇ ਵਿੱਚ ਔਰਤਾਂ ਦੇ ਕੀ ਹੱਕ ਨੇ ਜਾਂ ਔਰਤਾਂ ਦੇ ਨਾਲ ਕੀ ਸਲੂਕ ਕੀਤਾ ਜਾਂਦਾ। ਔਰ ਤੀਸਰਾ, ਜਿਹੜੇ ਹੈਵ ਨਾਟ ਨੇ, ਜਿਨ੍ਹਾਂ ਦੇ ਕੋਲ ਸਾਧਨ ਨਹੀਂ ਨੇ, ਉਹਨਾਂ ਨੂੰ ਉਹ ਸਮਾਜ ਕੀ ਦਿੰਦਾ। ਸੋ ਜ਼ਾਹਰ ਹੈ ਜਦੋਂ ਅਸੀਂ ਵੈਲਫੇਅਰ ਸਟੇਟ ਸਵੀਡਨ ਜਾਂ ਕੈਨੇਡਾ ਜਾਂ ਯੂਰਪੀਅਨ ਯੂਨੀਅਨ ਦੇ ਮੁਲਕਾਂ ਦੀ ਗੱਲ ਕਰਦੇ ਹਾਂ, ਕਿਸੇ ਹੱਦ ਤੱਕ ਅਮਰੀਕਾ ਵੀ ਇਸ ਪੱਖੋਂ ਕਮਜ਼ੋਰ ਹੈ, ਸਾਡੇ ਯੂਨੀਵਰਸਲ ਹੈਲਥ ਸਿਸਟਮ ਨਹੀਂ ਹੈ ਜਾਂ ਵੈਲਫੇਅਰ ਸਟੇਟ ਨਹੀਂ ਹੈ, ਪਰ ਫਿਰ ਵੀ ਜਿਵੇਂ ਅਸੀਂ ਕੋਰੋਨਾ ਦੇ ਹਵਾਲੇ ਨਾਲ ਗੱਲ ਕੀਤੀ ਕਿ ਇਸ ਕ੍ਰਾਈਸਿਸ 'ਚ ਕਿਵੇਂ ਜਿਹੜਾ ਮੁਲਕ ਹੈ ਆਪਣੇ ਸਾਰੇ ਸ਼ਹਿਰੀਆਂ ਦੀਆਂ ਲੋੜਾਂ ਦੀ ਪੂਰਤੀ ਲਈ ਅੱਗੇ ਆਇਆ। ਪਰ ਇਸ ਦੇ ਉਲਟ ਅਸੀਂ ਜਿਹੜੇ ਭਾਰਤੀ ਸਿਸਟਮ ਹੈ ਉਸ ਦਾ ਅਸੀਂ ਰੋਜ਼ਾਨਾ ਹੀ ਜ਼ਿਕਰ ਕਰਦੇ ਹਾਂ ਵੀ ਉੱਥੇ ਕੀ ਹੋ ਰਿਹਾ। ਔਰ ਕੱਲ ਜਦੋਂ 29 ਜੂਨ ਦਾ ਦਿਨ ਸੀ, ਉਹਦੇ 'ਚ ਇੱਕ ਖਾਸ ਪ੍ਰਾਪਤੀ ਜਿਹਦੇ ਲਈ ਮੈਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨਿਊ ਜਰਸੀ ਨੂੰ ਮੁਬਾਰਕਬਾਦ ਦਿੰਦਾ ਹੈ, ਇਹ ਕਿਉਂਕਿ ਜਦੋਂ ਅਸੀਂ ਹਾਊਸ ਹੋਏ, ਸੈਨੇਟ ਹੋਏ ਜਾਂ ਗਵਰਨਰਾਂ ਦੀ ਪ੍ਰੋਕਲੇਮੇਸ਼ਨ ਹੋਏ ਜਾਂ ਜਿਵੇਂ ਅਮਰੀਕਨ ਸੈਨੇਟ ਦੇ ਵਿੱਚ 20 ਤੋਂ ਜ਼ਿਆਦਾ ਸੈਨੇਟਰ, 24 ਸੈਨੇਟਰਸ ਨੇ ਪਿਛਲੇ ਦਿਨਾਂ 'ਚ ਮੰਗ ਕੀਤੀ ਹੈ ਕਿ ਅਫਗਾਨਿਸਤਾਨ ਵਿਚਲੇ ਸਿੱਖਾਂ ਨੂੰ ਰੈਫਿਊਜੀ ਸਟੇਟਸ ਦਿੱਤਾ ਜਾਏ ਅਮਰੀਕਾ। ਸੋ ਇਹ ਓਵਰਨਾਈਟ ਨਹੀਂ ਹੁੰਦਾ, ਇਹਦੇ ਪਿੱਛੇ ਬਹੁਤ ਮਿਹਨਤ, ਬਹੁਤ ਲੌਬੀ, ਰਿਪੀਟਡ ਮੀਟਿੰਗਸ ਹੁੰਦੀਆਂ ਨੇ, ਕਿਉਂਕਿ ਜਿਹੜੇ ਕਾਂਗਰਸਮੈਨ ਨੇ ਜਾਂ ਅਸੈਂਬਲੀਮੈਨ ਨੇ, ਸੈਨੇਟਰ ਨੇ, ਉਹਨਾਂ ਦੇ ਸਟਾਫ ਨੂੰ ਤੁਸੀਂ ਬਰੀਫ ਕਰਦੇ ਹੋ, ਉਹ ਤੁਹਾਡੇ ਤੋਂ ਜਾਣਕਾਰੀ ਲੈਂਦੇ ਨੇ, ਫਿਰ ਉਹਨੂੰ ਡਬਲ ਚੈੱਕ ਕਰਦੇ ਨੇ, ਫਿਰ ਉਹਦੇ ਨਾਲ ਕਿਹੜੀ ਪਾਰਟੀ ਪ੍ਰਭਾਵਿਤ ਹੋ ਸਕਦੀ ਹੈ ਉਹ ਸਾਰੇ ਨੂੰ ਦੇਖਦੇ ਨੇ। ਔਰ ਉਸ ਤੋਂ ਬਾਅਦ ਕੋਈ ਚੀਜ਼ ਜਿਹੜੀ ਹੈ ਉਹ ਹਾਊਸ ਦੀ ਜਾਂ ਸੈਨੇਟ ਜਾਂ ਅਸੈਂਬਲੀ ਦੀ ਜਿਹੜੀ ਹੈ ਉਹ ਕਾਰਵਾਈ ਦੇ ਵਿੱਚ ਸ਼ਾਮਲ ਕਰਵਾਉਂਦੇ ਨੇ, ਫਿਰ ਬਾਕੀਆਂ ਨੇ ਕਿਵੇਂ ਰਿਐਕਟ ਕਰਨਾ ਹੁੰਦਾ। ਸੋ ਕੁੱਲ ਮਿਲਾ ਕੇ ਮੈਂ ਜਿਹੜੀ ਸਕਸੈਸ ਦੀ ਗੱਲ ਕਰ ਰਿਹਾ,
कल अमरीका दी न्यू जर्सी स्टेट दी सैनेट ने जिहड़ा रेजोल्यूशन है कनकरेंट रेजोल्यूशन, कनकरेंट दा मतलब जिहड़ा है जदों असीं देखदे हैं सो ये ऑटोमैटिकली जिहड़ा इन्हां दी स्टेट दी जिहड़ी प्रोसैस है ये रेजोल्यूशन नंबर कनकरेंट 118 पास कीता है उन्होंने। और न्यू जर्सी सैनेट दे विच 41 मैंबर ने टोटल, लेकिन जदों ये जिन्हों जिहड़ी है कंसैंसस हुई है यूनैनिमिटी दी 37 सैनेटर्स ने इस दे विच वोट कीता है फॉर, सो यूनैनिमसली होया। और ये जिहड़ा रेजोल्यूशन जिस नूं सैनेट ने यूनैनिमसली पास कीता है, दो सैनेटर स्टीव साबिनी और सैनेटर पैट्रिक डॉनिगेन उन्होंने इनू सामने लियांदा। और जिवें मैं कहा इहदे लई श्रोमणी अकाली दल अमृतसर न्यू जर्सी दे अहुदेदारां ने खास तौर दे उत्ते मेहनत कीती इस बारे। अज दे प्रोग्राम दे विच गुफ्तगू दे विच भी जिहड़े अमरीका दे प्रधान ने श्रोमणी अकाली दल अमृतसर दे सरदार बूटा सिंह खड़ौत उन्हां दे नाल अमरवीर सिंह गलबात करनगे, होर भी वेरवे नाल सारी प्रोसैस नूं दस्सणगे। लेकिन मैं उस रेजोल्यूशन वाल, क्योंकि इहदी की अहमियत है, एक सिंपल रेजोल्यूशन नहीं है। जदों असीं हुण तक तां बहुत भारत दे विच तां साडी अकाली लीडरशिप जां धर्मयुद्ध मोर्चे च भी एक मुख मंग सी जी सानूं आर्टिकल 25 ਜਿਹੜਾ ਹਿੰਦੂਆਂ ਦੇ ਨਾਲ ਕਲੱਬ ਕੀਤਾ ਕੱਢੋ ਔਰ ਸਾਡੀ ਵੱਖਰੀ ਧਰਮ ਦੇ ਤੌਰ ਦੇ ਉੱਤੇ ਰੈਕਗਨੀਸ਼ਨ ਕਰੋ, ਜਿਹੜੀ ਉਹ ਵੀ ਉਹਨਾਂ ਨੇ 72 ਸਾਲ ਚ ਨਹੀਂ ਕੀਤੀ। ਰਾਦਰ ਆਰਟੀਕਲ 25 ਦੇ ਨਾਲ ਕਿੰਨੇ ਹੋਰ ਆਰਟੀਕਲ ਜਿਹੜੇ ਉਹਨਾਂ ਨੇ ਹਿੰਦੂ ਮੈਰਿਜ ਬਿੱਲ, ਹਿੰਦੂ ਕੋਡ ਬਿੱਲ ਔਰ ਜਿਹੜਾ ਮਾਈਨਰ ਐਂਡ ਗਾਰਡੀਅਨਸ਼ਿਪ ਐਕਟ, ਇਹ ਸਾਰਿਆਂ ਦੇ ਥੱਲੇ ਵੀ ਸਿੱਖਾਂ ਨੂੰ ਨੂੜਿਆ। ਔਰ ਇਹ ਰੈਜ਼ੋਲੂਸ਼ਨ ਜਿਸ ਦੇ ਵਿੱਚ ਜਿਸ ਦੀ ਸ਼ੁਰੂਆਤ ਹੀ ਹੁੰਦੀ ਹੈ ਇਸ ਤੋਂ ਕਿ ਕਨਕਰੈਂਟ ਰੈਜ਼ੋਲੂਸ਼ਨ recognizing the cultural, religious and interfaith importance of Shri Guru Granth Sahib Ji as living Guru of Sikhs in promoting peace and declaring Sikhs as a distinct ethnic and religious minority. ਹੁਣ ਅਸੀਂ ਜਦੋਂ US ਸੈਂਸਸ ਦੇ ਵਿੱਚ ਜਿਹਦੇ ਲਈ ਯੂਨਾਈਟਿਡ ਸਿੱਖਸ ਨੇ ਬਾਕੀ ਜਥੇਬੰਦੀਆਂ ਨਾਲ ਮਿਲ ਕੇ ਕਾਫੀ ਮਿਹਨਤ ਕੀਤੀ, ਔਰ ਜਦੋਂ ਹੁਣ ਸੈਂਸਸ ਦੀ ਗਿਣਤੀ ਹੋ ਰਹੀ ਹੈ ਸੈਪਰੇਟ, ਬੇਸ਼ੱਕ ਅੰਡਰ ਕੋਡ ਹੈ, ਉਹ ਸਿੱਖਾਂ ਦਾ ਅੱਡ ਕਾਲਮ ਹੈ ਔਰ ਉਹਦੇ ਵਿੱਚ ਸਿੱਖ ਆਪਣੇ ਆਪ ਨੂੰ ਸਿੱਖ ਲਿਖਾ ਰਹੇ ਨੇ ਐਜ਼ ਏ ਐਥਨੀਸਿਟੀ। ਔਰ ਇਹ ਰੈਜ਼ੋਲੂਸ਼ਨ 'ਚ ਇੱਕ ਗੱਲ ਬੜੀ ਅਹਿਮੀਅਤ ਵਾਲੀ ਹੈ ਕਿ ਸਿੱਖਾਂ ਦੀ ਗੁਰੂ ਗ੍ਰੰਥ ਸਾਹਿਬ ਨੂੰ एटर्नल सिख गुरु मनना, गुरु ग्रंथ साहब ਨੂੰ लिविंग गुरु, ਜਦੋਂ ਅਸੀਂ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਦੇ ਥੱਲੇ 10ਵੇਂ ਪਾਤਸ਼ਾਹ ਦੇ ਉਸ ਹੁਕਮ ਦੀ ਗੱਲ ਕਰਦੇ, ਸੋ ਜ਼ਾਹਿਰ ਹੈ ਸਾਡੇ ਲਈ ਤਾਂ ਗੁਰੂ ਗ੍ਰੰਥ ਸਾਹਿਬ ਜਾਗਤ ਜੋਤ ਗੁਰੂ ਨੇ। ਪਰ ਨਿਊ ਜਰਸੀ ਅਮਰੀਕਾ ਦੀ ਇੱਕ ਅਹਿਮ ਸਟੇਟ ਜਿਹਦੇ ਚ ਜ਼ਾਹਿਰ ਹੈ ਕਿ ਜਿਹੜੇ ਉਹਨਾਂ ਦੇ ਅਟਾਰਨੀ ਜਨਰਲ ਨੇ ਉਹ ਵੀ ਇੱਕ ਸਿੱਖ ਨੇ, ਗੁਰਵੀਰ ਸਿੰਘ ਗਰੇਵਾਲ। ਔਰ ਨਿਊ ਜਰਸੀ ਦੇ ਵਿੱਚ ਵਕਤਨ ਬਾ ਵਕਤਨ ਉਹ ਖਾਲਸਾ ਸਾਜਨਾ ਦਿਵਸ ਹੋਏ ਜਾਂ ਦੂਸਰੇ ਦਿਨਾਂ ਨੂੰ ਖਾਸ ਤੌਰ ਤੇ ਯਾਦ ਕੀਤਾ ਜਾਂਦਾ ਹੈ। ਔਰ ਇਹਦੇ ਚ ਇਹ ਗੱਲ ਸਿੱਖਾਂ ਦੀ ਔਰ ਗੁਰੂ ਗ੍ਰੰਥ ਸਾਹਿਬ ਚੋਂ ਨਿਕਲਣ ਵਾਲੀ ਇੱਕ ਵੱਖਰੀ ਤਹਿਜ਼ੀਬ, ਜਦੋਂ ਅਸੀਂ ਕਲਚਰ ਦੀ ਗੱਲ ਕਰਦੇ ਹਾਂ, ਬਹੁਤ ਵਾਰ ਜਿਸ ਕਿਸਮ ਦੀ ਸਾਡੀ ਪੰਜਾਬੀ ਤਹਿਜ਼ੀਬ ਸੀ, ਜ਼ਾਹਿਰ ਹੈ ਸਿੱਖ ਉਸ ਤਹਿਜ਼ੀਬ ਦੇ ਝੰਡਾ ਬਰਦਾਰ ਨੇ। ਲੇਕਿਨ ਜਿਵੇਂ ਇਹਨਾਂ ਨੇ ਭੰਗੜਾ, ਗਿੱਧਾ, ਨਚਰਪੁਣਾ ਔਰ ਉਹ ਸਾਰਾ ਕਰਕੇ ਜਿਹੜੀ ਉਸ ਤਹਿਜ਼ੀਬ ਦੀ ਖੂਬਸੂਰਤੀ ਸੀ ਉਸ ਨੂੰ ਬਿਲਕੁਲ ਗੰਗਾ ਜਮਨੀ ਤਹਿਜ਼ੀਬ ਦਾ ਜੋ ਕੁਝ ਸੀ ਉਹਦੇ 'ਚ ਹੀ ਰਲਗੜ ਕਰ ਦਿੱਤਾ ਹੈ। ਪਰ ਇਸ ਰੈਜ਼ੋਲੂਸ਼ਨ 'ਚ ਮੰਨਿਆ ਗਿਆ ਕਿ ਭਾਈ ਗੁਰੂ ਗ੍ਰੰਥ ਸਾਹਿਬ ਜਿਹੜੇ ਲਿਵਿੰਗ ਗੁਰੂ ਨੇ ਸਿੱਖਾਂ ਦੇ, ਔਰ ਇਹਦੀ ਇੰਟਰਫੇਥ ਇੰਪੋਰਟੈਂਸ, ਕਿਵੇਂ ਸਿੱਖ ਧਰਮ ਇੱਕ ਪਿਆਰ ਔਰ ਅਮਨ ਦਾ ਸੁਨੇਹਾ ਦਿੰਦਾ ਹੈ, ਔਰ ਇਹਦੇ ਨਾਲ ਤਹਿਜ਼ੀਬੀ, ਮਜ਼ਹਬੀ ਔਰ ਇੰਟਰਫੇਥ ਇਸ ਨੂੰ ਰੈਕਗਨਾਈਜ਼ ਕਰਦੇ ਆ। ਫਿਰ ਜਿਵੇਂ ਇਹਨਾਂ ਦੇ ਰੈਜ਼ੋਲੂਸ਼ਨਸ ਦਾ ਇੱਕ ਪਾਰਟ ਹੁੰਦਾ ਹੈ ਵੇਅਰ ਐਜ਼ ਉਹਨਾਂ ਨੇ ਰੈਕਗਨਾਈਜ਼ ਕੀਤਾ ਕਿ ਵੇਅਰ ਐਜ਼ founded by Guru Nanak in 15th century Punjab, India, the Sikh monotheistic tradition teaches its adherents to practice the universal principles of truthful living, service to humanity and devotion to God। कि भाई सिख धर्म monotheistic ਹੁੰਦਾ, ਇੱਕ ਰੱਬ 'ਚ ਯਕੀਨ ਰੱਖਣ ਵਾਲੇ ਬੁੱਤ ਪ੍ਰਸਤ ਨਹੀਂ ਨੇ, ਇੱਕ ਰੱਬ 'ਚ ਯਕੀਨ ਰੱਖਣ ਵਾਲਾ ਧਰਮ ਹੈ। ਗੁਰੂ ਨਾਨਕ ਸਾਹਿਬ ਨੇ 15ਵੀਂ ਸਦੀ 'ਚ ਇਸ ਦੀ
ਜਿਹੜੀ ਹੈ ਉਹ ਬੁਨਿਆਦ ਰੱਖੀ ਔਰ ਇਹ ਸੱਚਾਈ ਦੇ ਨਾਲ ਜ਼ਿੰਦਗੀ ਜਿਉਣਾ, ਇਨਸਾਨੀਅਤ ਦੀ ਖਿਦਮਤ ਔਰ ਰੱਬ ਦੀ ਯਾਦ ਇਸ ਦੇ ਉੱਤੇ ਆਧਾਰਿਤ ਹੈ। Whereas the Sikh community began immigrating to United States in the late 1800s and has played an important role in developing this country and state of New Jersey while enriching American culture, history, economy and diversity। ਕਿ ਵੀ ਸਿੱਖ ਜਿਹੜੇ ਨੇ 1800 ਦੇ ਵਿੱਚ, ਇਹਦਾ ਮਤਲਬ ਵੀ 19ਵੀਂ ਸਦੀ ਦੇ ਅਖੀਰ ਦੇ ਵਿੱਚ ਅਮਰੀਕਾ ਦੇ ਵਿੱਚ ਆਏ ਔਰ ਉਹਨਾਂ ਨੇ ਇਸ ਮੁਲਕ ਦੇ ਵਿਕਾਸ, ਖਾਸ ਤੌਰ ਤੇ ਨਿਊ ਜਰਸੀ ਦੇ ਵਿੱਚ ਆਪਣੀ ਅਮੀਰ ਤਹਿਜ਼ੀਬ, ਇਤਿਹਾਸ ਔਰ ਜਿਵੇਂ ਆਰਥਿਕ ਤੌਰ ਦੇ ਉੱਤੇ ਔਰ ਜਿਹੜੀ ਅਮਰੀਕਾ ਦੀ ਖੂਬਸੂਰਤੀ ਡਾਈਵਰਸਿਟੀ ਹੈ ਉਹਦੇ ਚ ਉਹਨਾਂ ਨੇ ਕਾਫੀ ਚੰਗਾ ਕੰਟਰੀਬਿਊਟ ਕੀਤਾ ਹੈ। Whereas Sikhism is the 5th largest religion in the world with more than 25 million Sikhs worldwide, including more than 750,000 in United States। मैं ये गल सर बूटा सिंह ਨੂੰ ਵੀ ਕਹੀ ਸੀ, ਮੈਂ ਕਿਹਾ ਜੀ ਇਸ ਗੱਲ ਦਾ ਧਿਆਨ ਰੱਖੀਏ ਕਿ ਸਾਡੀ ਗਿਣਤੀ ਹੁਣ 30 ਮਿਲੀਅਨ ਤੋਂ ਜ਼ਿਆਦਾ ਹੈ ਔਰ ਅਮਰੀਕਾ 'ਚ ਅਸੀਂ 1 ਮਿਲੀਅਨ ਤੋਂ ਜ਼ਿਆਦਾ ਹੈ। ਹਾਲਾਂਕਿ ਹੋ ਸਕਦਾ ਉਹਨਾਂ ਦੇ ਆਫਿਸ ਨੇ ਜਿਹੜੇ ਹੁਣ ਉਹਨਾਂ ਦੇ ਬਣਾਏ ਹੋਏ ਨੇ ਡਾਟੇ ਉਹਦੇ ਚੋਂ ਕੁਝ ਕੱਢਿਆ ਹੋਏ, ਪਰ ਸਾਨੂੰ ਇਸ ਦੇ ਉੱਤੇ ਉਹਨਾਂ ਨੇ ਜਿਹੜਾ 25 ਮਿਲੀਅਨ ਤੋਂ ਜ਼ਿਆਦਾ ਉਹਨਾਂ ਨੇ ਉਹ ਓਪਨ ਰੱਖੀ ਹੈ ਵਿੰਡੋ। 25 ਮਿਲੀਅਨ ਤੋਂ ਜ਼ਿਆਦਾ 30 ਵੀ ਹੋ ਸਕਦਾ ਹੈ, ਪਰ ਮੈਂ ਸਮਝਦਾ ਵੀ ਸਾਨੂੰ 30 ਮਿਲੀਅਨ ਦੇ ਉੱਤੇ ਫੋਕਸ ਕਰਨਾ ਚਾਹੀਦਾ ਹੈ ਔਰ ਅਮਰੀਕਾ 'ਚ more than 1 ਮਿਲੀਅਨ ਇਹ ਸਾਨੂੰ ਕਹਿਣਾ ਚਾਹੀਦਾ। Whereas some of the most notable Sikhs in United States live and contribute to the state of New Jersey, including Attorney General Gurveer Garewal, City of Hopkins Mayor Ravinder Palla, and Burlington County freeholder Balveer Singh। ਹੁਣ ਜਿਹੜਾ ਉਹਨਾਂ ਨੇ ਤਿੰਨੋਂ ਹੀ ਜਿਹੜੀਆਂ ਸ਼ਖਸੀਅਤਾਂ ਨੇ ਇਹਨਾਂ ਨੂੰ ਰੈਕਗਨਾਈਜ਼ ਕੀਤਾ ਕਿ ਨਿਊ ਜਰਸੀ ਦੇ ਵਿੱਚ ਇਹ ਸਿੱਖਾਂ ਦੀ ਪ੍ਰਾਪਤੀ ਹੈ। Whereas the religion's emphasis on loving service to humanity also inspires Sikhs living in New Jersey to make lasting social contributions, such as providing free food to less fortunate through annual Let's Share a Meal event in Camden and Jersey City। ਇਹ ਦੋ ਸਿਟੀਜ਼ ਦਾ ਨਾਮ ਹੈ ਕਿ ਉਹਨਾਂ ਨੇ ਜਿਹੜਾ ਇਨੀਸ਼ੀਏਟਿਵ ਹੈ ਲੈਟਸ ਸ਼ੇਅਰ ਏ ਮੀਲ ਦੇ ਥੱਲੇ ਲੋੜਵੰਦਾਂ ਨੂੰ ਜਿਹੜਾ ਉਹ ਫੂਡ ਵੀ ਦਿੰਦੇ ਨੇ। Whereas the 10th Sikh Guru Gobind Singh Ji left the world and indicated to the generations ahead to avoid idol worship and recognize Shri Guru Granth Sahib Ji, the principal scripture of Sikhism, as the living and 11th Guru of Sikh religion। ਕਿ 10ਵੇਂ ਗੁਰੂ ਗੋਬਿੰਦ ਸਿੰਘ ਸਾਹਿਬ ਜਿਨ੍ਹਾਂ ਨੇ ਇਸ ਸੰਸਾਰ ਤੋਂ ਜਿਹੜਾ ਉਹ ਜੋਤੀ ਜੋਤ ਸਮਾਨ ਤੋਂ ਪਹਿਲਾਂ ਆਪਣੀ ਕੌਮ ਨੂੰ ਇਹ ਆਦੇਸ਼ ਦਿੱਤਾ ਕਿ ਭਾਈ ਕੋਈ ਬੁੱਤ ਪ੍ਰਸਤੀ ਨਹੀਂ ਕਰਨੀ ਹੈ ਔਰ ਹਮੇਸ਼ਾ ਲਈ ਗੁਰੂ ਗ੍ਰੰਥ ਸਾਹਿਬ ਤੁਹਾਡੇ ਜਾਗਤ ਜੋਤ ਗੁਰੂ ਹੋਣਗੇ। Whereas in a historic judgment delivered on March 29, 2000, the Supreme Court of India declared Guru Granth Sahib Ji as juristic person, further justifying Guru Gobind Singh Ji's declaration of Shri Guru Granth Sahib Ji as the living Guru। ਇਹਦੇ ਚ ਉਹਨਾਂ ਨੇ ਭਾਰਤੀ ਸੁਪਰੀਮ ਕੋਰਟ ਦੇ ਇੱਕ ਫੈਸਲੇ ਦਾ ਹਵਾਲਾ ਦਿੱਤਾ 29 ਮਾਰਚ 2000 ਦਾ, ਜਿਹਦੇ ਚ ਉਹਨਾਂ ਨੇ ਕਿਹਾ ਸੀ ਕਿ ਗੁਰੂ ਗ੍ਰੰਥ ਸਾਹਿਬ ਜਿਹੜੇ ਨੇ ਜੁਰਿਸਟਿਕ ਕਾਨੂੰਨੀ ਕਿਸੇ ਵੀ ਡਿਸਕਸ਼ਨ, ਡਿਬੇਟ ਜਾਂ ਫੈਸਲੇ ਦੇ ਵਿੱਚ ਇੱਕ ਲਿਵਿੰਗ ਪਰਸਨ ਦੇ ਤੌਰ ਤੇ ਨੇ, ਕਿਉਂਕਿ ਕੁਝ ਗੁਰਦੁਆਰਿਆਂ ਦੀ ਰਜਿਸਟਰੀ ਈਵਨ ਗੁਰੂ ਗ੍ਰੰਥ ਸਾਹਿਬ ਦੇ ਨਾਂ ਹੋਈ ਹੈ। ਫਿਰ ਉਹਨਾਂ ਨੇ ਕਿਹਾ whereas although Sikhs have made immense contributions throughout history, they have long faced oppression and discrimination throughout the rest of the world। ਕਿ ਭਾਵੇਂ ਸਿੱਖਾਂ ਨੇ ਲੰਬਾ ਵਕਤ ਥਾਈਂ ਜਿਹੜਾ ਅੱਜ ਵੀ ਉਹ ਜ਼ੁਲਮ ਸਹਾਰ ਰਹੇ ਨੇ, ਇਹਦੇ ਬਾਵਜੂਦ ਕਿ ਉਹਨਾਂ ਨੇ ਸਿੱਖ ਕੌਮ ਨੇ ਇਨਸਾਨੀਅਤ ਔਰ ਦੂਸਰਿਆਂ ਦੇ ਹੱਕਾਂ ਦੇ ਲਈ ਬਹੁਤ ਸਾਰੀ ਕੰਟਰੀਬਿਊਸ਼ਨ ਕੀਤੀ ਹੋਈ ਹੈ, ਲੇਕਿਨ ਉਹ ਖੁਦ ਡਿਸਕ੍ਰਿਮੀਨੇਸ਼ਨ ਔਰ ਆਪਰੇਸ਼ਨ ਜ਼ੁਲਮ ਉਸ ਦਾ ਸ਼ਿਕਾਰ ਨੇ। Whereas according to Sikh religion and history, Sikhs share a unique set of beliefs and practices that are altogether different from other religions। ਇਹ ਵੀ ਹਿੰਦੂ ਤਵੀਆਂ ਦੇ ਮੂੰਹ ਤੇ ਚਪੇੜ ਹੈ ਜਿਹੜੇ ਆਰਟੀਕਲ 25(b) ਦੇ ਥੱਲੇ ਸਾਨੂੰ ਹਿੰਦੂਆਂ ਦੇ ਨਾਲ ਘੜੀਸਣਾ ਚਾਹੁੰਦੇ ਨੇ। ਉਹਨਾਂ ਨੇ ਕਿਹਾ ਕਿ ਭਾਈ ਸਿੱਖ ਧਰਮ ਆਪਣਾ ਇਤਿਹਾਸ ਇੱਕ ਵੱਖਰੀ ਉਹਨਾਂ ਦੀ ਹੋਂਦ ਹੈ ਔਰ ਉਹਨਾਂ ਦਾ ਕਿਸੇ ਵੀ ਹੋਰ ਧਰਮ ਦੇ ਨਾਲ ਜਿਹੜਾ ਉਸ ਦੇ ਨਾਲ ਨਹੀਂ ਜੋੜਨਾ ਚਾਹੀਦਾ। ਉਹਨਾਂ ਦਾ ਇੱਕ ਆਪਣਾ ਵੱਖਰਾ ਧਰਮ, ਆਪਣੀ ਵੱਖਰੀ ਹੋਂਦ ਹੈ। Whereas
the state of New Jersey is committed to educating citizens about the world's religions, the value of religious diversity, tolerance grounded in First Amendment principles, a culture of mutual understanding, and the importance of reducing violence, all of which are consistent with Shri Guru Granth Sahib Ji's teachings. उन्होंने फिर न्यू जर्सी स्टेट का जिहड़ा मैनीफेस्टो है कि भाई अपने सारे शहरियां नूं दुनिया के मजहबां बारे जानकारी देनी, धर्म की वखरेवें होने की गल नूं भी कदरदानी करनी, इस दे थल्ले टॉलरेंस होनी जिहड़ी कि फर्स्ट अमेंडमेंट यूएस कॉन्स्टिट्यूशन जो निकलती है, और सारे कल्चर्स की अंडरस्टैंडिंग इस सारे च, और ताकि समाज दे विच बेलोड़ी हिंसा ना होए। और उन्होंने कहा भी ये जिहड़ियां सारियां न्यू जर्सी दीयां वैल्यूज ने, ये गुरु ग्रंथ साहिब दा जिहड़ा संकल्प है, जिहड़ा गुरु ग्रंथ साहिब दा मिशन और मैसेज है, उहदे नाल कंसिस्टेंट ने। whereas the state of New Jersey seeks to further the diversity of its community and afford all residents the opportunity to better understand, recognize, and appreciate the rich history and shared experience of Sikhs, and enforce laws for access to equal opportunity of humans irrespective of their caste, color, creed and appearance. Now therefore, whereas उन्होंने ने कहा कि भाई असी अपनी कम्युनिटी की डाइवर्सिटी नूं देखते हैं कि भाई किवें सिख धर्म राही गुरु ग्रंथ साहिब के मैसेज राही एक बेटर अंडरस्टैंडिंग हो सकती है, एक सारिਆਂ ਦੇ ਲਈ ਹਿਊਮਨਸ ਦੇ ਲਈ बिना जात रंग नस्ल धर्म ਦੇ ਵਿਤਕਰੇ ਦੇ ਇੱਕ ਦੂਸਰੇ ਦੇ ਲਈ ਇਕੁਅਲ अपॉर्चुनिटी ਦਾ ਹੋਣਾ। और फिर ये उन्होंने कहा कि be it resolved by the Senate of the state in New Jersey, the General Assembly concurring, जो concurrent ਹੁੰਦਾ है, इसका मतलब है कि General Assembly उन्हें नु Assembly भेजने की लोड़ नहीं है। उन्होंने resolved, be it resolved by the Senate of the state of New Jersey, the General Assembly concurring, number one, the legislature of the state of New Jersey recognizes the cultural, religious and interfaith importance of Shri Guru Granth Sahib Ji as living Guru of Sikhs in promoting peace and declaring Sikhs as a distinct ethnic and religious minority. Kaisi ek ad ethnicity, ad jehdi hai ek religious घट-गिनती दे तौर ते और गुरु ग्रंथ साहिब नूं as a जागत जोत गुरु दे तौर ते मानता दिंदे। फिर उन्होंने कहा भी ये जड़ियां इस रेजोल्यूशन दी कापियां ने, ये सेक्रेटरी ऑफ स्टेट और क्लर्क ऑफ जनरल असेंबली, सेक्रेटरी ऑफ द सेनेट टू गवर्नर ऑफ स्टेट ऑफ न्यू जर्सी, अटॉर्नी जनरल ऑफ द स्टेट ऑफ न्यू जर्सी, ये इस नूं भी फॉरवर्ड कर रहे हैं। सो असीं समुची सिख कौम नूं भी जिथे मुबारकबाद दिंदे हैं, उत्थे श्रोमणी अकाली दल अमृतसर दे एफर्ट्स की शलाघा करते हैं कि उन्होंने बड़ा एक यूनिक रेजोल्यूशन न्यू जर्सी दी सेनेट तो पास करवाया। जी डॉक्टर साहब ਤੁਹਾਡਾ बहुत बहुत शुक्रिया। सो ਇੱਥੇ ਲੈਣੇ ब्रेक। व्यूअर्स ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ आफ्टर दिस शॉर्ट ब्रेक। ਦਰਸ਼ਕੋ ਬ੍ਰੇਕ ਬਾਅਦ ਤੁਹਾਨੂੰ ਆਪਾਂ ਸਭ ਨੂੰ ਜੀ ਆਇਆਂ ਕਹਿੰਦੇ ਆ ਔਰ ਪ੍ਰੋਗਰਾਮ ਨੂੰ ਹੋਰ ਅੱਗੇ ਵਧਾਉਂਦੇ ਆ ਅੱਜ ਦੇ ਥਰਡ ਵਾਲੇ ਇਸ਼ੂ ਦੇ ਨਾਲ। ਸੋ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਕਿਹਾ ਹੈ ਕਿ ਕਰਾਚੀ ਦੀ ਸਟਾਕ ਐਕਸਚੇਂਜ ਤੇ ਹੋਏ ਹਮਲੇ ਪਿੱਛੇ ਭਾਰਤ ਦਾ ਹੱਥ ਹੈ। ਇਸ ਦੇ ਨਾਲ ਹੀ ਜਿਹੜਾ ਕਸ਼ਮੀਰ ਵਿੱਚ ਨਵਾਂ ਡੋਮਿਸਾਈਲ ਕਾਨੂੰਨ ਬਣਾਇਆ ਗਿਆ ਹੈ, ਉਸ ਦੇ ਖਿਲਾਫ ਵੀ ਪਾਕਿਸਤਾਨ ਨੇ ਯੂਨਾਈਟਿਡ ਨੇਸ਼ਨਸ ਕੋਲ ਸ਼ਿਕਾਇਤ ਕੀਤੀ ਹੈ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? देखो कल जो असी प्रोग्राम किया तो अजे ताज़ा खबर आ ही रही सी कि कराची दी स्टॉक एक्सचेंज दे उत्ते दहशतगर्द हमला होया और उस ते भी जिन्हां एजेंसीज दी खबर मैं देखी उहदे च 11 डेथ्स दी गल सी। हालां बाद दे विच सामने आया कि मरण वालियां च 4 दहशतगर्द सी, तो वो जिहड़े ने सिक्योरिटी वाले सी और एक पुलिसमैन सी। सो ज़ाहिर है कि कुल 7 डेथ्स ने। पर असी अपने सैगमेंट दे विच क्लीयरली ये कहा कि भाई इस दे उत्ते क्योंकि उहदी जिम्मेवारी BLA ने लई है, जिहड़ी इन्हां दी आउटफिट है इंडियन इंटैलीजेंस एजेंसी रॉ दी। सो असी कहा कि भी इहदी टाइमिंग जे देखिए
ਔਰ ਜਿਵੇਂ ਇਹ ਸਾਰਾ ਵਾਪਰਿਆ ਇਹ ਭਾਰਤੀ ਖੁਫੀਆ ਏਜੰਸੀਆਂ ਦਾ ਕੰਮ ਹੈ। ਹੁਣ ਅੱਜ ਕੁਝ ਵਕਤ ਪਹਿਲਾਂ ਹੀ ਇੱਕ ਪਾਕਿਸਤਾਨੀ ਜਰਨਲਿਸਟ ਜਿਨ੍ਹਾਂ ਨੇ ਲਾਹੌਰ ਤੋਂ ਕਾਲ ਕਰਕੇ ਮੈਨੂੰ ਕਹਿਣ ਲੱਗੇ ਜੀ ਤੁਸੀਂ ਲਾਹੌਰ ਆ ਜਾਓ। ਮੈਂ ਕਿਹਾ ਕਿਉਂ? ਕਹਿੰਦਾ ਜੀ ਮਤਲਬ ਇਹ ਬਾਕੀ ਤਾਂ ਸਾਰਾ 24 ਘੰਟੇ ਬਾਅਦ ਸਾਡਿਆਂ ਨੂੰ ਪਤਾ ਲੱਗਦਾ ਵੀ ਕੀ ਹੋਇਆ, ਵੀ ਤੁਹਾਡੇ ਕੋਲ ਐਸੀ ਕਿਹੜੀ ਜਾਣਕਾਰੀ ਸੀ ਜਿਹੜੀ ਤੁਸੀਂ ਰਾਈਟ ਅਵੇ ਕਹਿ ਦਿੱਤਾ ਇਹਨਾਂ ਦਾ। ਕਹਿਣ ਲੱਗੇ ਵੀ ਅੱਜ ਪ੍ਰਾਈਮ ਮਿਨਿਸਟਰ ਇਮਰਾਨ ਖਾਨ ਸਾਹਿਬ ਹੋਰਾਂ ਨੇ ਟਵੀਟ ਕੀਤਾ ਔਰ ਉਹ ਟਵੀਟ ਮੇਰੇ ਸਾਹਮਣੇ ਹੈ। ਉਹਨਾਂ ਨੇ ਕਿਹਾ ਵੀ देयर इज नो डाउट दैट इंडिया इज बिहाइंड द अटैक। उन्होंने पार्लियामेंट ਨੂੰ ਐਡਰੈਸ ਕਰਦਿਆਂ ਕਿਹਾ, ਖਾਨ said address in his address to parliament, for the last 2 months my cabinet knew there would be an attack. I had informed my ministers, all our agencies were on high alert, he added। ਇਹ ਰॉयटर ਦੀ ਖਬਰ ਹੈ ਕਿ ਉਹਨਾਂ ਨੇ ਕਿਹਾ देयर इज नो डाउट that India is behind, no doubt ਦਾ ਬਿਨਾਂ ਸ਼ੱਕ ਸ਼ੁਬਾ। ਤੇ ਉਹ ਮੈਨੂੰ ਜਰਨਲਿਸਟ ਕਹਿਣ ਲੱਗੇ ਜੀ ਇਹਨਾਂ ਨੇ ਤਾਂ ਇਹ ਕਹਿ ਰਹੇ ਸੀ ਜੀ 2-3 ਮਹੀਨੇ ਤੋਂ ਹੀ ਕਿ ਕੁਝ ਅਟੈਕ ਹੋ ਸਕਦਾ ਹੈ, ਪਰ ਅਜੇ ਉਹਦੀ ਖਬਰ ਦੀ ਜਿਹੜੀ ਆ ਉਹ ਸਿਆਹੀ ਵੀ ਨਹੀਂ ਸੀ ਸੁੱਕੀ। ਤੇ ਤੁਸੀਂ ਇਹ ਕਿਹਾ, ਮੈਂ ਕਿਹਾ ਜੀ ਉਹ ਉਹਦੇ ਚ ਮੈਂ ਕਿਹਾ ਅਮਰੀਕਨਾਂ ਦੀ ਵਿਜ਼ਡਮ ਵੀ, ਮੈਂ ਕਿਹਾ ਭਾਵੇਂ ਇਹਨਾਂ ਦੀ ਸਿਵਲਾਈਜੇਸ਼ਨ ਬਹੁਤੀ ਪੁਰਾਣੀ ਨਹੀਂ ਹੈ ਪਰ ਕਿਉਂਕਿ ਕੁਝ ਮਾਮਲਿਆਂ 'ਚ ਜ਼ਿਆਦਾ ਪ੍ਰੈਕਟੀਕਲ ਵੀ ਨੇ ਤੇ ਉਹਨਾਂ ਨੂੰ ਵੀ ਅਸੀਂ ਥੋੜੀ ਬਹੁਤ ਵਿਜ਼ਡਮ ਲੈ ਲੈਂਦੇ ਹਾਂ। ਮੈਨੂੰ ਕਹਿੰਦਾ ਜੀ ਕਿਹੜੀ? ਮੈਂ ਕਿਹਾ ਜੀ ਇਹ ਇੱਕ ਐਕਸਪ੍ਰੈਸ਼ਨ ਯੂਜ਼ ਕਰਦੇ ਨੇ, ਉਹਨੂੰ ਡੱਕ ਟੈਸਟ ਕਹਿੰਦੇ ਨੇ। ਡੱਕ ਅਸੀਂ ਬਤਖ ਨੂੰ ਕਹਿੰਦੇ। ਮੈਂ ਕਿਹਾ ਜੀ ਉਹ ਹੈ ਕਿ ਵੀ ਵਟ ਲੁਕਸ ਲਾਈਕ ਏ ਡੱਕ, ਕੁਐਕਸ ਲਾਈਕ ਏ ਡੱਕ, ਵਾਕਸ ਲਾਈਕ ਏ ਡੱਕ ਇਜ਼ ਏ ਡੱਕ। ਬੜਾ ਹੱਸੇ ਜ਼ੋਰ ਦਾ ਕਿ ਭਾਈ ਜਿਹਦੀ ਸ਼ਕਲ ਬਤਖ ਵਰਗੀ ਹੋਏ, ਤੁਰੇ ਬਤਖ ਵਾਂਗੂ, ਕੁਐ ਕੁਐ ਬਤਖ ਵਾਂਗੂ ਕਰੇ, ਸਮਝੋ ਵੀ ਉਹ ਬਤਖ ਹੀ ਹੈ। ਕਿ ਜੇ ਤੁਸੀਂ ਟਾਈਮਿੰਗ ਦੇਖੋ, ਚੀਨ ਦੇ ਨਾਲ ਜਿਹੜਾ ਉੱਥੋਂ ਜੁੱਤੀਆਂ ਪੈ ਰਹੀਆਂ, ਇਹਨਾਂ ਨੂੰ ਕੋਈ ਰਾਹ ਨਹੀਂ ਲੱਭ ਰਿਹਾ ਹੈ। ਪਾਕਿਸਤਾਨ ਦੀ ਇਕਨੋਮੀ ਦੀ ਰਿਵਾਈਵਲ ਦੀ ਗੱਲ ਹੋ ਰਹੀ ਹੈ, ਇਸ ਹਾਰਡਸ਼ਿਪ ਨੂੰ ਪਾਕਿਸਤਾਨ ਨੇ ਫੇਸ ਕੀਤਾ ਹੈ, ਦਹਿਸ਼ਤਗਰਦੀ ਨੂੰ ਉਹਨਾਂ ਨੇ ਕੰਟਰੋਲ ਕੀਤਾ ਹੈ। ਔਰ ਇਸ ਸਾਰੇ ਦੇ ਵਿੱਚ ਜਿਵੇਂ ਇਹ ਫਸ ਗਏ ਨੇ ਭਾਰਤ ਵਾਲੇ ਬਾਕੀ ਗੁਆਂਢੀ ਮੁਲਕਾਂ ਦੇ ਹਵਾਲੇ ਨਾਲ ਵੀ। ਸੋ ਇਹ ਔਰ BLA ਜ਼ਾਹਰ ਹੈ ਕਿ ਜਿਹਨੂੰ ਅਮਰੀਕਾ ਨੇ ਵੀ ਦਹਿਸ਼ਤਗਰਦ ਤਨਜ਼ੀਮ ਐਲਾਨਿਆ ਹੋਇਆ ਕਿ ਇਹ ਇਹਨਾਂ ਤੋਂ ਬਿਨਾਂ ਕਿਸੇ ਦਾ ਹੋਰ ਕੰਮ ਨਹੀਂ ਹੋ ਸਕਦਾ। ਸੋ ਅਸੀਂ ਸਮਝਦੇ ਹਾਂ ਕਿ ਇਮਰਾਨ ਖਾਨ ਆਪਣੇ ਜਿਹੜੀ ਹੈ ਉਹ ਅਗੇਨ ਐਗਰੈਸਿਵ ਮੋਡ 'ਚ ਆਏ ਨੇ। ਉਹਨਾਂ ਨੇ ਨਾ ਸਿਰਫ ਇਹਨੂੰ ਸਿੱਧੇ ਤੌਰ ਤੇ, ਔਰ ਇਸ ਤੋਂ ਪਹਿਲਾਂ ਵੀ ਜਿਹੜੇ ਫੋਰਨ ਮਿਨਿਸਟਰ ਨੇ ਉਹਨਾਂ ਦੇ ਪਾਕਿਸਤਾਨ ਦੇ, ਉਹਨਾਂ ਨੇ ਵੀ ਜਿਹੜਾ ਇਹ ਕਿਹਾ ਸੀ ਭਾਰਤ ਨੂੰ ਇੰਡੀਆ ਨੇ ਬਿਲਕੁਲ ਬੜਾ ਕੰਟੈਂਪਟ ਵਾਲੇ ਢੰਗ ਦੇ ਨਾਲ ਰਿਜੈਕਟ ਕੀਤਾ। ਪਰ ਜਿਹੜਾ ਪਾਰਟ ਮੈਂ ਸਮਝਦਾ ਹਾਂ ਵੀ ਪਾਕਿਸਤਾਨ ਨੂੰ ਘੱਟੋ ਘੱਟ 3 ਹਫ਼ਤੇ ਪਹਿਲਾਂ ਕਰਨਾ ਚਾਹੀਦਾ ਸੀ, ਉਹ ਉਹਨਾਂ ਨੇ ਅੱਜ ਕੀਤਾ ਹੈ। ਚਲੋ ਦੇਰ ਆਏ ਦੁਰੁਸਤ ਆਏ, ਕਿਉਂਕਿ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਦੋਂ 5 ਅਗਸਤ 2019 ਨੂੰ ਕਸ਼ਮੀਰ ਦਾ ਸਟੇਟਸ ਖਤਮ ਕੀਤਾ ਗਿਆ, ਆਰਟੀਕਲ 370 ਖਤਮ ਕੀਤਾ ਗਿਆ, ਉਹਦੀ ਹੋਂਦ ਵਜੂਦ ਹੀ ਖਤਮ ਕੀਤਾ ਗਿਆ। ਸੋ ਜ਼ਾਹਰ ਹੈ UN ਜਨਰਲ ਅਸੈਂਬਲੀ ਦੇ ਸੈਸ਼ਨ ਸਤੰਬਰ ਦੇ ਮਹੀਨੇ ਇਮਰਾਨ ਖਾਨ ਸਾਹਿਬ ਉਹਨਾਂ ਨੇ ਬੜੀ ਜ਼ਬਰਦਸਤ ਤਕਰੀਰ ਕੀਤੀ ਔਰ ਉਹਨਾਂ ਦੀਆਂ ਲਿਖਤਾਂ ਵੀ ਔਰ ਓਪੀਨੀਅਨ ਪੇਜ ਦੇ ਉੱਤੇ ਨਿਊਯਾਰਕ ਟਾਈਮਜ਼ ਵੀ ਛਪਿਆ। ਪਰ ਮੈਂ ਇਹ ਦੇਖ ਰਿਹਾ ਸੀ ਵੀ ਜਿਹੜਾ ਉਹਨਾਂ ਦਾ ਮਕਸਦ ਹੈ ਉੱਥੇ ਸਟੇਟ ਦਾ ਵਜੂਦ ਵੀ ਤੋੜਨ ਦਾ, ਔਰ ਜਿਸ ਅੰਦਾਜ਼ 'ਚ ਉਹਨਾਂ ਨੇ ਡੋਮਿਸਾਈਲ ਲਾਅ ਦੇ ਥੱਲੇ ਔਰ ਪਹਿਲੀ ਕਿਸ਼ਤ 25,000 ਬੰਦੇ ਨੂੰ ਉਹਨਾਂ ਨੇ, ਜਿਹੜਾ ਸਭ ਤੋਂ ਪਹਿਲਾਂ ਬਿਹਾਰ ਦਾ IAS ਹਿੰਦੂ ਹੈ ਕਿ ਜੀ ਤੁਸੀਂ ਹੁਣ ਜੰਮੂ ਕਸ਼ਮੀਰ ਦੇ ਵਸਿੰਦੇ ਹੋ ਗਏ ਹੋ। ਨਹੀਂ, ਮਕਸਦ ਤਾਂ ਇਹੀ ਸੀ। ਲੇਕਿਨ ਇਹ ਵੀ ਨਾਲ ਦੀ ਨਾਲ ਖਬਰ ਹੈ ਕਿ ਪਾਕਿਸਤਾਨ ਅਪਰੋਚਿਸ ਯੂਨਾਈਟਿਡ ਨੇਸ਼ਨਸ on domicile policy of Jammu and Kashmir, approached UN Secretary General, reaching out to other world leaders। ਕਿ ਇਮਰਾਨ ਖਾਨ ਉਹਨਾਂ ਨੇ ਕਿਹਾ ਕਿ ਵੀ ਅਸੀਂ ਯੂਨਾਈਟਿਡ ਨੇਸ਼ਨਸ ਦੇ ਸੈਕਟਰੀ ਜਨਰਲ ਨੂੰ ਪਹੁੰਚ ਕੀਤੀ ਹੈ ਔਰ ਉਹਨਾਂ ਨੇ ਕਿਹਾ ਕਿ ਵੀ unacceptable path that further usurps rights of people of Kashmir, ਕਿ ਜਿਹੜਾ ਇਹਨਾਂ ਨੇ ਡੋਮਿਸਾਈਲ ਦੇ ਥੱਲੇ ਉਹਨਾਂ ਦਾ ਸਟੈਟਿਸਟੀਕਲ ਜੈਨੋਸਾਈਡ ਵੀ ਕਰਨਾ ਆਉਣ ਵਾਲੇ ਪੀਰੀਅਡ 'ਚ ਜ਼ਾਹਰ ਹੈ ਕਿ ਜੰਮੂ ਕਸ਼ਮੀਰ ਨੂੰ ਇਹ ਹਿੰਦੂ ਮੈਜੋਰਟੀ ਸਟੇਟਸ ਬਦਲਣਾ ਚਾਹੁੰਦੇ ਨੇ। ਔਰ ਉਹਨਾਂ ਨੇ ਇਹ ਕਿਹਾ ਕਿ ਵੀ ਇਸ ਪਿਛਲੇ ਜਿਹੜਾ ਕ੍ਰਾਈਟੇਰੀਆ ਡੋਮਿਸਾਈਲ ਦਾ ਬਣਾਇਆ ਕਿ ਪਿਛਲੇ 7 ਸਾਲ ਤੋਂ ਜਿਹੜਾ ਜੰਮੂ ਕਸ਼ਮੀਰ 'ਚ ਰਹਿੰਦਾ ਹੈ ਉਹਨੂੰ ਡੋਮਿਸਾਈਲ ਸਰਟੀਫਿਕੇਟ ਮੰਨ ਕੇ ਉਹਨੂੰ ਸਟੇਟ ਦਾ ਵਸਿੰਦਾ ਬਣ ਰਹੇ ਨੇ। It amounts to bringing the citizens of Jammu and Kashmir at par with the rest of countrymen with certain privileges and rights reserved for them।
ਇਹ ਸਰਟਨ ਪ੍ਰਿਵਿਲੇजेस ਨੇ, ਸਭ ਕੁਝ ਹੀ ਐਜੂਕੇਸ਼ਨ ਇੰਸਟੀਟਿਊਸ਼ਨ ਜਾਂ ਦੂਜਿਆਂ ਤੀਜਿਆਂ 'ਚ ਵੀ ਜਿਹੜੀਆਂ ਰਿਜ਼ਰਵੇਸ਼ਨਸ ਹੁੰਦੀਆਂ ਨੇ ਡੋਮਿਸਾਈਲ ਦੇ ਥੱਲੇ, ਉਹ ਵੀ ਉਹਨਾਂ ਨੂੰ ਇਹਨਾਂ ਨੇ ਜਿਹੜੇ ਕਸ਼ਮੀਰ ਦੇ ਵਿੱਚ ਐਜੂਕੇਸ਼ਨ ਵੀ ਰਹੀ ਹੈ ਔਰ ਇਹ ਵੀ ਇੱਕ ਕਾਰਨ, ਉਹਨਾਂ ਨੇ ਉਹਨਾਂ ਨੂੰ ਘਸਿਆਰੇ ਬਣਾ ਕੇ ਛੱਡਣਾ ਹੈ। ਆਲਰੇਡੀ ਉਹਨਾਂ ਦੀ ਤਬਾਹੀ ਦੇ ਲਈ ਉਹਨਾਂ ਦੀਆਂ ਦੂਸਰਾ ਕਰ ਰਹੇ ਨੇ, ਦੂਸਰਿਆਂ ਦੀ ਇਨਵੈਸਟਮੈਂਟਸ ਉੱਥੇ ਲਿਆ ਕੇ ਕਰ ਰਹੇ ਨੇ। ਔਰ ਉਹਨਾਂ ਨੇ ਕਿਹਾ ਕਿ ਅਸੀਂ UN ਸੈਕਟਰੀ ਜਨਰਲ ਔਰ ਦੂਜੇ ਵਰਲਡ ਲੀਡਰਸ ਨੂੰ ਵੀ ਅਪਰੋਚ ਕੀਤਾ ਕਿ ਜੋ ਇੰਡੀਆ ਮਸਟ ਬੀ ਸਟਾਪਡ ਫਰਮ ਦਿਸ ਅਨਐਕਸੈਪਟੇਬਲ ਪਾਥ that further usurps the legal and internationally guaranteed rights of the Kashmiri people and seriously imperils peace and security in South Asia. So ਇਹ ਸਾਰੇ ਜਿਹੜੇ ਨੇ ਅੱਗੇ ਇਸੇ ਹੀ ਖਬਰ ਦਾ ਹੈ ਕਿ ਭਾਈ ਕਿਵੇਂ ਇਹ 25,000 ਲੋਕਾਂ ਨੂੰ ਡੋਮਿਸਾਈਲ ਦਿੱਤਾ ਹੈ ਔਰ ਇਸ ਗੱਲ ਨੇ ਟ੍ਰਿਗਰ ਕੀਤਾ। ਮੈਂ ਸਮਝਦਾ ਵੀ ਬਜਾਏ ਇਹ ਵੇਟ ਕਰਦੇ ਕਿ ਜੀ 25,000 ਨੂੰ ਉਹ ਦੇਣਗੇ ਤਾਂ ਫਿਰ ਉਹ ਟ੍ਰਿਗਰ ਹੋਏਗਾ, ਇਸ ਦੇ ਉਲਟ ਇਹਨਾਂ ਦਾ ਇਹ ਫਰਜ਼ ਬਣਦਾ ਸੀ ਕਿ ਰਾਈਟ ਅਵੇ, ਕਿਉਂਕਿ ਇਸ ਮੁੱਦੇ ਦੇ ਉੱਤੇ ਹੁਣ ਬਹੁਤੀ ਗੱਲ ਨਹੀਂ ਹੁੰਦੀ ਹੈ ਔਰ ਅਸੀਂ ਦੇਖ ਰਹੇ ਹਾਂ ਕਿ ਵੀ ਭਾਰਤ ਬੜੀ ਵਿਉਂਤਬੰਦੀ ਦੇ ਨਾਲ, ਵੈਰੀ ਕੈਲਕੂਲੇਟਡ ਤਰੀਕੇ ਨਾਲ ਜੰਮੂ ਕਸ਼ਮੀਰ ਦੇ ਮੁੱਦੇ ਨੂੰ ਇੰਟਰਨੈਸ਼ਨਲ ਸੀਨ ਤੋਂ ਕੱਢਿਆ, ਇੰਟਰਨਲ ਮੈਟਰ ਬਣਾਇਆ, ਮੈਜੋਰਟੀ ਬਦਲ ਰਹੇ ਨੇ। ਔਰ ਜਿਵੇਂ ਅਸੀਂ ਕੱਲ ਜ਼ਿਕਰ ਕੀਤਾ ਸੀ ਔਰ ਮੈਂ ਇਹਦੇ ਬਾਰੇ ਈਵਨ ਡਾਕਟਰ ਫਾਈ ਕਸ਼ਮੀਰ ਅਮਰੀਕਨ ਕੌਂਸਲ ਦੇ ਔਰ ਇੱਥੇ ਉਹਨਾਂ ਦੇ ਇੱਕ ਹੋਰ ਐਕਟਿਵਿਸਟ ਮਿਸਟਰ ਤਾਜ ਨੇ, ਉਹਨਾਂ ਨੂੰ ਵੀ ਕੱਲ ਕਿਹਾ, ਜਿਹਦੇ 'ਚ ਅਸੀਂ ਕੱਲ ਡਿਸਕਸ ਕੀਤਾ ਸੀ ਕਿ ਕਿਵੇਂ ਹੁਰੀਅਤ ਕਾਨਫਰੰਸ ਦੇ 91 ਸਾਲਾ ਬਜ਼ੁਰਗ ਸੈਯਦ ਅਲੀ ਸ਼ਾਹ ਗਿਲਾਨੀ ਨੇ ਅਸਤੀਫਾ ਦੇ ਦਿੱਤਾ ਹੈ। ਔਰ ਜਿਵੇਂ ਉਹਨਾਂ ਨੇ ਕਿਹਾ ਉਸ ਤੋਂ ਮੈਨੂੰ ਇਹ ਲੱਗਾ ਕਿ ਭਾਈ ਇਹਨਾਂ ਨੇ ਘੁਸਪੈਠ ਕਰ ਲਈ ਹੈ ਹੁਰੀਅਤ ਕਾਨਫਰੰਸ 'ਚ ਵੀ, ਉਹਨਾਂ ਦੇ ਖੱਬੇ ਸੱਜੇ ਉਹਨਾਂ ਨੂੰ ਜਾਂ ਡਰਾ ਲਿਆ ਜਾਂ ਚੁੱਪ ਕਰਾ ਦਿੱਤਾ ਹੈ ਜਾਂ ਉਹਨਾਂ ਦੇ ਨਾਲ ਕੋਈ ਸੌਦੇਬਾਜ਼ੀ ਕਰ ਲਈ ਹੈ। ਕਿਉਂਕਿ ਪਹਿਲਾਂ ਹੀ ਜਿਹੜੀਆਂ ਉੱਥੇ ਧਿਰਾਂ ਨੇ ਜਿਹੜੀਆਂ ਓਵਰਗਰਾਊਂਡ ਨੇ, ਉਹ ਨੈਸ਼ਨਲ ਕਾਨਫਰੰਸ ਹੋਏ ਫਾਰੂਕ ਅਬਦੁੱਲਾ, ਉਮਰ ਅਬਦੁੱਲਾ ਦੀ ਜਾਂ PDP ਹੋਏ ਮੁਫਤੀ ਮਹਿਬੂਬਾ ਦੀ, ਇਹ ਸਾਰੇ ਵਿਖੇ ਹੋਏ ਨੇ। ਸੋ ਇਹੀ ਇੱਕ ਲਾਸਟ ਜਿਹੜੀ ਮਜ਼ਬੂਤੀ ਦੇ ਨਾਲ, ਔਰ ਉਹਦੇ 'ਚ ਡਾਕਟਰ ਫਾਈ ਵੀ ਕਹਿਣ ਲੱਗੇ ਕਿ ਜਿਵੇਂ ਉਹਨਾਂ ਨੇ ਇੱਕ ਮਿਸਟਰ ਨੌਲੱਖਾ ਲੈਫਟ ਜਰਨਲਿਸਟ ਰਿਹਾ, ਉਹਨਾਂ ਨੇ ਕਿਹਾ ਜੀ ਜਦੋਂ ਇੱਥੇ ਕਸ਼ਮੀਰ ਦੀ ਰਾਊਂਡ ਟੇਬਲ ਕਾਨਫਰੰਸ ਅਸੀਂ ਰੱਖਦੇ ਸੀ ਤੇ ਉਹਨਾਂ ਨੂੰ ਮੈਂ ਪਿਕ ਕੀਤਾ 에ਅਰਪੋਰਟ ਤੋਂ, ਤਾਂ ਉਹਨਾਂ ਨੇ ਮੈਨੂੰ ਪੁੱਛਿਆ ਕਿ ਵੀ ਤੁਹਾਡੀ ਕਿੰਨੀ ਕੁ ਗੱਲ ਹੁੰਦੀ ਹੈ ਸੈਯਦ ਅਲੀ ਸ਼ਾਹ ਗਿਲਾਨੀ ਨਾਲ। ਮੈਂ ਕਿਹਾ ਕਦੇ ਕਦੇ। ਕਹਿੰਦੇ ਉਹ ਕਹਿੰਦਾ ਵੀ ਭਾਵੇਂ ਮੈਂ ਨਾਸਤਕ ਹੈ, ਰੱਬ 'ਚ ਯਕੀਨ ਨਹੀਂ ਰੱਖਦਾ, ਪਰ ਤੁਸੀਂ ਉਹਨਾਂ ਨਾਲ ਰੈਗੂਲਰਲੀ ਰੱਖਿਆ ਕਰੋ, ਕਿਉਂਕਿ ਉਹਨਾਂ ਨਾਲ ਗੱਲ ਕਰਕੇ ਤੁਹਾਡੇ ਅੰਦਰ ਵੀ ਪੁਖਤਾਪਨ ਆਏਗਾ ਕਿ ਉਹ ਸੱਚਮੁੱਚ ਦੇ ਮਜ਼ਹਬੀ ਵੀ ਨੇ ਔਰ ਉਹ ਵਿਕਣ ਚੁੱਕਣ ਵਾਲੇ ਨਹੀਂ ਨੇ। ਔਰ ਇਹ ਗੱਲ ਕੱਲ ਮੈਨੂੰ ਡਾਕਟਰ ਫਾਈ ਨੇ ਕਹੀ, ਜਦੋਂ ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਜੀ ਮੈਂ ਤਾਂ ਇਸ ਤੋਂ ਬਹੁਤ ਪਰੇਸ਼ਾਨ ਹੈ ਕਿ ਵੀ ਇਹ ਲੋਕਲ ਜਿਹੜੀ ਕਿਆਦਤ ਜਿਸ ਬੰਦੇ ਦੇ ਕੋਲ ਜਿਹੜਾ ਨਾ ਝੁਕਣ ਵਾਲਾ ਨਾ ਵਿਕਣ ਵਾਲਾ, ਔਰ ਇਸ ਸਾਰੇ ਦੇ ਵਿੱਚ ਨੁਕਸਾਨਦੇਹ ਹੋਏਗਾ। ਸੋ ਉਹ ਕਹਿਣ ਲੱਗੇ ਕਿ ਵੀ ਮੈਂ ਕੋਸ਼ਿਸ਼ ਕਰ ਰਿਹਾ, ਹਾਲਾਂ ਉਹਨਾਂ ਦੀ ਸਿਹਤ ਵੀ ਸੈਯਦ ਅਲੀ ਸ਼ਾਹ ਗਿਲਾਨੀ ਦੀ ਠੀਕ ਨਹੀਂ ਸੀ ਚੱਲ ਰਹੀ, ਥੋੜੀਆਂ ਬਹੁਤ ਪ੍ਰੋਬਲਮਸ ਨੇ ਉਹਨਾਂ ਨੂੰ, ਲੇਕਿਨ ਅਸੀਂ ਵੀ ਅਜੇ ਤੱਕ ਇਸ ਗੱਲ ਨੂੰ ਵੀ 24 ਘੰਟੇ ਬੀਤ ਚੁੱਕੇ ਨੇ, ਕਿਸੇ ਦੀ ਕੋਈ ਹੋਰ ਇਨਪੁਟ ਸਾਨੂੰ ਨਹੀਂ ਮਿਲੀ ਹੈ। ਔਰ ਅਸੀਂ ਸਮਝਦੇ ਹਾਂ ਕਿ ਵੀ ਜੇ ਇਸ ਮੁੱਦੇ ਦੇ ਉੱਤੇ ਜਿੱਥੇ ਕਿ ਹੁਣ ਚੀਨ ਦਾ ਫੈਕਟਰ ਆ ਗਿਆ ਹੈ ਔਰ ਇਹ ਸਾਰਾ ਇਸ ਵੇਲੇ ਹੌਟ ਪੋਟੇਟੋ ਬਣਿਆ ਹੋਇਆ ਮੋਦੀ ਐਂਡ ਕੰਪਨੀ ਲਈ, ਸੋ ਇਹਨਾਂ ਨੂੰ ਪੂਰਾ ਜਿਹੜਾ ਸੇਕ ਵੀ ਲੱਗਣਾ ਚਾਹੀਦਾ ਹੈ ਔਰ ਕਸ਼ਮੀਰੀਆਂ ਨੂੰ ਵੀ ਇਹ ਮਹਿਸੂਸ ਹੋਣਾ ਚਾਹੀਦਾ ਹੈ ਕਿ ਭਾਈ ਇਹ ਨਹੀਂ ਹੈ ਕਿ ਸਾਨੂੰ ਜਿਹੜਾ ਹੈ ਉਹ ਅਬੈਂਡਨ ਕਰ ਦਿੱਤਾ ਹੈ, ਬਾਕੀ ਮਸਲੇ ਸਾਰੇ ਅੱਗੇ ਆ ਗਏ ਨੇ। ਸਾਡੀ ਆਵਾਜ਼ ਹਮੇਸ਼ਾ ਆਪਣੇ ਕਸ਼ਮੀਰੀ ਭਰਾਵਾਂ ਭੈਣਾਂ ਲਈ ਹੈ ਔਰ ਅਸੀਂ ਸਮਝਦੇ ਹਾਂ ਕਿ ਭਾਈ ਅਸੀਂ ਸਿਰਫ ਸਿੰਪੈਥੀ ਨਹੀਂ ਕਰਦੇ, ਐਮਪੈਥੀ ਰੱਖਦੇ ਹਾਂ। ਸਾਡੇ ਲਈ ਮੋਟੀਵੇਸ਼ਨ ਵੀ ਹੈ ਉਹ ਸਟਰਗਲ, ਔਰ ਅਸੀਂ ਸਮਝਦੇ ਹਾਂ ਕਿ ਸਾਡਾ ਰਾਹ ਵੀ ਇੱਕੋ ਹੀ ਹੈ, ਸਾਡਾ ਦੁਸ਼ਮਣ ਵੀ ਇੱਕੋ ਹੀ ਹੈ। ਔਰ ਜੇ ਉਸ ਖਿੱਤੇ 'ਚ ਚਿਨਾਰਾਂ ਦੇ ਵੀ ਹੰਝੂ ਵਗ ਰਹੇ ਨੇ ਔਰ ਆਬਸ਼ਾਰਾਂ ਔਰ ਖੂਬਸੂਰਤੀ ਦੀ ਉਹ ਜ਼ੰਨਤ ਜਿਹੜੀ ਹੈ ਉਹ ਲੋਕ ਦੁਖੀ ਨੇ, ਤੇ ਅਸੀਂ ਪੰਜਾਬ ਦੀ ਧਰਤੀ, ਗੁਰੂਆਂ ਦੀ ਧਰਤੀ, ਅਮਨ ਦੀ ਧਰਤੀ, ਸੂਫੀਆਂ ਦੀ ਧਰਤੀ, ਜਿਸ ਧਰਤੀ ਦੇ ਉੱਤੇ ਅਸੀਂ ਪਿਛਲੇ 4 ਦਹਾਕਿਆਂ ਤੋਂ ਆਪਣੇ 1.5 ਲੱਖ ਤੋਂ ਜ਼ਿਆਦਾ ਭਰਾਵਾਂ ਭੈਣਾਂ ਦਾ ਖੂਨ ਵਗਦਾ ਦੇਖਿਆ, ਔਰ ਜ਼ਾਲਮ ਅੱਜ ਵੀ ਉਸੇ ਸੁਰ ਦੇ ਵਿੱਚ ਅੱਗੋਂ ਸਾਡੀ ਖਾਲਿਸਤਾਨ ਦੀ ਆਜ਼ਾਦੀ ਦੀ ਆਵਾਜ਼ ਨੂੰ ਜਿਹੜਾ ਉਹ ਦਬਾਉਣ ਦੇ ਲਈ ਜੋ ਨੀਤੀਆਂ ਉਹਨਾਂ ਨੇ ਪੰਜਾਬ 'ਚ ਅਪਣਾਈਆਂ, ਕਸ਼ਮੀਰ 'ਚ ਵੀ ਨੇ, ਔਰ ਅਸੀਂ ਜਿਹੜਾ ਉਹਨਾਂ ਆਪਣੇ ਕਸ਼ਮੀਰੀ ਭਰਾਵਾਂ ਭੈਣਾਂ ਦੇ ਨਾਲ ਯਕਜ਼ਦੀ ਦਾ ਇਜ਼ਹਾਰ ਕਰਦੇ।
ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਨਾਲ ਇਸੇ ਤਰ੍ਹਾਂ ਜੁੜੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਦਰਸ਼ਕੋ, ਬ੍ਰੇਕ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਚੌਥੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰ ਰਹੇ ਹਾਂ ਕਿ ਕਿਸ ਤਰ੍ਹਾਂ ਮੀਡੀਆ ਰਿਪੋਰਟਾਂ ਅਨੁਸਾਰ ਭਾਰਤ ਦਾ ਗੁਆਂਢੀ ਦੇਸ਼ ਜੋ ਸ਼੍ਰੀਲੰਕਾ ਚੀਨ ਦੇ ਪਾਲੇ ਵਿੱਚ ਜਾ ਰਿਹਾ ਹੈ, ਇਸ ਬਾਰੇ ਵੀ ਚਰਚਾ ਹੋਏਗੀ ਔਰ ਨਾਲ ਹੀ ਗੁਰਬਾਣੀ ਵਿਚਾਰਾਂ ਦੀ ਵੀ ਸਾਂਝ ਤੁਹਾਡੇ ਨਾਲ ਪਾਈ ਜਾਏਗੀ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਅਸੀਂ ਲਗਾਤਾਰਤਾ ਦੇ ਨਾਲ ਭਾਰਤ ਦਾ ਆਪਣੇ ਗੁਆਂਢੀ ਮੁਲਕਾਂ ਦੇ ਨਾਲ ਕਿਹੋ ਜਿਹਾ ਵਰਤਾਰਾ ਰਿਹਾ ਤੇ ਜਿਸ ਦੇ ਨਤੀਜੇ ਵਜੋਂ ਹੌਲੀ ਹੌਲੀ ਇੱਕ ਇੱਕ ਕਰਕੇ ਸਾਰੇ ਨਾ ਸਿਰਫ ਭਾਰਤ ਤੋਂ ਦੂਰ ਗਏ, ਸਗੋਂ ਭਾਰਤ ਦੇ ਖਿਲਾਫ ਭੁਗਤ ਰਹੇ ਨੇ। ਔਰ ਇਸ ਦਾ ਅਸੀਂ ਪਾਕਿਸਤਾਨ ਦੇ ਮਾਮਲੇ 'ਚ ਤਾਂ ਇਹਨਾਂ ਨੇ ਕਿਸ ਕਿਸਮ ਦਾ ਮਾਹੌਲ ਪਿਛਲੇ 70 ਸਾਲ 'ਚ ਰੱਖਿਆ, ਕਿਉਂਕਿ ਪਾਕਿਸਤਾਨ ਦੀ ਕਦੇ ਵੀ ਇਹਨਾਂ ਨੇ ਜ਼ਿਹਨੀ ਤੌਰ ਦੇ ਉੱਤੇ ਐਕਸੈਪਟੈਂਸ ਹੀ ਨਹੀਂ ਕੀਤੀ, ਉਹਨੂੰ ਮਨਜ਼ੂਰ ਹੀ ਨਹੀਂ ਕੀਤਾ। ਔਰ ਇਹ ਵੀ ਇਹਨਾਂ ਦੀ 1000 ਸਾਲ ਦੀ ਜਿਹੜੀ ਨਫ਼ਰਤ ਹੈ ਇਸਲਾਮ ਦੇ ਲਈ, ਔਰ ਆਪਣੇ ਤੋਂ ਬਿਨਾਂ, ਆਪਣਾ ਬ੍ਰਾਹਮਣ ਸਮਾਜ ਤੋਂ ਬਿਨਾਂ ਬਾਕੀਆਂ ਨੂੰ ਸ਼ੂਦਰ, ਅਛੂਤ, ਮਲੇਛ, ਆਤੰਕਵਾਦੀ, ਦਹਿਸ਼ਤਗਰਦੀ ਦੇ ਨਾਲ ਜੋੜ ਕੇ ਦੱਸਣਾ, ਦੇਖਣਾ, ਇਹ ਇਹਨਾਂ ਦਾ ਇੱਕ ਬਿਲਟ ਇਨ ਕਰੈਕਟਰ ਹੈ, ਇਹਨਾਂ ਦੇ ਵਿੱਚ ਇਨਹੈਰੈਂਟ ਹੈ, ਜਿਹੜਾ ਨਾ ਕੱਢਿਆ ਜਾ ਸਕਦਾ ਹੈ, ਨਾ ਉਹਦੇ 'ਚ ਕੋਈ ਤਬਦੀਲੀ ਕੀਤੀ ਜਾ ਸਕਦੀ ਹੈ। ਉਹੀ ਵਰਤਾਰਾ ਅਸੀਂ ਬਾਕੀਆਂ ਦੇ ਨਾਲ ਵੀ ਦੇਖਿਆ, ਜਿਨ੍ਹਾਂ ਨੂੰ ਇਹ ਅਖੰਡ ਭਾਰਤ ਦੇ ਥੱਲੇ ਵੀ ਔਰ ਅਦਰਵਾਈਜ਼ ਵੀ ਆਪਣੇ ਬ੍ਰਾਹਮਣ ਹੋਣ ਦੇ ਉਸ ਮਾਣ ਦੇ ਥੱਲੇ। ਪਰ ਮੈਨੂੰ ਬਹੁਤ ਵਾਰ ਲੱਗਦਾ ਹੈ, ਹਾਲਾਂਕਿ ਰਾਮਾਇਣ ਇੱਕ ਐਪਿਕ ਕਹਾਣੀ ਹੈ, ਜ਼ਾਹਰ ਹੈ ਕਿ ਉਹਦਾ ਮਿਥਿਹਾਸ ਨਾਲ, ਨਾਟਕ ਡਰਾਮੇ ਨਾਲ ਸੰਬੰਧ ਹੈ। ਪਹਿਲਾਂ ਵਾਲਮੀਕੀ ਜੀ ਦੀ ਰਾਮਾਇਣ ਹੈ, ਫਿਰ ਤੁਲਸੀਦਾਸ ਜੀ ਦੀ ਹੈ, 15ਵੀਂ 16ਵੀਂ ਸਦੀ ਜਿਹੜੀ ਜ਼ਿਆਦਾ ਪਪੂਲਰ ਹੁੰਦੀ ਹੈ। ਪਰ ਮੈਨੂੰ ਇਹ ਹਮੇਸ਼ਾ ਰਿਹਾ ਕਿ ਵੀ ਇਹ ਜਿਹੜਾ ਹਨੂਮਾਨ ਦਾ ਕਰੈਕਟਰ ਇਹਨਾਂ ਨੇ ਬਣਾ ਕੇ ਬਾਂਦਰਾਂ ਦੀ ਫੌਜ ਦੱਸ ਕੇ ਉਹਦੀ ਸ਼ਕਲ ਵੀ ਬਾਂਦਰਾਂ ਵਾਂਗ ਰੱਖਣੀ, ਵੀ ਇਹ ਕੀ ਹੈ, ਪੂੰਛ ਵੀ ਵੱਡੀ ਲਾ ਦਿੱਤੀ ਔਰ ਮੂੰਹ ਵੀ ਬਾਂਦਰਾਂ ਵਰਗਾ। ਤੋ ਜ਼ਾਹਰ ਹੈ ਕਿ ਵੀ ਹੁਣ ਜਦੋਂ ਅਸੀਂ ਅੱਜ ਦੇ ਦੌਰ 'ਚ ਦੀ ਵੀ ਸ੍ਰੀਲੰਕਾ, ਜਿਹੜਾ ਕਿਸੇ ਵੇਲੇ ਸੰਗਲਾ ਦੀਪ ਕਰਕੇ ਸਾਡੀਆਂ ਪੁਰਾਤਨ ਜਨਮ ਸਾਖੀਆਂ 'ਚ ਜਦੋਂ ਗੁਰੂ ਨਾਨਕ ਸਾਹਿਬ ਦੇ ਉੱਥੇ ਜਾਣ ਦਾ ਜ਼ਿਕਰ ਹੁੰਦਾ ਤਾਂ ਉਹਨੂੰ ਸੰਗਲਾ ਦੀਪ ਦਾ ਪੁਰਾਣਾ ਨਾਂ ਸੀ, ਇਹ ਨਵਾਂ ਨਾਂ ਹੈ ਸ੍ਰੀਲੰਕਾ। ਔਰ ਪਹਿਲਾਂ ਅੰਗਰੇਜ਼ਾਂ ਦੇ ਵੇਲੇ ਇਹਨੂੰ ਸਿਲੋਨ ਕਹਿੰਦੇ ਸੀ, ਔਰ ਬਹੁਤ ਵਾਰ ਮਿਸਟਰ ਅਮੀਨ ਸ਼ਾਇਦ ਉਹਨਾਂ ਦਾ ਨਾਂ ਸੀ, ਜਿਹੜੇ ਉੱਥੋਂ ਸਿਲੋਨ ਦੇ ਬੜੇ ਚੀਦਾ ਚੋਣਵੇਂ ਗਾਣੇ ਜਿਹੜੇ ਨੇ ਉਹ ਬਿਨਾਕਾ ਸੀਰੀਜ਼ ਵਾਲੇ ਕਰਦੇ ਸੀ, ਉਦੋਂ ਇਹੀ ਕਹਿੰਦੇ ਸੀ ਕਿ ਸਿਲੋਨ ਤੋਂ। ਪਰ ਹੁਣ ਇਹ ਸ੍ਰੀਲੰਕਾ ਹੈ, ਪਰ ਇਹਦਾ ਪਹਿਲਾ ਨਾਂ ਸੰਗਲਾਦੀਪ ਹੈ। ਔਰ ਜ਼ਾਹਰ ਹੈ ਵੀ ਇੱਥੇ ਜਿਹੜੀ ਡੋਮੀਨੇਟ ਰੇਸ ਹੈ ਉਹ ਸਿੰਹਾਲੀਜ਼ ਭਾਵੇਂ ਉਹਨਾਂ ਨੂੰ ਕਿਹਾ ਜਾਂਦਾ ਹੈ, ਪਰ ਉਹਨਾਂ ਦਾ ਸਬੰਧ ਉਹਨਾਂ ਦੇ ਨਾਲ ਹੀ ਜੁੜਦਾ ਹੈ ਜਿਹੜੀ ਡ੍ਰੈਵਿਡਨ ਸਿਵਲਾਈਜੇਸ਼ਨ ਸਾਡੇ ਇੰਡਸ ਵੈਲੀ ਦੇ ਵਿੱਚ ਸੀ, ਜਿਹਦੇ ਨਾਲ ਸੰਬੰਧਿਤ ਲੋਕ ਅੱਜ ਵੀ ਭਾਰਤ ਦੇ ਦੱਖਣੀ ਸੂਬਿਆਂ 'ਚ ਤਮਿਲਨਾਡੂ, ਆਂਧਰਾ ਪ੍ਰਦੇਸ਼, ਤੇਲੰਗਾਨਾ, ਕੇਰਲਾ, ਆਂਧਰਾ ਦੇ ਵਿੱਚ, ਕਰਨਾਟਕਾ, ਇਹਨਾਂ ਦੇ ਵਿੱਚ ਨੇ। ਹੁਣ ਇਸ ਸਾਰੇ 'ਚ ਜਦੋਂ ਤੁਸੀਂ ਦੇਖਦੇ ਹੋ ਕਿ ਭਾਈ ਇਹਨਾਂ ਨੇ ਈਵਨ ਉਸ ਕਰੈਕਟਰ 'ਚ ਵੀ, ਕਿਉਂਕਿ ਜ਼ਾਹਰ ਹੈ ਉਹ ਹਨੂਮਾਨ ਹੋਏ ਜਾਂ ਸੁਗਰੀਵ ਤੇ ਬਾਲੀ ਹੋਣ, ਜਿਹੜੇ ਦੋ ਭਰਾਵਾਂ ਦੇ ਵਿੱਚ ਇਹਨਾਂ ਨੇ ਕਿਵੇਂ ਇੱਕ ਨੂੰ ਪੱਟ ਕੇ ਉਹਨੂੰ ਇੱਕ ਦਾ ਮਰਡਰ ਕਰਵਾਇਆ ਜਾਂ ਹਨੂਮਾਨ ਨੂੰ ਵਰਤਿਆ, ਲੇਕਿਨ ਉਹਨਾਂ ਨੇ ਆਮ ਬੰਦੇ ਵਾਂਗ ਐਕਸੈਪਟ ਨਹੀਂ ਕੀਤਾ, ਉਹਨਾਂ ਨੂੰ ਬਾਂਦਰ ਹੀ ਬਣਾ ਕੇ ਰੱਖਿਆ ਔਰ ਉਹਨੂੰ ਭਗਤ ਵੀ ਬਣਾ ਦਿੱਤਾ ਕਿ ਵੀ ਬਾਂਦਰਾਂ ਨੂੰ ਇਹੀ ਕਿਹਾ ਵੀ ਤੁਸੀਂ ਰਾਮ ਜੀ ਦੀ ਭਗਤੀ ਕਰਨਾ ਹੈ, ਕਿ ਜੀ ਉਹ ਛਾਤੀ ਪਾੜ ਕੇ ਸੀਤਾ ਨੂੰ ਦਿਖਾ ਰਿਹਾ ਕਿ ਜੀ ਮੇਰੇ ਤਾਂ ਜਿਹੜਾ ਰੋਮ ਦੇ ਵਿੱਚ ਜਿਹੜਾ ਉਹ ਰਾਮ ਵਸਦਾ ਹੈ, ਔਰ ਉਹ ਰਾਮ ਦਸ਼ਰਥ ਦਾ ਬੇਟਾ ਰਾਮ ਬਣਾਇਆ ਹੋਇਆ, ਜਿਹੜਾ ਸਾਰਿਆਂ 'ਚ ਮੌਜੂਦ ਰਮਿਆ ਹੋਇਆ ਰਾਮ ਉਹ ਨਹੀਂ। ਪਰ ਮੈਂ ਇਸ ਡਿਬੇਟ ਨੂੰ ਇਸ ਲਈ ਕੀਤਾ ਕਿ ਵੀ ਇਹਨਾਂ ਨੇ ਨਾ ਤਾਂ ਉਹਨਾਂ ਤਮਿਲਾਂ ਨੂੰ ਟੋਲਰੇਟ ਕੀਤਾ, ਜਿਹੜੇ ਭਾਵੇਂ ਭਾਰਤ ਦੇ ਨਕਸ਼ੇ 'ਚ ਨੇ, ਅੰਗਰੇਜ਼ ਉੱਥੇ ਲੈ ਕੇ ਗਏ ਉਹਨਾਂ ਨੂੰ, ਜਦੋਂ ਉੱਥੇ ਕਾਫੀ ਔਰ ਟੀ ਪਲਾਂਟੇਸ਼ਨਸ ਦੇ ਵੇਲੇ ਕਿਵੇਂ ਤਮਿਲਾਂ ਨੂੰ ਵਰਤਿਆ ਸ੍ਰੀਲੰਕਾ ਦੇ ਵਿੱਚ ਸਿਵਲ ਵਾਰ ਕਰਵਾਉਣ ਦੇ ਲਈ, ਔਰ ਫਿਰ ਕਿਵੇਂ ਇਹਨਾਂ ਨੇ ਜਦੋਂ ਈਵਨ ਉਹਨਾਂ ਦਾ ਅੰਤ ਕੀਤਾ, ਉਸ ਤੋਂ ਪਹਿਲਾਂ ਇੰਡੀਅਨ ਪੀਸ ਕੀਪਿੰਗ ਫੋਰਸ ਦੇ ਥੱਲੇ ਆਪਣਾ ਭੇਜ ਕੇ, ਔਰ ਉਹਦੇ 'ਚ ਵੀ ਹੁਣ ਇੱਕ ਬੜੀ ਇੰਟਰਸਟਿੰਗ ਡਿਬੇਟ ਚੱਲ ਰਹੀ ਹੈ, ਜਿਵੇਂ ਵਾਸ਼ਿੰਗਟਨ ਪੋਸਟ ਔਰ ਨਿਊਯਾਰਕ ਟਾਈਮਜ਼ ਔਰ 2-3 ਅਖਬਾਰਾਂ ਨੇ ਦੱਸਿਆ ਕਿ ਵੀ ਜਿਹੜੀ ਬਹੁਤ ਸਾਰੀ ਖੁਫੀਆ ਜਾਣਕਾਰੀ ਪ੍ਰੈਜ਼ੀਡੈਂਟ ਟਰੰਪ ਨੂੰ ਬਰੀਫ ਕੀਤੀ ਗਈ, ਉਹਦੇ 'ਚ ਸਾਹਮਣੇ ਆਇਆ ਕਿ ਰਸ਼ੀਆ ਦੀ ਇੱਕ ਬੜੀ
ਖੌਫਨਾਕ ਖੁਫੀਆ ਏਜੰਸੀ ਮਿਲਟਰੀ ਇੰਟੈਲੀਜੈਂਸ ਵਾਲੇ ਉਹ ਤਾਲਿਬਾਨ ਨੂੰ ਪੈਸੇ ਦਿੰਦੇ ਰਹੇ ਨੇ ਅਫਗਾਨਿਸਤਾਨ ਦੇ ਵਿੱਚ ਕਿ ਤੁਸੀਂ ਅਮਰੀਕਨ ਸੋਲਜਰਸ ਜਾਂ ਨੈਟੋ ਸੋਲਜਰਸ ਨੂੰ ਟਾਰਗੇਟ ਕਰੋ। ਸੋ ਜ਼ਾਹਿਰ ਹੈ ਕਿ ਵੀ ਇੱਕ ਪਾਸੇ ਉਹਨਾਂ ਨੂੰ ਲੱਗਦਾ ਹੈ ਵੀ ਇਹ ਟਰੰਪ ਸਾਹਿਬ ਤਾਂ ਉਹਨੂੰ ਰਸ਼ੀਆ ਨੂੰ ਐਕਸਟਰਾ ਬੁਲਾਉਣਾ ਚਾਹੁੰਦੇ ਨੇ G7 ਮੀਟਿੰਗ ਜਾਣਾ। ਉਹਨੇ ਕਿਹਾ ਵੀ ਜੇ ਚੀਨ ਨੂੰ ਨਹੀਂ ਸੱਦਦੇ ਮੈਂ ਨਹੀਂ ਹੋਣਾ। ਇਹ ਇਵੇਂ ਚੱਲ ਰਿਹਾ। ਸੋ ਇਹ ਕੱਲ ਕੋਈ ਡਿਸਕਸ ਕਰਦੇ ਆ ਕਹਿ ਰਿਹਾ ਸੀ ਇਹ ਕਿਹੜੀ ਨਵੀਂ ਗੱਲ ਹੈ ਕਿ ਭਾਈ ਇੰਡੀਆ ਨੇ ਸ੍ਰੀਲੰਕਾ ਦੀ ਗਵਰਨਮੈਂਟ ਨਾਲ ਡੀਲ ਸਾਈਨ ਕੀਤੀ ਕਿ ਜੀ ਪ੍ਰਭਾਕਰਨ ਜਾਂ ਤਮਿਲਾਂ ਨੂੰ ਡਿਚ ਕੀਤਾ। ਉਹਨਾਂ ਨੇ ਲੜਾਈ ਸ਼ੁਰੂ ਕੀਤੀ ਜਾ ਕੇ ਇੰਡੀਅਨ ਪੀਸ ਕੀਪਿੰਗ ਫੋਰਸ ਨੂੰ ਬਾਹਰ ਕੱਢਣਾ ਤੇ ਜਿਹੜਾ ਉਹਨਾਂ ਦਾ ਸ੍ਰੀਲੰਕਾ ਦਾ ਪ੍ਰਾਈਮ ਮਿਨਿਸਟਰ ਸੀ ਉਹ ਤਮਿਲਾਂ ਨੂੰ ਹਥਿਆਰ ਦੇ ਰਿਹਾ ਸੀ। ਰੀਜ਼ਨ ਇਹ ਹੈ ਕਿ ਵੀ ਉਹਨਾਂ ਨੂੰ ਵੀ ਇਹ ਸਮਝ ਆ ਗਈ ਵੀ ਪਹਿਲਾਂ ਇਹਨਾਂ ਨੇ ਤਮਿਲਾਂ ਨੂੰ ਵਰਤਿਆ ਸਾਡੇ ਅਗੇਂਸਟ। ਹੁਣ ਇਹ ਇੰਡੀਅਨ ਪੀਸ ਕੀਪਿੰਗ ਫੋਰਸ ਦੇ ਥੱਲੇ ਆ ਕੇ ਇੰਡੀਆ ਇੱਥੇ ਬਹਿ ਜਾਏਗਾ। ਇਹ ਜਾਣੇ ਚਾਹੀਦੇ ਨੇ ਤਮਿਲ ਜੋ ਮਰਜ਼ੀ ਹੁਣ ਹੈ ਤਾਂ ਸਾਡੇ ਹੀ ਨੇ ਔਰ ਤਮਿਲਾਂ ਨੂੰ ਵੀ ਕੋਈ ਇਤਰਾਜ਼ ਨਹੀਂ ਸੀ। ਸੋ ਦੋਨਾਂ ਨੇ ਰਲ ਕੇ ਐਸਾ ਉਹਨਾਂ ਦਾ ਕਚੂੰਬਰ ਕੱਢਿਆ ਇੰਡੀਅਨ ਪੀਸ ਕੀਪਿੰਗ ਫੋਰਸ ਦਾ ਕਿ ਉੱਥੋਂ ਦੁਮ ਦਬਾ ਕੇ ਦੌੜੇ। ਔਰ ਅਲਟੀਮੇਟਲੀ ਰਾਜੀਵ ਗਾਂਧੀ ਦੀ ਜ਼ਿੰਦਗੀ ਵੀ ਇਸੇ ਸਟਰਗਲ ਨਾਲ ਜੁੜੀ ਇੱਕ ਬੀਬੀ ਧੇਨੂ ਨੇ ਲਈ। ਸੋ ਕੁੱਲ ਮਿਲਾ ਕੇ ਮੈਂ ਦੇਖਦਾ ਵੀ ਇਸ ਸਭ ਦੇ ਬਾਵਜੂਦ ਭਾਰਤ ਕਿਸ ਕਿਸਮ ਦੀਆਂ ਗੇਮਾਂ ਖੇਡਦਾ ਹੈ। ਉਹਨੇ ਗਵਾਂਢੀ ਬੰਗਲਾਦੇਸ਼ ਵੀ ਹੱਥੋਂ ਗਵਾਇਆ, ਉਹ ਵੀ ਰੋਡ ਐਂਡ ਬੈਲਟ ਇਨੀਸ਼ੀਏਟਿਵ ਦਾ ਹਿੱਸਾ ਹੈ। ਮਾਲਦੀਵਸ ਵੀ ਹੈ, ਮਿਆਂਮਾਰ ਵੀ ਹੈ, ਇੱਕ ਭੂਟਾਨ ਬਚਿਆ ਉਹ ਵੀ ਹੁਣ ਚੈਲੰਜ ਕਰ ਰਿਹਾ। ਪਰ ਅੱਜ ਮੈਂ ਦੇਖਿਆ ਵੀ ਇਹਨਾਂ ਕੋਲ ਇੱਕ ਓਪਰਚੁਨਿਟੀ ਆਈ ਕਿਸ ਹੱਦ ਤੱਕ ਮੈਂ ਸਮਝਦਾ ਵੀ ਉਹੀ ਜਿਹੜਾ ਜਦੋਂ ਬੰਦੇ ਦੀ ਤਬਾਹੀ ਆਉਂਦੀ ਹੈ ਤਾਂ ਉਹਦਾ ਦਿਮਾਗ ਪੁੱਠਾ ਹੋ ਜਾਂਦਾ ਹੈ। ਔਰ ਇਹ ਖਬਰ BBC ਦੀ ਹੈ ਕਿ ਚੀਨ ਦੇ ਪਾਲੇ 'ਚ ਫਿਰ ਜਾ ਰਿਹਾ ਸ੍ਰੀਲੰਕਾ। ਉਹਨਾਂ ਨੇ ਭਾਰਤ ਨੂੰ ਕਿਉਂਕਿ ਕ੍ਰਾਈਸਿਸ ਹੈ, ਕਰੋਨਾ ਕ੍ਰਾਈਸਿਸ ਦੇ ਥੱਲੇ ਵੀ ਪ੍ਰੋਬਲਮਸ ਨੇ, ਹੋਰ ਵੀ ਜਿਹੜੀਆਂ ਨੇ ਪਿਛਲਾ ਡੈਟ ਹੈ ਔਰ ਚੀਨ ਨੂੰ ਪਿੱਛੇ ਹਟਾਉਣ ਲਈ ਭਾਰਤ ਨੇ ਪਹਿਲਾਂ ਸ੍ਰੀਲੰਕਾ ਦੇ ਕੀਤਾ ਸੀ ਜੀ ਫਲਾਣੀ ਜਿਹੜੀ ਤੁਹਾਡੀ ਪੋਰਟ ਹੈ ਉਹ ਚਾਈਨਾ ਡਿਵੈਲਪ ਕਰ ਰਿਹਾ ਔਰ ਜ਼ਾਹਿਰ ਹੈ ਕਿ ਚਾਈਨਾ ਦਾ ਕਰਜ਼ਾ ਵੀ ਦਿੰਦਾ ਹੈ, ਉਹਦੇ ਤੇ ਇੰਟਰਸਟ ਵੀ ਹੁੰਦਾ ਹੈ। ਔਰ ਇਹ ਵੀ ਇੱਕ ਗੱਲ ਕਹੀ ਜਾਂਦੀ ਹੈ ਕਿ ਚੀਨ ਇਸ ਤਰੀਕੇ ਨਾਲ ਇੰਨਾ ਪ੍ਰਭਾਵ ਬਣਾ ਲਏਗਾ ਕਿ ਭਾਈ ਲੋਕਾਂ ਤੋਂ ਕਰਜ਼ਾ ਦਿੱਤਾ ਨਹੀਂ ਜਾਣਾ ਤਾਂ ਉਹਨਾਂ ਤੇ ਕਬਜ਼ਾ ਕਰੇਗਾ। ਇੱਕ ਥਿਊਰੀ ਹੈ। ਲੇਕਿਨ ਇਹ ਖਬਰ ਇਹ ਹੈ ਕਿ ਭਾਈ ਇੱਕ ਵਾਰ ਫੇਰ ਸ਼੍ਰੀਲੰਕਾ ਦੇ ਕੋਲ ਕੋਈ ਚੋਇਸ ਨਹੀਂ ਬਚੀ ਚੀਨ ਦੇ ਪਾਲੇ 'ਚ ਜਾਣ ਤੋਂ ਬਿਨਾਂ, ਕਿਉਂਕਿ ਉਹਨਾਂ ਦੀ ਰਾਜਪਕਸ਼ੇ ਦੀ ਸਰਕਾਰ ਨੇ ਜਿਹੜੇ ਇੰਟਰਨੈਸ਼ਨਲ ਲੋਨਰ ਨੇ ਜਿਨ੍ਹਾਂ ਦੀ ਉਹਨਾਂ ਨੇ ਕਿਸ਼ਤ ਵਾਪਸ ਕਰਨੀ ਹੈ ਉਹਨਾਂ ਨੂੰ ਦੇਣ ਲਈ ਉਹਨਾਂ ਕੋਲ ਪੈਸੇ ਨਹੀਂ ਨੇ। ਔਰ ਭਾਰਤ ਨੂੰ ਉਹਨਾਂ ਨੇ ਰਿਪੀਟਡਲੀ 2-3 ਵਾਰ ਉਹਨਾਂ ਨੇ ਕਿਹਾ ਕਿ ਵੀ ਨਿੱਜੀ ਤੌਰ ਤੇ ਵੀ ਉਹਨਾਂ ਦੇ ਪ੍ਰਧਾਨ ਮੰਤਰੀ ਮਹਿੰਦਰ ਰਾਜਪਕਸ਼ੇ ਨੇ ਮੋਦੀ ਨੂੰ ਕਿਹਾ ਕਿ ਭਾਈ ਇਹ ਜਿਹੜਾ ਆਰਥਿਕ ਸੰਕਟ ਚੱਲ ਰਿਹਾ ਤੁਸੀਂ ਸਾਨੂੰ ਥੋੜੀ ਜਿਹੀ, ਕਿਉਂਕਿ ਭਾਰਤ ਦਾ ਵੀ ਕਰਜ਼ਾ ਦੇਣਾ, ਉਹਨਾਂ ਨੇ ਵੀ ਸਾਨੂੰ ਥੋੜੀ ਜਿਹੀ ਮੌਲਤ ਦਿਓ। ਲੇਕਿਨ ਇਹਦੇ ਬਾਵਜੂਦ ਉਹਨਾਂ ਨੇ ਕੋਈ ਰਿਸਪੌਂਡ ਨਹੀਂ ਕੀਤਾ। ਔਰ ਇਹਦੇ ਨਾਲ ਜਿਹੜਾ IMF ਹੈ ਉਹਨਾਂ ਨੇ ਵੀ ਜਿਹੜਾ ਉਹਨੂੰ ਕਿਹਾ ਰਾਜਪਕਸ਼ੇ ਨੇ ਜੀ ਸਾਨੂੰ ਕਰੋ ਕਿ ਥੋੜੀ ਮੌਲਤ ਦਿਓ ਕਰਜ਼ੇ ਦੇ ਲਈ। ਲੇਕਿਨ ਜਿਹੜਾ 26 ਕਰੋੜ ਡਾਲਰ ਦਾ ਕਰਜ਼ਾ ਜਿਹੜਾ ਹੈ ਉਹ ਸ੍ਰੀਲੰਕਾ ਨੇ ਭਾਰਤ ਦਾ ਦੇਣਾ। ਲੇਕਿਨ ਭਾਰਤ ਨੇ ਉਹਨਾਂ ਵੱਲੋਂ 3 ਵਾਰ ਇਹ ਕਹਿਣ ਦੇ ਬਾਵਜੂਦ ਜਿਹੜੀ ਉਹਨਾਂ ਨੇ ਕਿਹਾ ਕਿ ਵੀ ਸਾਨੂੰ ਥੋੜਾ ਵਕਤ ਦਿਓ, ਮੌਲਤ ਦਿਓ, ਪਰ ਉਹਨਾਂ ਨੇ ਵਰਚੁਅਲ ਬੈਠਕ ਦੇ ਲਈ ਵੀ ਕਿਹਾ ਪਰ ਉਹਨਾਂ ਨੇ ਅਜੇ ਤੱਕ ਵੀ ਕੋਈ ਈਵਨ ਵਰਚੁਅਲ ਮੀਟਿੰਗ ਦੇ ਲਈ ਵੀ ਕੋਈ ਡੇਟ ਤੈਅ ਨਹੀਂ ਕੀਤੀ। ਔਰ ਇਸ ਸਾਰੇ ਦੇ ਉੱਤੇ ਉਹਨਾਂ ਨੇ ਅਲਟੀਮੇਟਲੀ ਯੂਰਪੀਅਨ ਯੂਨੀਅਨ ਨੂੰ ਵੀ ਪਹੁੰਚ ਕੀਤੀ ਹੋਈ ਹੈ। ਪਰ ਖਬਰ ਦਾ ਲਬੇ ਲੁਬਾਵ ਇਹ ਹੈ ਕਿ ਇਸ ਸਭ ਦੇ ਚੱਲਦਿਆਂ ਕਿਉਂਕਿ ਉਹਨਾਂ ਦਾ ਫੋਰਨ ਐਕਸਚੇਂਜ ਦਾ ਰਿਜ਼ਰਵ ਵੀ ਖਾਲੀ ਪਿਆ ਹੈ, ਆਰਥਿਕ ਸਮੱਸਿਆਵਾਂ ਨੇ ਔਰ ਈਸਟਰ ਦੇ ਮੌਕੇ ਤੇ ਜਿਹੜਾ ਦਹਿਸ਼ਤਗਰਦੀ ਹਮਲਾ ਹੋਇਆ ਉਹਨੇ ਵੀ ਇਨਵੈਸਟਮੈਂਟਸ ਰੋਕ ਦਿੱਤੀਆਂ ਨੇ। ਔਰ ਇਸੇ ਤਰ੍ਹਾਂ ਜਿਹੜਾ ਚਾਹ ਕੱਪੜਾ ਔਰ ਦੂਜੇ ਦੇ ਵੀ ਕਿਉਂਕਿ ਸਾਰੇ ਮੁਲਕ ਬੰਦ ਪਏ ਨੇ, ਕੋਈ ਡਿਮਾਂਡ ਨਹੀਂ ਹੈ। ਲੇਕਿਨ ਭਾਰਤ ਵੱਲੋਂ ਕੋਲਡ ਸ਼ੋਲਡਰ ਤੋਂ ਹੋਣ ਤੋਂ ਬਾਅਦ ਇਹ ਖਬਰ ਦੇ ਮੁਤਾਬਕ ਇਹ ਹੈ ਕਿ ਸ਼੍ਰੀਲੰਕਾ ਦੀ ਸਰਕਾਰ ਫੇਰ ਚੀਨ ਦੀ ਸ਼ਰਨ 'ਚ ਜਾ ਸਕਦੀ ਹੈ। 2014 'ਚ ਵੀ ਇਵੇਂ ਹੀ ਹੋਇਆ ਸੀ, ਭਾਰਤ ਨੇ ਬਾਂਹ ਨਹੀਂ ਸੀ ਫੜੀ ਔਰ ਬਾਅਦ ਫਿਰ ਇਹ ਚਿੰਤਾ ਕਰਦੇ ਸੀ ਕਿ ਵੀ ਕਿਉਂਕਿ ਉਹਨਾਂ ਨੇ ਕਿਹਾ ਵੀ 13 ਮਈ ਨੂੰ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਤੇ ਉਹਨਾਂ ਦਾ ਜਿਹੜਾ ਪ੍ਰੈਜ਼ੀਡੈਂਟ ਹੈ ਰਾਜਪਕਸ਼ੇ ਉਹਨਾਂ ਦੇ ਵਿਚਕਾਰ ਗੱਲਬਾਤ ਹੋਈ ਤੇ ਚੀਨ ਨੇ ਸ਼੍ਰੀਲੰਕਾ ਨੂੰ 50 ਕਰੋੜ ਡਾਲਰ ਦਾ ਕਰਜ਼ਾ ਦੇਣ ਦੀ ਪੇਸ਼ਕਸ਼ ਕੀਤੀ ਹੈ ਤਾਂ ਕਿ ਉਹ ਆਪਣੀ ਮਾਲੀ ਹਾਲਤ ਸੁਧਾਰ ਸਕਣ। ਉਹਨਾਂ ਨੇ ਕਿਹਾ ਕਿ ਵੀ ਭਾਵੇਂ ਸ਼੍ਰੀਲੰਕਾ ਚਾਹੁੰਦਾ ਹੈ ਕਿ ਵੀ ਉਹ ਭਾਰਤ ਦੇ ਨਾਲ ਜਿਹੜਾ ਉਹਨਾਂ ਦਾ 98 ਕਰੋੜ ਦਾ ਹੈ ਉਸੇ ਰਾਹ ਦੇਣ, ਪਰ ਉਹਨਾਂ ਨੂੰ ਅਲਟੀਮੇਟਲੀ ਚੀਨ ਦੀ ਇਹ ਜਿਹੜੀ ਹੈ ਪੇਸ਼ਕਸ਼ ਮਨਜ਼ੂਰ ਕਰਨੀ ਪਏਗੀ ਕਿਉਂਕਿ ਭਾਰਤ ਨੇ
ਇਹਦੇ ਬਾਵਜੂਦ ਕਿ ਉਹ ਭਾਰਤ ਦਾ ਦੌਰਾ ਵੀ ਕੀਤਾ ਉਹਨਾਂ ਦੇ ਪ੍ਰਧਾਨ ਮੰਤਰੀ ਨੇ ਔਰ ਭਾਰਤ ਨੂੰ ਕਿਹਾ ਵੀ ਕਰਜ਼ੇ ਦੀ ਕਿਸ਼ਤ ਆੜੋ, ਪਰ ਉਹਨਾਂ ਨੇ ਕੋਈ ਉਹਦੇ ਚ ਜਿਹੜਾ ਉਹ ਦਿਲਚਸਪੀ ਨਹੀਂ ਦਿਖਾਈ ਹੈ। ਉਹਨਾਂ ਨੇ ਕਿਹਾ ਵੀ ਫੇਰ ਜੇ ਹੁਣ ਇਹੀ ਹਾਲ ਰਿਹਾ ਔਰ ਉਹਦੇ ਚ ਇਹ ਹੋਏਗਾ ਕਿ ਸ਼੍ਰੀਲੰਕਾ ਜਿਹੜਾ ਉਹ ਭਾਰਤ ਦੇ ਪਾਲੇ ਵੱਲ ਜਾ ਰਿਹਾ। ਸੋ ਜ਼ਾਹਰ ਹੈ ਕਿ ਵੀ ਇਹ ਇਹਨਾਂ ਦੀ ਆਪਣੀ ਨਾਅਹਲੀਅਤ ਵੀ ਹੈ ਜਾਂ ਇਸ ਨੂੰ ਤੁਸੀਂ ਇਹ ਕਹੋ ਵੀ ਰੱਬ ਨੇ ਮੱਤ ਮਾਰੀ ਹੋਈ ਹੈ। ਲੇਕਿਨ ਕੁੱਲ ਮਿਲਾ ਕੇ ਕਿਉਂਕਿ ਅਸੀਂ ਬਾਕੀ ਦੇਸ਼ਾਂ ਦਾ ਜ਼ਿਕਰ ਕਰਦੇ ਰਹੇ ਤੇ ਸ਼੍ਰੀਲੰਕਾ ਬਾਰੇ ਮੈਂ ਇਸ ਲਈ ਵੀ ਡਿਸਕਸ ਨਹੀਂ ਸੀ ਕੀਤਾ ਕਿ ਬੇਸ਼ੱਕ ਉਹਨਾਂ ਨੇ ਵਨ ਬੈਲਟ ਵਨ ਰੋਡ ਇਨੀਸ਼ੀਏਟਿਵ ਦਾ ਹਿੱਸਾ ਨੇ ਔਰ ਚੀਨ ਨੇ ਉਹਨਾਂ ਦੀ ਪੋਰਟ ਵੀ ਡਿਵੈਲਪ ਕੀਤੀ ਹੈ, ਪਰ ਵਿੱਚ ਵਿਚਾਲੇ ਖਬਰਾਂ ਸੀ ਕਿ ਵੀ ਵਾਪਸ ਉਹ ਭਾਰਤ ਵੱਲ ਸਰਕ ਸਕਦੇ ਨੇ। ਸੋ ਇਸ ਖਬਰ ਨੇ ਅਗੇਨ ਇਹ ਦੱਸ ਦਿੱਤਾ ਹੈ ਕਿ ਅਲਟੀਮੇਟਲੀ ਚੀਨ ਤਾਂ $50 ਕਰੋੜ ਲੈ ਕੇ ਬੈਠਿਆ ਕਿ ਭਾਈ ਆ ਜਾਓ ਲੈ ਲਓ, ਤੇ ਇਹ ਵਰਚੁਅਲ ਮੀਟਿੰਗ ਵੀ ਕਰਨ ਲਈ ਤਿਆਰ ਨਹੀਂ। ਜਿਹੜਾ ਆਪਣਾ ਕਰਜ਼ਾ ਦਿੱਤਾ ਹੈ ਉਹਦੀ ਕਿਸ਼ਤ ਵੀ ਪੋਸਟਪੋਨ ਕਰਨ ਨੂੰ ਤਿਆਰ ਨਹੀਂ, ਤੇ ਫਿਰ ਅਲਟੀਮੇਟਲੀ ਬੰਦਾ ਉਧਰ ਹੀ ਜਾਂਦਾ ਹੈ ਜਿੱਥੇ ਉਹਦੀ ਗਰਜ਼ ਪੂਰੀ ਹੋ ਰਹੀ ਹੁੰਦੀ ਹੈ। ਕਲੋਜ਼ਿੰਗ ਤੋਂ ਪਹਿਲਾਂ ਬਾਬਾ ਫਰੀਦ ਗੰਜ ਸ਼ੱਕਰ ਜਿਨ੍ਹਾਂ ਦੀ ਬਾਣੀ ਦਾ ਵਿਚਾਰ ਅਸੀਂ ਕਰਦੇ ਹਾਂ ਅਖੀਰਲੇ ਸੈਗਮੈਂਟ ਦੇ ਵਿੱਚ, ਔਰ ਅੱਜ 2 ਸ਼ਲੋਕ ਨੰਬਰ 39 ਔਰ 40 ਅਸੀਂ ਵਿਚਾਰ ਲਈ ਚੁਣੇ ਨੇ। ਔਰ ਇਸ ਦੇ ਵਿੱਚ ਹੁਣ ਅਸੀਂ ਜਿਹੜਾ ਗੁੱਟ ਦੇ ਵੀ ਘੜੀ ਬੰਨਣੀ ਹੁੰਦੀ ਹੈ, ਸਾਹਮਣੇ ਵੀ ਘੜੀ ਪਈ ਹੁੰਦੀ ਹੈ, ਸੈਲ ਜਿਹੜਾ ਮੋਬਾਈਲ ਫੋਨ ਹੈ ਉਹਦੇ 'ਚ ਵੀ ਘੜੀ ਹੈ, ਕੰਪਿਊਟਰ 'ਚ ਵੀ ਘੜੀ ਹੈ। ਹੁਣ ਤਾਂ ਸਾਨੂੰ ਹੋਰ ਘੜੀ ਹੈ, ਸਭ ਕੁਝ, ਸਾਡੇ ਕੋਲ ਟਾਈਮ ਦੀ ਕਦਰ ਨਹੀਂ ਹੈ। ਇੱਕ ਜ਼ਮਾਨਾ ਸੀ ਕਿ ਘੜੀਆਂ ਨਹੀਂ ਸੀ, ਉਹ ਦਿਖਦੇ ਸੀ ਕਿ ਭਾਈ ਕੀ ਟਾਈਮ ਹੈ, ਤੇ ਵਕਤ ਦੀ ਵੀ ਸ਼ਾਇਦ ਕਦਰ ਸੀ। ਔਰ ਜਦੋਂ ਅੰਗਰੇਜ਼ਾਂ ਨੇ ਵੱਡੇ ਸ਼ਹਿਰ ਡਿਵੈਲਪ ਕੀਤੇ, ਜਿਵੇਂ ਜੇ ਅਸੀਂ ਅੰਮ੍ਰਿਤਸਰ ਦਰਬਾਰ ਸਾਹਿਬ ਦੀ ਐਂਟਰੀ ਦੇ ਬਾਹਰ ਦੇਖੀਏ, ਵੱਡਾ ਘੰਟਾ ਘਰ ਹੈ, ਉਹਨੂੰ ਕਹਿੰਦੇ ਘੰਟਾ ਘਰ ਨੇ ਕਿਉਂਕਿ ਵੱਡਾ ਘੰਟਾ ਹੈ। ਛੋਟੀ ਨੂੰ ਘੜੀ ਕਹਿੰਦੇ ਸੀ, ਘੰਟੀ ਸਕੂਲਾਂ ਦੇ ਵਿੱਚ ਵੀ ਛੁੱਟੀ ਦੇ ਲਈ ਘੰਟੀ ਵਜਾਈ ਜਾਂਦੀ ਸੀ, ਤੇ ਇਹਦਾ ਵੱਡਾ ਘੰਟਾ ਹੈ। ਔਰ ਕਲੌਕ ਟਾਵਰਸ ਵੀ ਜਿਨ੍ਹਾਂ ਦੇ ਨਾਂ ਰੱਖੇ ਗਏ, ਘੰਟਾ ਘਰ ਲਾਇਲਪੁਰ ਦੇ ਵਿੱਚ ਵੀ, ਲੁਧਿਆਣੇ ਦੇ ਵਿੱਚ ਵੀ, ਵੱਡੇ ਵੱਡੇ ਸ਼ਹਿਰਾਂ 'ਚ ਘੰਟਾ ਘਰ ਦਾ ਮਤਲਬ ਹੀ ਇਹ ਸੀ ਕਿ ਉੱਥੇ ਵੱਡੀਆਂ ਘੜੀਆਂ ਲੱਗੀਆਂ ਹੁੰਦੀਆਂ ਸੀ। ਉਹ ਘੰਟਾ ਘਰ ਹਮੇਸ਼ਾ ਉੱਚੀ ਥਾਂ ਤੇ ਲੋਕ ਜਿਹੜੇ ਨੇ ਜਦੋਂ ਅਜੇ ਘੰਟਾ ਵਜਾਣ ਦਾ ਨਹੀਂ ਸੀ, ਲੇਕਿਨ ਵੱਡੀ ਘੜੀ ਰਾਹੀਂ ਜਿਹੜਾ ਉਹ ਵਕਤ ਦੇਖ ਲੈਂਦੇ ਸੀ। ਲੇਕਿਨ ਜਿਹੜੇ 2 ਸ਼ਲੋਕ ਅੱਜ ਬਾਬਾ ਫਰੀਦ ਜੀ ਦੇ ਨੇ, ਇਹ ਉਸ ਪੀਰੀਅਡ ਦੇ ਨੇ। ਬਾਬਾ ਫਰੀਦ ਲਗਭਗ 800 ਸਾਲ ਪਹਿਲਾਂ ਹੋਏ ਨੇ, ਉਦੋਂ ਅਜੇ ਇਸ ਕਿਸਮ ਦੀਆਂ ਘੜੀਆਂ ਅੰਗਰੇਜ਼ਾਂ ਦੀਆਂ ਘੰਟੇ ਨਾਲ ਘੁੰਮਣ ਵਾਲੀਆਂ ਤਾਂ ਨਹੀਂ ਸੀ ਆਈਆਂ ਹੋਈਆਂ ਅਰਾਊਂਡ। ਹਾਂ, ਇਹ ਜ਼ਰੂਰ ਸੀ ਕਿ ਘੜਿਆਲ ਵੱਜਦਾ ਸੀ। ਔਰ ਜਿਹੜੀ, ਜਿਵੇਂ ਮੈਂ ਕੱਲ ਵੀ ਕਿਹਾ ਸੀ, ਵੀ ਜਿਹੜੀ ਕੈਲਕੂਲੇਸ਼ਨ ਹੈ ਟਾਈਮ ਦੀ, 4 ਪਹਿਰ ਦਿਨ ਤੇ 4 ਪਹਿਰ ਰਾਤ। ਤੋ ਜ਼ਾਹਰ ਹੈ ਜੇ ਅੱਜ ਦੇ ਵਕਤ 'ਚ ਕਹਿਣਾ ਹੋਏ ਤੇ 3 ਘੰਟੇ ਦਾ ਇੱਕ ਪਹਿਰ ਹੁੰਦਾ ਸੀ। ਔਰ ਇਹ ਜਿਹੜੇ ਪਹਿਰ ਹੈ ਅੱਗੋਂ ਘੜੀਆਂ ਦੇ ਵਿੱਚ ਡਿਵਾਈਡ ਹੁੰਦੇ ਸੀ। ਔਰ ਸ਼ਾਇਦ ਜੇ ਮੈਂ ਗਲਤ ਨਾ ਹੋਵਾਂ ਤਾਂ ਇਹ ਜਿਹੜੀ ਹੈ 24 ਮਿੰਟ ਦੀ ਇੱਕ ਘੜੀ ਹੁੰਦੀ ਹੈ। ਸੋ ਜ਼ਾਹਰ ਹੈ ਕਿ ਜਿਹੜੇ ਵੀ ਲੋਕਾਂ ਨੂੰ ਘੜਿਆਲ ਵਜਾਏ ਜਾਂਦੇ ਸੀ ਬੜੀ ਜ਼ੋਰ ਦੇ ਨਾਲ, ਔਰ ਆਲੇ ਦੁਆਲੇ ਉਦੋਂ ਪੋਲਿਊਸ਼ਨ ਨਹੀਂ ਸੀ, ਉੱਚੀਆਂ ਬਿਲਡਿੰਗਾਂ ਨਹੀਂ ਸੀ, ਆਵਾਜ਼ ਵੀ ਦੂਰ ਤੱਕ ਜਾਂਦੀ ਸੀ, ਤੇ ਖੇਤਾਂ ਵਾਲਿਆਂ ਨੂੰ ਵੀ ਅੰਦਾਜ਼ਾ ਹੋ ਜਾਂਦਾ ਸੀ ਵੀ ਇੰਨੇ ਜਿਹੜੀ ਆ ਜਿੰਨੀ ਵਾਰੀ ਤੁਸੀਂ ਉਹਨੂੰ ਘੜਿਆਲ ਨੂੰ ਠੋਕਿਆ 3 4 ਵੀ ਇੰਨੇ ਵੱਜ ਗਏ ਨੇ। ਸੋ ਬਾਬਾ ਫਰੀਦ ਫਰਮਾਉਂਦੇ ਨੇ, ਫਰੀਦਾ ਦਰ ਦਰਵਾਜ਼ੇ ਜਾਏ ਕੈ ਕਿਉਂ ਡਿਠੋ ਘੜਿਆਲ, ਇਹੋ ਨਿਦੋਸਾ ਮਾਰੀ ਹੈ ਹਮ ਦੋਸਾਂ ਦਾ ਕਿਆ ਹਾਲ। ਜਿਵੇਂ ਜਿਹੜੇ ਸ਼ਾਇਰ ਹੁੰਦੇ ਨੇ ਉਹ ਹਰ ਚੀਜ਼ ਚੋਂ ਕੁਝ ਸਬਕ ਲੈਂਦੇ ਨੇ, ਤੇ ਜਿਹੜੇ ਰੂਹਾਨੀ ਸ਼ਾਇਰ ਨੇ ਉਹ ਰੂਹਾਨੀਅਤ ਦੇ ਨਾਲ ਜੋੜ ਕੇ ਇਹਨੂੰ ਦੇਖਦੇ ਨੇ। ਜਿਵੇਂ ਮੈਨੂੰ ਯਾਦ ਹੈ ਕਿ ਵੀ ਜਿਹੜੇ ਘਰਾਂ ਦੇ ਵਿੱਚ ਵੀ ਉਹਨੂੰ ਕਲੌਕ ਟਾਵਰ ਨਹੀਂ ਕਹਿੰਦੇ ਸੀ, ਕਲੌਕ ਕਹਿੰਦੇ ਸੀ, ਵੱਡਾ ਕਲੌਕ। ਉਹਦੇ 'ਚ ਜਿਹੜੀ ਘੜੀ ਦੀ ਆਵਾਜ਼ ਹੈ ਉਹ ਟਿਕ 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 ਹੁੰਦੀ ਸੀ, ਤੇ ਬਿਲਕੁਲ ਸ਼ਾਂਤ ਜੇ ਤੁਸੀਂ ਹੋ ਤੇ ਤੁਹਾਨੂੰ ਫਿਰ ਵੀ ਉਹ ਟਿਕ ਟਿਕ ਜ਼ਰੂਰ ਸੁਣਦੀ ਸੀ। ਤੇ ਉਹਦੇ ਤੋਂ ਹੀ ਇੱਕ ਨੇ ਇੱਕ ਵਾਰ ਨਜ਼ਮ ਕਹੀ ਕਿ ਘੜੀ ਇਹ ਕਹਿੰਦੀ ਟਿਕ ਟਿਕ ਜਾ, ਐਵੇਂ ਨਾ ਤੂੰ ਸਮਾਂ ਗਵਾ। ਹੁਣ ਜਦੋਂ ਅਸੀਂ ਮਨ ਦੇ ਟਿਕਾ ਦੀ ਗੱਲ ਕਰਦੇ ਉਹਨੂੰ ਵੀ ਅਸੀਂ ਕਹਿੰਦੇ ਆ ਵੀ ਮਨ ਨੂੰ ਟਿਕਾਓ। ਉਹ ਕਹਿੰਦਾ ਜਦੋਂ ਘੜੀ ਟਿਕ ਟਿਕ ਕਰ ਰਹੀ ਹੈ ਤੇ ਉਹ ਤੈਨੂੰ ਇਹ ਸਬਕ ਦੇ ਰਹੀ ਹੈ ਕਿ ਭਾਈ ਟਿਕ ਜਾ, ਐਵੇਂ ਨਾ ਭੱਜਿਆ ਫਿਰ, ਐਵੇਂ ਵਾਧੂ ਚੀਜ਼ਾਂ 'ਚ ਸਮਾਂ ਨਾ ਗਵਾ, ਰੱਬ ਦੀ ਯਾਦ ਵੱਲ ਮੁੜ। ਹੁਣ ਬਾਬਾ ਫਰੀਦ ਜਦੋਂ ਦੇਖਦੇ ਨੇ ਕਿ ਬਈ ਘੜਿਆਲ ਦੇ ਉੱਤੇ ਜ਼ੋਰ ਦੀ ਸੱਟ ਵੱਜ ਰਹੀ ਹੈ, ਤੇ ਉਹਨਾਂ ਨੂੰ ਉਸ ਆਵਾਜ਼ ਚੋਂ ਘੜਿਆਲ ਦੀ
ਪੇਨ, ਉਸ ਦਾ ਦਰਦ, ਉਸ ਦੀ ਤਕਲੀਫ ਮਹਿਸੂਸ ਹੁੰਦੀ ਹੈ ਕਿ ਭਾਈ ਇਸ ਵਿਚਾਰੇ ਨੇ ਕੀ ਕਸੂਰ ਕੀਤਾ ਹੈ, ਹਰ ਪੈਰ ਬਾਅਦ, ਹਰ ਘੰਟੇ ਬਾਅਦ ਕੁੱਟਿਆ ਜਾ ਰਿਹਾ। ਉਹਨਾਂ ਕਿਹਾ ਵੀ ਇਹ ਜਿਹੜਾ ਬੇਦੋਸ਼ਾ ਹੈ, ਜੇ ਬੇਦੋਸ਼ਾ ਘੜਿਆਲ ਮਾਰ ਖਾ ਰਿਹਾ ਇਸ ਹਥੌੜੇ ਦੀ ਬਾਰ-ਬਾਰ, ਤੇ ਅਸੀਂ ਜਿਹੜੇ ਵਾਕਈ ਗੁਨਾਹਗਾਰ ਹੈ, ਜਦੋਂ ਅਸੀਂ ਰੱਬ ਦੀ ਦਰਗਾਹ 'ਚ ਗਏ ਤੇ ਸਾਡਾ ਕੀ ਹਾਲ ਹੋਏਗਾ। ਔਰ ਇਹ ਸ਼ਲੋਕ ਇਹੀ ਹੈ ਕਿ ਫਰੀਦਾ ਦਰ ਦਰਵੇਸ਼ ਦਰ ਦਰਵਾਜ਼ੇ ਜਾਏ ਕਹਿ, ਕਿਉਂ ਡਿੱਠੋ ਘੜਿਆਲ, ਕਿ ਕਦੇ ਤੂੰ ਘਰ ਦੇ ਦਰਵਾਜ਼ੇ 'ਚ ਖਲੋ ਕੇ ਦੇਖਿਆ ਘੜਿਆਲ, ਉਹਦਾ ਵਿਚਾਰੇ ਦਾ ਕੀ ਹਾਲ ਹੋ ਰਿਹਾ। ਇਹ ਉਹ ਨਿਰਦੋਸ਼ਾ ਮਾਰੀ ਹੈ, ਇਹ ਬੇਗੁਨਾਹ ਕੁੱਟ ਖਾ ਰਿਹਾ ਹਰ ਘੰਟੇ ਬਾਅਦ, ਤੇ ਇਹ ਨਿਰਦੋਸ਼ਾ ਮਾਰੀ ਹੈ। ਹਮ ਦੋਸ਼ਾਂ ਕਾ ਕਿਆ ਹਾਲ, ਕਿ ਜਿਹੜੇ ਅਸੀਂ ਗੁਨਾਹ ਕਰਨ ਵਾਲੇ ਆ, ਸਾਡਾ ਕੀ ਹਾਲ ਹੋਏਗਾ। ਔਰ ਦੂਜਾ ਸ਼ਲੋਕ ਵੀ ਇਸੇ ਥਾਟ ਨੂੰ ਫਿਰ ਫਰਦਰ ਜਿਹੜਾ ਹੈ ਐਮਬੋਲਡਨ ਕੀਤਾ ਹੈ। ਘੜੀਏ ਘੜੀਏ ਮਾਰੀ ਹੈ, ਪੈਰੀ ਲੈ ਸਜਾਏ, ਸੋ ਹੀੜਾ ਘੜਿਆਲ ਜਿਉ, ਦੁਖੀ ਰਹਿਣ ਵਿਹਾਏ। ਹੁਣ ਇਹ ਜਿਹੜੇ ਘੜਿਆਲ ਦੀ ਹੈ, ਪੈਰ ਦਾ ਵੀ ਜਿਹੜਾ ਘੜਿਆਲ ਵੱਜਦਾ ਹੈ, ਪੈਰ ਦੇ ਉੱਤੇ ਵੀ, ਘੜੀ ਦੇ ਉੱਤੇ ਵੀ। ਸੋ ਜ਼ਾਹਿਰ ਹੈ ਉਹਦੀ ਆਵਾਜ਼ ਜਾਂ ਉਹਦਾ ਡਿਸਟਿੰਕਸ਼ਨ ਰੱਖੀ ਹੋਏਗੀ। ਜਿਵੇਂ ਅੱਧੀ ਛੁੱਟੀ ਵੇਲੇ ਕਿੰਨੀ ਵਾਰੀ ਘੰਟੀ ਵੱਜਦੀ ਸੀ, ਤਾਂ ਪੂਰੀ ਹੋਏ ਤਾਂ ਫਿਰ ਟਨ 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 ਜਦ ਤੱਕ ਸਾਰੇ ਨਿਕਲ ਨਹੀਂ ਸੀ ਜਾਂਦੇ ਸਕੂਲ ਦੇ ਗੇਟ ਚੋਂ, ਵੱਜਦੀ ਰਹਿੰਦੀ ਸੀ। ਅੱਧੀ ਛੁੱਟੀ ਹੋਣੀ ਹੈ ਜਦੋਂ ਉਦੋਂ ਉਹਦੀਆਂ ਘੱਟ। ਸੋ ਇਹੀ ਉਹਨਾਂ ਨੇ ਘੜੀ ਔਰ ਪੈਰ ਔਰ ਘੰਟਾ ਉਸ ਦੀ ਡਿਵੀਜ਼ਨ ਰੱਖੀ ਹੋਏਗੀ, ਕਿਉਂਕਿ ਇੱਥੇ ਘੰਟੇ ਦੀ ਗੱਲ ਤਾਂ ਹੈ ਨਹੀਂ ਸੀ, ਘੜੀ ਔਰ ਪੈਰ ਦੀ ਗੱਲ ਸੀ। ਸੋ ਜ਼ਾਹਿਰ ਹੈ ਬਾਬਾ ਫਰੀਦ ਕਹਿੰਦੇ ਨੇ ਘੜੀਏ ਘੜੀਏ ਮਾਰੀ ਹੈ, ਪੈਰੀ ਲੈ ਸਜਾਏ। ਇਹ ਵਿਚਾਰਾ ਘੜਿਆਲ ਜਿਹੜਾ ਹਰ ਘੜੀ ਘੜੀ ਤੋਂ ਬਾਅਦ ਇਹਨੂੰ ਮਾਰ ਪੈਂਦੀ ਹੈ। ਜਦੋਂ ਪੈਰ ਬੀਤਦਾ ਫਿਰ ਜ਼ਿਆਦਾ ਸਜ਼ਾ ਮਿਲਦੀ, ਉਦੋਂ ਜ਼ਿਆਦਾ ਉਹਦੇ ਟਨ ਟਨ ਹੁੰਦਾ ਹੋਣਾ। ਸੋ ਹੀੜਾ ਘੜਿਆਲ ਜਿਉ, ਉਹਨਾਂ ਨੇ ਫਿਰ ਹੀੜਾ ਕਹਿੰਦੇ ਨੇ ਸਰੀਰ ਨੂੰ। ਉਹਨਾਂ ਨੇ ਕਿਹਾ ਭਾਈ ਦੇਖੋ ਇਹ ਵਿਚਾਰਾ ਬੇਦੋਸ਼ਾ ਮਾਰ ਖਾ ਰਿਹਾ, ਤੇ ਮੈਂ ਜਿਹਦਾ ਸਰੀਰ ਹੈ ਦੁਖੀ ਰਹਿਣ ਵਿਹਾਏ, ਮੈਂ ਰੱਬ ਤੋਂ ਵਿਛੋੜਾ ਪਾਇਆ ਹੋਇਆ, ਤੇ ਇਹ ਤਕਲੀਫ ਚੱਲ ਰਿਹਾ ਹਰ ਪੈਰ ਹਰ ਘੜੀ, ਤੇ ਮੈਂ ਇਸ ਤੋਂ ਟੁੱਟਾ ਹੋਇਆ ਰੱਬ ਤੋਂ ਮੇਰਾ ਕੀ ਹਾਲ ਹੋਏਗਾ। ਸੋ ਹੀੜਾ ਘੜਿਆਲ ਜਿਉ, ਦੁਖੀ ਰਹਿਣ ਵਿਹਾਏ। ਸਾਊਥ ਦੀ ਸਰਾਇਕੀ ਚ ਜਾਂ ਮੁਲਤਾਨੀ ਝਾਂਗੀ ਲਹਿੰਦੇ ਪੰਜਾਬ ਦੀ ਬੋਲੀ ਚ ਦੱਦੇ ਨੂੰ ਦੇਖਣ ਨੂੰ ਦੇਖਣਾ ਕਹਿੰਦੇ ਨੇ, ਡੱਡਾ ਲਫ਼ਜ਼ ਇਸਤੇਮਾਲ ਹੁੰਦਾ ਹੈ। ਔਰ ਬਾਬਾ ਫਰੀਦ ਉਸ ਪਾਕ ਪਤਨ ਦੇ ਮੁਬਾਰਕ ਮੁਕਾਮ ਨਾਲ ਉਹਨਾਂ ਦਾ ਸੰਬੰਧ ਹੈ। ਤੇ ਉਹ ਕਹਿੰਦੇ ਨੇ ਕਿ ਭਾਈ ਮੈਂ ਕਿਵੇਂ ਦੁੱਖਾਂ ਦੇ ਵਿੱਚ ਉਸ ਰੱਬ ਤੋਂ ਵਿਛੋੜੇ ਦੇ ਵਿੱਚ ਹੁੰਦੇ ਆ ਆਪਣੀ ਰਾਤ ਗੁਜ਼ਾਰਦਾ, ਇਹ ਮੈਂ ਹੀ ਜਾਣਦਾ। ਇਸ ਪੀੜ ਨੂੰ ਕੋਈ ਹੋਰ ਨਹੀਂ ਜਾਣਦਾ, ਕੋਈ ਹੋਰ ਨਹੀਂ ਸਮਝ ਸਕਦਾ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਅੱਜ ਐਵੇਂ ਸ਼ੁਰੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਆਪਣੇ ਵਿਊਅਰਸ ਕੋਲ ਲੈਣੇ ਇਜਾਜ਼ਤ। ਵਿਊਅਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tvreport.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਆਵਾਂਗੇ। ਤਦ ਤੱਕ ਲਈ ਮੈਨੂੰ ਤੇ ਪੁਨਰਾਜ ਆਗਿਆ ਦਿਓ। ਦੇਖਦੇ ਰਹੋ ਟੀਵੀ ਰਿਪੋਰਟ। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।